ਸਿੰਘ। ਮੈਂ ਰਾਜ ਗੁਰਮੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 10 ਤਰੀਕ ਆ, ਅਕਤੂਬਰ ਦੀ 30 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ, ਤੇ ਤੁਹਾਡੇ ਲਈ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੋਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਜ਼, US ਕੈਨੇਡਾ ਬਾਰਡਰ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ 8888889914। ਅਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਲੱਖਾ ਬਰਕਲੇ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੀ ਕੁਝ ਵਾਪਰ ਰਿਹਾ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਹੁੰਦਾ ਹੈ। ਤੇ ਸਾਡੇ ਨਾਲ ਰਮਨ ਸਿੰਘ ਢਿੱਲੋਂ ਜੀ ਟਰੱਕਿੰਗ ਇੰਡਸਟਰੀ ਵੱਲੋਂ ਨਾਲ ਜੁੜਦੇ ਹੈਗੇ ਆ। ਉਸ ਤੋਂ ਪਹਿਲਾਂ ਦੋ ਖਬਰਾਂ ਜਿਹੜੀਆਂ ਆ ਮੇਨ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਚਾਈਨਾ ਦੀ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਦੇ ਨਾਲ ਮੀਟਿੰਗ ਹੋਈ ਆ ਸਾਊਥ ਕੋਰੀਆ ਦੇ ਵਿੱਚ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 에ਅਰ ਫੋਰਸ 1 ਦੇ ਉੱਤੇ ਇਹ ਦੱਸਿਆ ਵੀ ਹੁਣ ਅਮਰੀਕਾ ਵਾਲੇ 57 ਤੋਂ ਘਟਾ ਕੇ 47% ਜਿਹੜਾ ਟੈਰਿਫ ਆ ਉਹ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਲਾਉਣ ਜਾ ਰਿਹਾ, 10% ਘਟਾ ਰਹੇ ਆ। ਤੇ ਚਾਈਨਾ ਜੋ ਆ ਉਹ ਕੈਮੀਕਲ ਸੈੱਲ ਕਰਨ ਨੂੰ ਬੰਦ ਕਰੂਗਾ ਜੋ ਫੈਂਟਲਿਨ ਦੇ ਵਿੱਚ ਯੂਜ਼ ਕੀਤੇ ਜਾਂਦੇ ਹੈਗੇ ਆ। ਸੋ ਇਸ ਤੋਂ ਬਿਨਾਂ ਅਮਰੀਕਾ ਵਾਲਿਆਂ ਨੇ ਕਿਹਾ ਵੀ ਤਾਈਵਾਨ ਬਾਰੇ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਤੇ 12 ਟਨ ਦੇ ਕਰੀਬ ਸ਼ਾਇਦ ਸੋਇਆਬੀਨ ਵੀ ਜਿਹੜੀ ਆ ਉਹ ਚਾਈਨਾ ਵਾਲੇ ਖਰੀਦਣਗੇ। ਜੀ ਬਿਲਕੁਲ, ਮਿਲੀਅਨ ਮੈਟ੍ਰਿਕ ਟਨ। ਜੀ ਜੀ ਜੀ। ਸੋ ਇਹ ਹੁਣ ਦੇਖਦੇ ਹਾਂ ਜੀ ਕਿੱਦਾਂ ਆ। ਸੋ ਉਹਨਾਂ ਨੇ ਕਿਹਾ ਵੀ ਜੇ ਰੈਂਕ ਕਰਨਾ ਹੋਵੇ ਟਾਕਸ ਨੂੰ ਤਾਂ ਕਹਿੰਦੇ 10 ਚੋਂ 12 ਨੰਬਰ ਮੈਂ ਦਿੰਦਾ ਆ। ਟਰੰਪ ਹੋਣਾ ਨੇ ਜਿਹੜਾ ਇਸ ਗੱਲਬਾਤ ਨੂੰ ਲੈ ਕੇ ਇਹ ਆਖਿਆ। ਫੇਸ ਟੂ ਫੇਸ ਟਾਕ ਸੀਗੀ ਬੂਸਾਨ ਜਿਹੜਾ ਸ਼ਹਿਰ ਆ ਸਾਊਥ ਕੋਰੀਆ ਦਾ, ਉੱਥੇ 2019 ਤੋਂ ਬਾਅਦ 'ਚ ਪਹਿਲੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੈਗੀ ਆ। ਸੋ ਦੁਨੀਆ ਇੱਕ ਹਿਸਾਬ ਦੇ ਨਾਲ ਸਾਹ ਰੋਕ ਕੇ ਦੇਖ ਰਹੀ ਸੀਗੀ ਵੀ ਕੀ ਬਣਨਾ ਆ ਇਸ ਮੀਟਿੰਗ ਦੇ ਵਿੱਚ। ਟਿਕਟੋਕ ਦੀ ਐਪ ਨੂੰ ਲੈ ਕੇ ਕੋਈ ਗੱਲਬਾਤ ਹੋਈ ਆ ਜਾਂ ਨਹੀਂ, ਅੰਦਰ ਖਾਤੇ ਹੋਰ ਕਿਹੜੀਆਂ ਗੱਲਾਂ ਹੋਈਆਂ ਕਿਹੜੀਆਂ ਨਹੀਂ ਹੋਈਆਂ, ਇਹ ਤਾਂ ਹੌਲੀ ਹੌਲੀ ਆਪਾਂ ਨੂੰ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਪਰ ਟਰੰਪ ਹੋਣਾ ਦੇ ਕਹਿਣ ਮੁਤਾਬਕ ਉਹਨਾਂ ਨੇ ਕਾਫੀ ਵੱਡੀਆਂ ਜਿਹੜੀਆਂ ਡੀਲਸ ਆ ਉਸ ਦੇ ਵਿੱਚ ਜਿਹੜੀਆਂ ਉਹ ਬਣਾਈਆਂ ਆ। ਕੀ ਟਰੰਪ ਹੁਣੀ ਜ਼ਿਆਦਾ ਝੁਕੇ ਨੇ ਕਿ ਸ਼ੀ ਜ਼ਿਆਦਾ ਝੁਕਿਆ ਆ, ਇਹ ਆਉਣ ਵਾਲਾ ਸਭਾ ਜਿਹੜਾ ਉਹ ਦੱਸੇਗਾ। ਸੋ ਕਹਿੰਦੇ ਵੀ ਜਿੱਥੇ ਸਟੇਜ ਸੀਗੀ ਉੱਥੇ ਲਾਲ ਰੰਗ ਦੇ ਹੀ ਝੰਡੇ ਜਿਹੜੇ ਆ ਉਹ ਦੇਖਣ ਨੂੰ ਜ਼ਿਆਦਾ ਜਿਹੜੇ ਉਹ ਮਿਲ ਰਹੇ ਸੀਗੇ। ਸੋ ਅਮਰੀਕਾ ਦਾ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਸੁਧਰਦਾ ਆ, ਕੀ ਹੁੰਦਾ ਆ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਸੋ ਸਭ ਤੋਂ ਵੱਡਾ ਜਿਹੜਾ ਰੌਲਾ ਹਰਜੋਤ ਸਿੰਘ ਜੀ ਰੇਅਰ ਅਰਥ ਮਿਨਰਲਸ ਦਾ ਜਿਹੜਾ ਉਹ ਚੱਲ ਰਿਹਾ ਸੀ, ਜਿਹੜੇ ਕ੍ਰੂਸ਼ੀਅਲ ਐਲੀਮੈਂਟਸ ਨੇ ਇਸ ਇਲੈਕਟ੍ਰੋਨਿਕ ਤੇ ਮਿਲਟਰੀ ਇਕਵਿਪਮੈਂਟ ਦੇ ਵਿੱਚ। ਤੇ ਉਹਦੇ ਵਿੱਚ ਹੁਣ ਜੇ ਥੋੜ੍ਹਾ ਜਿਹਾ ਢਿੱਲ ਦਿੰਦੇ ਆ, ਰਿਸਟ੍ਰਿਕਟ ਕੀਤਾ ਹੋਇਆ ਸੀ ਐਕਸਪੋਰਟ ਨੂੰ ਚਾਈਨਾ ਨੇ, ਤਾਂ ਉਹਦੇ ਨਾਲ ਜਿਹੜਾ ਉਹ ਫਾਇਦਾ ਹੋਊਗਾ। ਸੋ ਉਸ ਦੇ ਨਾਲ ਸੋਇਆਬੀਨ ਫਾਰਮਰਸ ਦੇ ਲਈ ਵੇਚਣਾ, ਜਿੱਦਾਂ ਤੁਸੀਂ ਦੱਸਿਆ ਵੀ 25 ਮੀਟ੍ਰਿਕ ਟਨ ਉਹਨਾਂ ਨੇ ਖਰੀਦਣਾ ਆ। ਸੋ ਉਹ ਵੀ ਇੱਕ ਵਧੀਆ ਰਹੂਗਾ। ਸੋ ਟਿਕਟੋਕ ਦਾ ਫਿਊਚਰ US ਦੇ ਵਿੱਚ ਅਜੇ ਵੀ ਅਨਸਰਟਨ ਆ। ਟ੍ਰੇਡ ਟਾਕਸ ਦੋਨਾਂ ਦੇ ਵਿੱਚ ਚੱਲ ਰਹੀਆਂ ਆ। ਉੱਦਾਂ ਕਹਿ ਤਾਂ ਦਿੱਤਾ ਗਿਆ ਵੀ ਇਹ ਹੁਣ ਜਿਹੜੀਆਂ 5-6 ਕੰਪਨੀਆਂ ਦਾ ਨਾਮ ਜਿਹੜਾ ਉਹ ਆਇਆ ਸੀਗਾ ਵੀ ਉਹ ਇਸ ਨੂੰ ਰਨ ਕਰਨਗੀਆਂ। ਅਸਲ ਦੇ ਵਿੱਚ ਕਦੋਂ ਜਿਹੜਾ ਓਵਰਆਲ ਫਾਲ ਓਵਰ ਹੁੰਦਾ ਇੱਧਰਲੇ ਪਾਸੇ ਨੂੰ, ਇਹ ਦੇਖਣ ਵਾਲੀ ਗੱਲ ਰਹੇਗੀ।
ਅਗਲੀ ਜਿਹੜੀ ਇੰਪੋਰਟੈਂਟ ਖਬਰ ਆ ਉਹ ਸੰਨ 1992 ਦੇ ਵਿੱਚ ਜੋ ਪ੍ਰੈਜ਼ੀਡੈਂਟ ਜਾਰਜ ਬੁਸ਼ ਸੀਗੇ, ਉਹਨਾਂ ਨੇ ਮੋਰਾਟੋਰੀਅਮ ਲਾਤਾ ਸੀ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਿਊਕਲੀਅਰ ਟੈਸਟ ਆ ਉਹ ਨਹੀਂ ਕਰਾਂਗੇ। ਪਰ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੈਂਟਾਗਨ ਨੂੰ ਡਾਇਰੈਕਟ ਕੀਤਾ ਆ ਵੀ ਜਿਹੜੇ ਨਿਊਕਲੀਅਰ ਵੈਪਨਸ ਆ ਉਹਨਾਂ ਨੂੰ ਟੈਸਟ ਕੀਤਾ ਜਾਵੇ। ਸੋ ਲਗਭਗ 33 ਸਾਲਾਂ ਬਾਅਦ ਟੈਸਟ ਹੋਣ ਜਾ ਰਿਹਾ, ਪਰ ਉਹ ਤੋਂ ਬਾਅਦ ਰਸ਼ੀਆ ਤੋਂ ਇਹ ਖਬਰ ਆ ਰਹੀ ਆ ਉਹ ਕਹਿੰਦੇ ਵੀ ਅਸੀਂ ਕੋਈ ਟੈਸਟ ਨਹੀਂ ਕੀਤਾ ਹੈਗਾ ਤੇ ਇਹ ਗਲਤ ਇਨਫੋਰਮੇਸ਼ਨ ਹੈ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਇਕੁਅਲ ਬੇਸਿਸ ਦੇ ਉੱਤੇ ਨਿਊਕਲੀਅਰ ਟੈਸਟਿੰਗ ਕਰਨ ਜਾ ਰਹੇ ਹਾਂ ਵਿਦ ਰਸ਼ੀਆ ਤੇ ਚਾਈਨਾ। ਸੋ ਰਸ਼ੀਆ ਵਾਲਿਆਂ ਨੇ ਕਿਹਾ ਅਸੀਂ ਕੋਈ ਟੈਸਟ ਨਹੀਂ ਕੀਤਾ ਹੈਗਾ। ਸੋ ਇਹ ਇੱਕ ਹੁਣ ਨਵਾਂ ਜਿਹੜਾ ਇਸ਼ੂ ਆ ਉਹ ਬਣ ਗਿਆ ਹੈਗਾ। ਡਿਮਿਟਰੀ ਪੈਸਕੋਵ ਜੋ ਕ੍ਰੈਮਲਿਨ ਦੇ ਸਪੋਕਸਮੈਨ ਹੈਗੇ ਆ, ਉਹ ਕਹਿੰਦੇ ਵੀ ਮੈਂ ਤਾਂ ਬਹੁਤ ਸ਼ੌਕ 'ਚ ਹਾਂ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਆ ਵੀ ਨਿਊਕਲੀਅਰ ਟੈਸਟ ਅਮਰੀਕਾ ਵਾਲੇ ਕਰਨ ਜਾ ਰਹੇ ਹੈਗੇ। ਜੀ ਅਗਲੀ ਜਿਹੜੀਆਂ ਹੁਣ ਆਪਾਂ ਟਰੱਕਿੰਗ ਵੱਲ ਨੂੰ ਹਰਜੋਤ ਸਿੰਘ ਜੀ, ਰਮਨ ਜੀ ਗੱਲਬਾਤ ਜਿਹੜੀ ਉਹ ਕਰਦੇ ਆ। ਰਮਨ ਜੀ, ਜਿੱਦਾਂ ਹੁਣ ਇਹ ਟ੍ਰੇਡ ਡੀਲ ਚਾਈਨਾ ਦੇ ਨਾਲ ਜਿਹੜੀ ਉਹ ਵੱਧਦੀ ਆ, ਇਹਦੇ ਨਾਲ ਓਵਰਆਲ ਜਿਹੜੇ ਐਕਸਪੋਰਟ ਇੰਪੋਰਟ ਆ ਇਹਨਾਂ ਦੇ ਉੱਤੇ ਫਿਰ ਅਸਰ ਪਊਗਾ? ਜਿਹੜੀ ਕਪੈਸਿਟੀਜ਼ ਹੁੰਦੀ ਆ ਪੋਰਟ ਦੇ ਵਿੱਚ, ਇਹਨਾਂ ਦਾ ਥੋੜਾ ਬੈਟਰ ਹੋਣ ਦੀ ਸੰਭਾਵਨਾ ਹੈਗੀ ਆ? ਡੈਫੀਨਿਟਲੀ ਰਾਜਕਰਨ ਜਿਹੜਾ ਇਹੋ ਜਿਹੇ ਸਮਝੌਤੇ ਹੈਗੇ, ਇਹੋ ਜਿਹੀਆਂ ਗੱਲਾਂ ਹੈਗੀਆਂ, ਉਹ ਇੰਪੋਰਟ ਐਕਸਪੋਰਟ ਦੇ ਉੱਤੇ ਫਰਕ ਤੇ ਡੈਫੀਨਿਟਲੀ ਪਾਉਂਦੀਆਂ ਹੈਗੀਆਂ। ਆਪਾਂ ਦੇਖ ਹੀ ਲਿਆ ਹੈਗਾ ਜਦੋਂ ਜਿਹੜੇ ਆਪਣੇ ਟੈਰਿਫਸ ਆ ਵੱਧ ਜਾਂਦੇ ਆ ਤੇ ਇੰਪੋਰਟਸ ਘੱਟ ਜਾਂਦੇ ਆ, ਪਰਚੇਜ਼ਿੰਗ ਘੱਟ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਕੰਮ ਹੈਗਾ ਘੱਟ ਜਾਂਦਾ। ਸੋ ਬਿਲਕੁਲ ਸ਼ੋਰ ਆ ਇਸ ਵਿਜ਼ਿਟ ਦੇ ਨਾਲ ਜਿਹੜੀ ਆਪਾਂ ਗੱਲਬਾਤ ਦੇਖ ਰਹੇ ਹੈਗੇ ਆ, ਉਹਦੇ ਵਿੱਚ ਇਹੋ ਹੀ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਫਰੇਟ ਹੈਗੇ ਆ ਜਾਂ ਕੰਮ ਜਿਹੜਾ ਹੈਗਾ ਥੋੜ੍ਹਾ ਵਧਣ ਦੀ ਆਸ ਹੈਗੀ ਆ। ਪਰ ਅਨਫੋਰਚੂਨੇਟਲੀ ਜਿਹੜੀਆਂ ਸਿਚੁਏਸ਼ਨਸ ਹੋਰ ਚੱਲ ਰਹੀਆਂ ਹੈਗੀਆਂ ਉਹਦੇ ਕਰਕੇ ਟਰੱਕਿੰਗ ਦੇ ਵਿੱਚ ਕਾਫੀ ਕੇਓਸ ਮਚੀ ਹੋਈ ਹੈ। ਕੀ ਸਿਚੁਏਸ਼ਨ ਆ ਸਪੌਟ ਰੇਟਸ ਨੂੰ ਲੈ ਕੇ, ਪ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ ਕੋਈ ਫਰਕ ਪੈ ਰਿਹਾ ਆ ਜਾਂ ਅਜੇ ਮਾਰਕੀਟ ਉੱਦਾਂ ਦੀ ਜਿਉਂਦੀ ਤਿਉਂ ਹੀ ਆ? ਅਗੇਨ ਰਾਜਕਰਨ ਕੁਛ ਇੱਕ ਮਾਰਕੀਟਸ ਹੈਗੀਆਂ ਜਿਹੜੀਆਂ ਕਿ ਕੁਛ ਬੈਟਰ ਸ਼ੋਅ ਕਰ ਰਹੀਆਂ ਹੈਗੀਆਂ। ਕੁਛ ਇੰਡੀਅਨਾਪੋਲਿਸ ਵਾਲੀ ਮਾਰਕੀਟ ਜਿਹੜੀ ਹੈਗੀ ਆ ਕੁਛ ਡਰਾਈ ਦੇ ਵਿੱਚ ਬੈਟਰ ਸ਼ੋਅ ਕਰ ਰਹੀ ਆ। ਕੁਛ ਇੱਕ ਮਾਰਕੀਟਸ ਹੈਗੀਆਂ ਜਿੱਥੇ ਮੇਰੇ ਖਿਆਲ ਸ਼ਾਇਦ ਡਰਾਈਵਰਸ ਦੇ ਕਰਕੇ ਵੀ ਥੋੜ੍ਹੀ ਜਿਹੀ ਕਮੀ ਕਰਕੇ ਵੀ ਹੋ ਰਿਹਾ ਹੈਗਾ ਜਾਂ ਉਹ ਸਕੇਅਰ ਕਰਕੇ ਹੋ ਰਿਹਾ ਹੈਗਾ। ਕਿਸ ਚੀਜ਼ ਕਰਕੇ ਇਹ ਚੀਜ਼ ਹੋ ਰਹੀ ਆ ਡੋਂਟ ਨੋ, ਬਟ ਜਿਹੜੀਆਂ ਇਸ ਵੇਲੇ ਰਿਪੋਰਟਸ ਆ ਰਹੀਆਂ ਹੈਗੀਆਂ ਉਹਦੇ ਵਿੱਚ ਡੈਫੀਨੇਟਲੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਡਰਾਈਵਰਸ ਦਾ ਜਿਹੜੀ ਕਮੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਆਊਗੀ। ਪਰ ਇਹਦੇ ਨਾਲ ਨਾਲ ਇਹ ਵੀ ਦਿਖ ਰਿਹਾ ਹੈਗਾ ਕਿ ਜਿਹੜੀ ਬਿਗੇਸਟ ਸਵੀਪ ਹੈਗੀ ਆ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਵਿੱਚ ਅੱਜ ਤੱਕ ਦੀ ਬਿਗੇਸਟ ਸਵੀਪ ਕਿ ਜਿਹਨੂੰ ਕਹਿ ਲਏ ਕਿ ਡਰਾਈਵਰਸ ਦੇ ਗੋਇੰ ਟੂ ਗੋ ਆਊਟ ਆਫ ਦਾ ਇੰਡਸਟਰੀ, ਬਿਗੇਸਟ ਸਵੀਪ ਜਿਹੜੀ ਆ ਉਹ ਆਉਣ ਵਾਲੀ ਹੈਗੀ ਆ ਜਾਂ ਆ ਰਹੀ ਹੈਗੀ ਆ ਇਸ ਵੇਲੇ। ਸੋ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਚੇਂਜ ਹੋਣੀਆਂ, ਉਹਦੇ ਕਰਕੇ ਜਿਹੜੇ ਡਾਇਨਾਮਿਕਸ ਚੇਂਜ ਹੋਣੇ ਆ, ਉਹ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ, ਕਿਉਂਕਿ ਅਜੇ ਤੱਕ ਇਹ ਸਿਚੁਏਸ਼ਨ ਕਲੀਅਰ ਨਹੀਂ ਹੈਗੀ ਕਿ ਕੀ ਸਿਚੁਏਸ਼ਨ ਬਣ ਰਹੀ ਹੈਗੀ ਕਿਸ ਤਰ੍ਹਾਂ, ਕਿਉਂਕਿ ਹਰ ਇੱਕ ਪਾਸਿਓਂ ਜਿਹੜੀ ਆ ਡਿਫਰੈਂਟ ਨਿਊਜ਼ ਆ ਰਹੀਆਂ ਹੈਗੀਆਂ। ਕਿਸੇ ਪਾਸਿਓਂ ਗੁੱਡ ਆ ਕਿ ਟੈਰਿਫ ਘੱਟ ਰਹੇ ਹੈਗੇ, ਕਿਸੇ ਪਾਸਿਓਂ ਇਹ ਆ ਕਿ ਜਿਹੜੇ ਵਰਕ ਆਥੋਰਾਈਜੇਸ਼ਨ ਆ ਉਹ ਸਸਪੈਂਡ ਕੀਤੇ ਜਾ ਰਹੇ ਆ। ਕਈ ਚੀਜ਼ਾਂ ਹੋਰ ਵਾਪਰ ਰਹੀਆਂ, ਸਾਈਡ ਬਾਈ ਸਾਈਡ ਬਹੁਤ ਕੁਛ ਚੱਲ ਰਿਹਾ ਹੈਗਾ। ਸੋ ਇਸ ਕਰਕੇ ਅਜੇ ਇਨਡੈਫੀਨਿਟ ਸਿਚੁਏਸ਼ਨ ਹੈਗੀ ਆ। ਬਟ ਜਿਹੜੀਆਂ ਕੰਪਨੀਜ਼ ਇੱਥੇ ਹੀ ਰਾਜਕਰਨ ਗੱਲ ਉਹ ਆ ਜਾਂਦੀ ਹੈ ਕਿ ਜਿਹੜੀਆਂ ਕੰਪਨੀਜ਼ ਗੁੱਡ ਕੰਮ ਕਰ ਰਹੀਆਂ ਹੈਗੀਆਂ, ਸਹੀ ਕੰਮ ਕਰ ਰਹੀਆਂ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਆਈ ਥਿੰਕ ਦੇ ਵਿਲ ਬੀ ਬੈਟਰ ਆਫ, ਕਿਉਂਕਿ ਹੁਣ ਜਿਹੜੀ ਕਾਫੀ ਜਿਹੜੀ ਪੈਣੀ ਨਜ਼ਰ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹੈਗੀ ਆ ਕਿ ਇਹ ਲਾਇਸੈਂਸ ਕਿਵੇਂ ਇਸ਼ੂ ਹੋ ਰਿਹਾ, ਕਿੱਥੋਂ ਇਸ਼ੂ ਹੋ ਰਿਹਾ। ਸਕੂਲਸ ਕਹਿ ਲਓ, ਬਹੁਤ ਜ਼ਿਆਦੀਆਂ ਜਿਹੜੀਆਂ ਅਦਾਰੇ ਹੈਗੇ ਆ ਉਹ ਇਸ ਵੇਲੇ ਜਿਹੜੇ ਇਸ ਕਹਿ ਲਓ ਵੀ ਆਪਣੀ ਜਿਹੜੀ ਚੱਲ ਰਹੀ ਆ ਸਿਚੁਏਸ਼ਨ ਇਹਦੇ ਵਿੱਚ ਸ਼ੱਕ ਦੇ ਦਾਇਰੇ 'ਚ ਹੋ ਗਏ ਆ। ਸੋ ਕਿੱਥੇ ਕਿੱਥੇ ਇਨਵੈਸਟੀਗੇਸ਼ਨ ਹੁੰਦੀ ਆ, ਕਿੱਥੇ ਕਿੱਥੇ ਪਹੁੰਚ ਹੁੰਦੀ ਆ। ਸੋ ਲੈਟਸ ਸੀ ਜੀ। ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜੀਆਂ ਨਾਟ ਵਾਇਲੈਂਸ ਵਾਇਲੇਸ਼ਨਸ ਜਿਹੜੀਆਂ ਆ ਉਹਦੇ ਕਰਕੇ ਜਿਹੜਾ ਫਰੇਟ ਵੇਵਸ ਆ ਉਹ ਅੱਜ ਰਿਪੋਰਟ ਕਰ ਰਿਹਾ ਵੀ 7000 ਜਿਹੜੇ ਟਰੱਕਰਸ ਆ ਉਹ ਇਸ ਟਾਈਮ ਸਾਈਡਲਾਈਨ ਹੋ ਚੁੱਕੇ ਆ ਤੇ ਕਹਿੰਦੇ ਵੀ ਖਾਸ ਕਰਕੇ ਉਹਨਾਂ ਫਲੀਟਸ ਦੇ ਉੱਤੇ ਸਭ ਤੋਂ ਜ਼ਿਆਦਾ ਉਹ ਹਿੱਟ ਹੋਏ ਆ, ਹਾਰਡੈਸਟ ਹਿੱਟ ਹੋਏ ਆ ਜਿੱਥੇ ਬਾਈਲਿੰਗੁਅਲ ਫਲੀਟਸ ਆ, ਚਾਹੇ ਆਪਣੀ ਕਮਿਊਨਿਟੀ ਦੀ ਆ ਚਾਹੇ ਹੋਰ ਕਮਿਊਨਿਟੀਜ਼ ਜਿਨ੍ਹਾਂ ਦੀ ਫਸਟ ਲੈਂਗੁਏਜ ਇੰਗਲਿਸ਼ ਨਹੀਂ ਹੈਗੀ। ਉਹਨਾਂ ਫਲੀਟਸ ਦੇ ਉੱਤੇ ਕਾਫੀ ਜਿਹੜਾ ਉਹ ਅਸਰ ਪਿਆ ਆ।
ਇੱਕ ਤਾਂ ਹੋ ਗਿਆ ਰਮਨ ਜੀ ਵੀ ਚਲੋ ਡਰਾਈਵਰਾਂ ਨੂੰ ਲੈ ਕੇ ਜਿਹੜਾ ਉਹ ਚੱਲਣਾ, ਪਰ ਕੰਪਨੀਆਂ ਵੀ ਜੇ ਚੱਲਦੀਆਂ ਨਹੀਂ ਰਹਿਣਗੀਆਂ, ਉੱਦਾਂ ਨਹੀਂ ਹੋਣਗੀਆਂ, ਤਾਂ ਸਿਚੁਏਸ਼ਨ ਕਾਫੀ ਜ਼ਿਆਦਾ ਫਿਰ ਡਾਵਾਂਡੋਲ ਜਿਹੜੀ ਉਹ ਹੋ ਜਾਂਦੀ। ਸਪਲਾਈ ਚੇਨ ਦੇ ਇਸ਼ੂ ਵੀ ਆਈ ਡੋਂਟ ਨੋ ਆ ਰਹੇ ਆ ਜਾਂ ਨਹੀਂ ਆ ਰਹੇ, ਇਹ ਤਾਂ ਹੁਣ ਤੁਸੀਂ ਦੱਸ ਸਕਦੇ ਆ ਮਾਰਕੀਟ 'ਚ ਹੁੰਦੇ ਹੋਏ, ਇੰਡਸਟਰੀ 'ਚ ਹੁੰਦੇ ਹੋਏ। ਪਰ ਅੱਜ ਫਰੇਟਵੇਅਰਸ ਨੇ ਰਿਪੋਰਟ ਕੀਤਾ ਵੀ 7,200 ਤੇ 48 ਜਿਹੜੇ ਡਰਾਈਵਰਸ ਆ ਅਕਤੂਬਰ 2025 ਦੇ ਵਿੱਚ ਜਿਹੜੇ ਟਰਾਂਸਪੋਰਟੇਸ਼ਨ ਸਕੱਤਰ ਉਹਨਾਂ ਨੇ ਕਿਹਾ ਵੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਸਟੈਂਡਰਡ ਤੇ ਚੱਲਦਿਆਂ ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ ਆ। ਜੁਲਾਈ 'ਚ ਇਹ ਨੰਬਰ 1500 ਸੀਗਾ ਤੇ ਉਹ ਤੋਂ ਵੱਧ ਕੇ ਹੁਣ ਤੁਸੀਂ ਦੇਖ ਲਓ ਵੀ 7200 ਦੇ ਉੱਤੇ ਪਹੁੰਚ ਗਿਆ ਆ। ਸੋ ਬੜੇ ਸੀਰੀਅਸਲੀ ਇਹਦਾ ਮਤਲਬ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਜਿਹੜੇ DOT ਆ, FMCSA ਵਾਲੇ ਆ, ਉਹ ਸਖਤੀ ਕਰ ਰਹੇ ਆ। ਬਿਲਕੁਲ ਰਾਜਕਰਨ, ਜਿਹੜੇ ਆਪਾਂ ਇਸ ਵੇਲੇ ਹਾਲਾਤ ਪੈਦਾ ਕੀਤੇ ਹੋਏ ਆ, ਜਿਹੜੀਆਂ ਆਪਾਂ ਇਸ ਵੇਲੇ ਸਿਚੁਏਸ਼ਨਸ ਪੈਦਾ ਕੀਤੀਆਂ ਹੋਈਆਂ, ਖਾਸ ਕਰਕੇ ਜੇ ਫਿਰ ਅਗੇਨ ਆਪਾਂ ਗੱਲ ਕਰਾਂਗੇ, ਫਿਰ ਅਗੇਨ ਆਪਣੀ ਗੱਲ ਹੀ ਆਉਂਦੀ ਹੈ ਕਿ ਆਪਣੀ ਕਮਿਊਨਿਟੀ ਜੇ ਗੱਲ ਕਰੀਏ ਤੇ ਜਿਹੜੇ ਹਾਲਾਤ ਇਸ ਵੇਲੇ ਪੈਦਾ ਕਰ ਦਿੱਤੇ ਗਏ ਆ ਜਾਂ ਪੈਦਾ ਕਰ ਦਿੱਤੇ ਗਏ ਸੀ, ਉਹਦੇ ਉੱਤੇ ਚੱਲਦੇ ਹੋਏ ਜੇ ਦੇਖੀਏ ਕਿ ਇੰਗਲਿਸ਼ ਦੀ ਲੈਂਗੁਏਜ ਆ, ਠੀਕ ਆ, ਜਿਹੜੇ ਕਰੰਟ ਡਰਾਈਵਰ ਆਏ ਸੀਗੇ ਮੇਰੇ ਖਿਆਲ ਦੇ ਵਿੱਚ ਜਿਹੜੇ ਕਰੰਟ ਇਸ ਵੇਲੇ ਨਵੇਂ ਡਰਾਈਵਰ ਸੀਗੇ ਜਿਹੜੇ ਪਿਛਲੇ 5 ਸਾਲਾਂ 'ਚ ਆਏ ਸੀ, ਉਹਨਾਂ ਨੂੰ ਵੀ ਜੇ ਛੱਡ ਦਈਏ ਤੇ ਬਹੁਤ ਐਸੇ ਡਰਾਈਵਰ ਵੀ ਹੈਗੇ ਜਿਹੜੇ ਕਿ ਬੜੇ ਵਧੀਆ ਢੰਗ ਨਾਲ ਪਿਛਲੇ 10 15 20 ਸਾਲਾਂ ਤੋਂ ਕੰਮ ਕਰ ਰਹੇ ਸੀ। ਇੰਗਲਿਸ਼ ਥੋੜਾ ਜਿਹਾ ਹੱਥ ਤੰਗ ਸੀਗਾ, ਅੱਜ ਉਹਨਾਂ ਨੂੰ ਵੀ ਪ੍ਰੋਬਲਮ ਉਹੀ ਸੇਮ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਉਹ ਵੀ ਉਸੇ ਹੀ ਦਾਇਰੇ ਦੇ ਵਿੱਚ, ਉਸੇ ਹੀ ਐਂਗਲ ਦੇ ਵਿੱਚ ਆ ਗਏ ਨੇ। ਹਾਲਾਂਕਿ ਉਹਨਾਂ ਦਾ ਕਲੀਨ ਰੈਕਡ ਹੈਗਾ, ਹਾਲਾਂਕਿ ਉਹ ਕਲੀਨ ਕੰਮ ਕਰ ਰਹੇ ਹੈਗੇ ਆ, ਕਦੀ ਉਹਨਾਂ ਦੀ ਵਾਇਲੇਸ਼ਨਸ ਬਹੁਤ ਘੱਟ ਹੈਗੀਆਂ ਜਾਂ ਬਹੁਤ ਸੇਫ ਡਰਾਈਵਰ ਹੈਗੇ ਆ, ਬਟ ਅਨਫੋਰਚੂਨੇਟਲੀ ਜਿਹੜੀਆਂ ਸਿਚੁਏਸ਼ਨ ਕ੍ਰੀਏਟ ਹੋਈਆਂ ਉਹਦੇ ਨਾਲ ਉਹ ਵੀ ਡਰਾਈਵਰ ਜਿਹੜੇ ਇਸ ਵੇਲੇ ਉਹਨਾਂ ਦਾ ਭਵਿੱਖ ਵੀ ਧੁੰਦਲਾ ਹੋ ਰਿਹਾ, ਧੁੰਦਲਾ ਨਜ਼ਰ ਆ ਰਿਹਾ। ਤੇ ਬਾਕੀ ਜਿਹੜਾ ਇੰਗਲਿਸ਼ ਦੀ ਕਹਾਣੀ ਆ, ਕਿਉਂਕਿ ਰਾਜਕਿਰਨ ਇਹ ਲਾਇਸੈਂਸ ਇਸ਼ੂਐਂਸ ਦੇ ਵੇਲੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਜਦੋਂ ਕਹਿੰਦੇ ਨੇ ਕਿ ਉਹ ਆਟੇ 'ਚ ਲੂਣ ਪਾਇਆ ਤਾਂ ਚੱਲ ਜਾਂਦਾ, ਲੇਕਿਨ ਲੂਣ 'ਚ ਆਟਾ ਪਾਇਆ ਨਹੀਂ ਚੱਲਦਾ। ਸੋ ਇਹ ਲੂਣ 'ਚ ਆਟੇ ਵਾਲਾ ਕੰਮ ਹੋਇਆ ਪਿਆ ਸੀਗਾ। ਸੋ ਅਨਫੋਰਚੂਨੇਟ ਸਿਚੁਏਸ਼ਨ ਆ, ਬਟ ਆਪਾਂ ਆਪੇ ਇੱਥੇ ਆਏ ਆ, ਪਹੁੰਚੇ ਆ। ਜੀ ਸਰੋਤਿਓ, ਜੇ ਤੁਹਾਡਾ ਟਰੱਕਿੰਗ ਨੂੰ ਲੈ ਕੇ ਕੋਈ ਕੁਐਸਚਨ ਆ, ਕੋਈ ਸਵਾਲ ਵੀ ਹੈਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਆ, ਕਾਲ ਕਰ ਸਕਦੇ ਆ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 4082725200 ਦੇ ਉੱਤੇ। ਜੀ ਹਰਜੋਤ ਸਿੰਘ ਜੀ। ਜੀ ਸੋ ਕੱਲਾ ਰਮਨ ਜੀ ਆਪਣਾ ਨਹੀਂ, ਹੋਰ ਵੀ ਜਿਹੜੇ ਕਈ ਗੋਰਿਆਂ ਦੀਆਂ ਕੰਪਨੀਆਂ ਵੀ ਆ ਜਾਂ ਹੋਰ ਕਮਿਊਨਿਟੀ ਦੀਆਂ, ਉਹ ਵੀ ਬਹੁਤ ਧੜਾ ਧੜ ਬੰਦ ਹੋ ਰਹੀਆਂ ਹੈਗੀਆਂ। ਇੱਕ 52 ਟਰੱਕਾਂ ਵਾਲੀ ਕੰਪਨੀ ਜਿਹੜੀ ਆ, CD ਲਾਈਫ ਵਾਲੇ ਰਿਪੋਰਟ ਕਰ ਰਹੇ ਆ ਵੀ ਉਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਆ ਉਹ ਬੰਦ ਕਰ ਦਿੱਤਾ। ਵਾਸ਼ਿੰਗਟਨ ਬੇਸਡ ਇਹ ਕੰਪਨੀ ਸੀ, ਐਲਡਰ ਲੌਜਿਸਟਿਕਸ, ਜਿਹੜੀ ਪੁਆਇਲਅਪ ਵਾਸ਼ਿੰਗਟਨ ਦੇ ਵਿੱਚ ਆ। ਕਹਿੰਦੇ ਵੀ ਕੋਸਟ ਆਫ ਆਪਰੇਸ਼ਨ ਬਹੁਤ ਜ਼ਿਆਦਾ ਆ। 2 ਟਰੱਕਾਂ ਤੋਂ ਉਹਨਾਂ ਨੇ 2010 ਸ਼ੁਰੂ ਕੀਤੀ ਸੀ ਤੇ 145 ਟਰੱਕ ਉਹਨਾਂ ਦੇ ਇੱਕ ਟਾਈਮ ਦੇ ਉੱਤੇ ਪਹੁੰਚ ਗਏ ਸੀ। ਰਾਈਟ ਨਾਓ ਉਹਨਾਂ ਦੇ 52 ਟਰੱਕ ਸੀ, ਸੋ ਉਹਨਾਂ ਨੇ ਬੰਦ ਕਰਤੀ। ਇਸੇ ਤਰ੍ਹਾਂ ਇੱਕ ਹੋਰ ਕੰਪਨੀ ਆ, ਉਹਨਾਂ ਦੇ 29 ਟਰੱਕ ਸੀ, ਉਹਨਾਂ ਨੇ ਚੈਪਟਰ 11 ਜਿਹੜੇ ਫਾਈਲ ਕੀਤੀ ਹੈਗੀ, VIV ਟਰਾਂਸ ਇਨਕਾਰਪੋਰੇਸ਼ਨ ਇਲੀਨੋਇਸ ਸ਼ਿਕਾਗੋ ਦੇ ਵਿੱਚ, ਤੇ ਉਹਨਾਂ ਨੇ ਚੈਪਟਰ 11 ਫਾਈਲ ਕੀਤੀ ਆ। ਕਹਿੰਦੇ ਵੀ ਗ੍ਰੇਟ ਫਰੇਟ ਰਿਸੈਸ਼ਨ ਜਿਹੜਾ ਆ ਤੇ ਟਰੱਕਿੰਗ ਦੇ ਵਿੱਚ ਲੌਂਗੈਸਟ ਡਾਊਨ ਟਰਨ ਇਨ ਟਰੱਕਿੰਗ ਹਿਸਟਰੀ। ਇਹ ਤਾਂ ਬਿਲਕੁਲ ਸਹੀ ਆ ਵੀ ਇਸ ਵਾਰੀ ਜਿਹੜਾ ਡਾਊਨ ਟਰਨ ਸੀ ਉਹ ਕਾਫੀ ਲੰਮਾ ਹੋ ਗਿਆ, ਜਿਹਦਾ ਅਸਰ ਬਹੁਤ ਸਾਰੀਆਂ ਕੰਪਨੀਆਂ ਦੇ ਪਿਆ ਹੈ। ਜੀ ਇਹ ਜਿਹੜਾ ਡਾਊਨਵਰਡ ਟ੍ਰੈਂਡ ਆ, ਇਹ ਪਤਾ ਨਹੀਂ, ਜਿੱਦਾਂ ਆਪਾਂ ਰੌਕ ਬਾਟਮ ਕਰਦੇ ਨੇ, ਕਿੰਨਾ ਚਿਰ ਹੋ ਗਿਆ ਰਮਨ ਜੀ, ਵੀ ਹੋਰ ਪਤਾ ਨਹੀਂ ਇਹਨੇ ਥੱਲੇ ਕਿਹੜੀ ਇਹਨਾਂ ਨੇ ਖੱਡ ਪੱਟੀ ਹੋਈ ਆ ਵੀ ਉਹਦੇ ਵਿੱਚ ਹੀ ਥੱਲੇ ਨੂੰ ਜਾਈ ਜਾਂਦਾ ਆ। ਸੋ ਸਿਚੁਏਸ਼ਨ ਸੁਧਰਨ ਤੇ ਕਦੋਂ ਤੱਕ ਅਸਾਰ ਜਿਹੜੇ ਉਹ ਨਜ਼ਰ ਆਉਂਦੇ ਆ? ਇਹ ਹੁਣ ਓਵਰਆਲ ਇਕਨੋਮੀ ਨੂੰ ਲੈ ਕੇ ਚੱਲੂਗਾ, ਦੇਖ ਕੇ ਚੱਲਣਾ ਹੈ, ਜਾਂ ਕਦੋਂ ਆ? ਹੁਣ ਭਵਿੱਖਬਾਣੀ ਤਾਂ ਚਲੋ ਕਿਸੇ ਦੀ ਨਹੀਂ ਕੀਤੀ ਜਾ ਸਕਦੀ, ਪਰ ਕੀ ਕਿਆਸ ਰਹੀਆਂ ਆ, ਕੀ ਮਾਰਕੀਟ ਕੀ ਦੱਸਦੀ, ਇੰਡਸਟਰੀ ਕੀ ਕਹਿੰਦੀ ਆ? ਰਾਜਕੀਰ ਇਹੋ ਹੀ ਆ ਕਿ ਹਰ ਇੱਕ ਬੰਦਾ ਇਸ ਆਸ ਤੇ ਬੈਠਾ ਹੈਗਾ ਕਿ ਜੇ ਅਸੀਂ ਸਹੀ ਕੰਮ ਕਰ ਰਹੇ ਹੈਗੇ ਆ ਤਾਂ ਇਵੈਂਚੁਅਲੀ, ਕਿਉਂਕਿ ਦੇਖੋ ਟਰੱਕਿੰਗ ਇਜ਼ ਨਾਟ ਗੋਇੰਗ ਐਨੀਵੇਅਰ। ਇਹ ਹਮੇਸ਼ਾ ਆਪਾਂ ਗੱਲ ਕਰਦੇ ਆ, ਹਮੇਸ਼ਾ ਕਰਦੇ ਰਵਾਂਗੇ। ਟਰੱਕਿੰਗ ਇਜ਼ ਨਾਟ ਗੋਇੰਗ ਐਨੀਵੇਅਰ। ਟਰੱਕਿੰਗ ਇਜ਼ ਅ 1 ਟ੍ਰਿਲੀਅਨ ਡਾਲਰ ਲਾਗੇ ਦੀ ਇੰਡਸਟਰੀ ਹੈਗੀ ਆ। ਇਟਸ ਨਾਟ ਗੋਇੰਗ ਐਨੀਵੇਅਰ। 70% ਜਿਹੜਾ ਫਰੇਟ ਹੈਗਾ ਅਮਰੀਕਾ ਦੇ ਵਿੱਚ ਟਰੈਵਲ ਕਰਦਾ, ਕੈਨੇਡਾ ਦੇ ਵਿੱਚ, ਅਮਰੀਕਾ ਸਾਰੇ ਪਾਸੇ ਟਰੈਵਲ ਕਰਦਾ ਹੈ, ਉਹ ਟਰੱਕਿੰਗ ਤੇ ਹੀ ਟਰੈਵਲ ਕਰਦਾ ਹੈ। ਸੋ ਇਟਸ ਨਾਟ ਗੋਇੰਗ ਐਨੀਵੇਅਰ। ਯੈਸ, ਟਰੱਕਿੰਗ ਦੇ ਵਿੱਚੋਂ ਬੈਡ ਐਕਟਰਸ ਆਰ ਗੋਇੰਗ out.
ਡੈਫੀਨੇਟਲੀ ਜਿਹੜਾ ਇਸ ਵੇਲੇ ਜ਼ੋਰ ਲੱਗਾ ਹੋਇਆ ਐਡਮਿਨਿਸਟ੍ਰੇਸ਼ਨ ਦਾ, ਉਹ ਬੈਡ ਐਕਟਰਸ ਨੂੰ ਬਾਹਰ ਕੱਢਣ ਦਾ ਲੱਗਾ ਹੋਇਆ। ਸੋ ਬੈਡ ਐਕਟਰਸ ਦੇ ਲਈ ਇਹ ਜ਼ਰੂਰੀ ਨਹੀਂ ਗਾ ਕਿ ਇੱਕ ਕਮਿਊਨਿਟੀ ਜੋ ਹੈਗੀ ਆ, ਬਹੁਤ ਸਾਰੀਆਂ ਕਮਿਊਨਿਟੀਜ਼ ਵਿੱਚ ਇਨਵੋਲਵ ਹੈਗੀਆਂ, ਸਾਰੇ ਲੋਕੀ ਇਨਵੋਲਵ ਹੈ। ਇਟਸ ਟਰੱਕਿੰਗ ਦੇ ਵਿੱਚ ਜਿਹੜੇ ਬੈਡ ਐਕਟਰਸ ਹੈਗੇ ਆ, ਉਹ ਇਸ ਵੇਲੇ ਬਿਲਕੁਲ ਐਡਮਿਨਿਸਟ੍ਰੇਸ਼ਨ ਦੀ ਨਜ਼ਰ 'ਤੇ ਆ। ਅਤੇ ਦੂਜੇ ਬੰਨੇ ਆਪਣੇ ਗੁਆਂਢੀ ਮੁਲਕ ਵੱਲੋਂ ਵੀ ਇੱਕ ਕੰਮ ਹੋ ਰਿਹਾ ਹੈਗਾ ਉੱਥੇ ਕੈਨੇਡਾ ਦੇ ਵਿੱਚ। ਅਕਤੂਬਰ 23 ਨੂੰ ਬਿੱਲ 60 ਪ੍ਰਪੋਜ਼ ਕੀਤਾ ਗਿਆ, ਹਾਈਵੇ ਟ੍ਰੈਫਿਕ ਐਕਟ, ਜਿਹਦੇ ਵਿੱਚ ਕਿ ਉਹਨਾਂ ਨੇ ਐਵੀਡੈਂਸ ਫਰੋਮ ਦਾ ਐਪਲੀਕੈਂਟ ਮੰਗਿਆ ਹੈਗਾ, ਜਿਹੜੇ ਕਿ ਓਨਟਾਰੀਓ ਫੋਟੋ ਕਾਰਡ ਹੈਗਾ, ਓਨਟਾਰੀਓ ਦੀ ਜਿਹੜੀ ਪ੍ਰੋਵਿੰਸ ਹੈਗਾ, ਉਹਦੇ ਵਿੱਚ ਓਨਟਾਰੀਓ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਭਮੀਤ ਸਿੰਘ ਹੁਣ ਸਰਕਾਰੀਆ ਉਹਨਾਂ ਨੇ ਇਹ ਇੰਟਰੋਡਿਊਸ ਕੀਤਾ ਹੈਗਾ। ਉਹ ਵੀ ਸਖਤੀ, ਉੱਧਰ ਵੀ ਸਖਤੀ ਕਾਫੀ ਹੋ ਰਹੀ ਹੈਗੀ ਆ, ਸਖਤੀ ਕਰ ਰਹੇ ਹੈਗੇ ਆ ਲਾਇਸੈਂਸਿੰਗ ਦੇ ਉੱਤੇ, ਕਿਉਂਕਿ ਲਾਇਸੈਂਸਿੰਗ ਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਉੱਧਰ ਵੀ ਫਰੋਡ ਕਾਫੀ ਜ਼ਿਆਦਾ ਵਧਿਆ ਪਿਆ ਸੀਗਾ। ਸੋ ਇਹ ਚਲੋ ਕੈਨੇਡਾ ਤੇ ਅਮਰੀਕਾ ਦਾ ਤਾਂ ਇਹ ਰੰਗ ਹੈ ਨਾ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਆ, ਵੀ ਨਾਲ ਦਾ ਵੀ ਬੰਦਾ ਜਿਹੜਾ ਹੈ, ਨਾਲ ਦਾ ਕੰਟਰੀ ਜਿਹੜਾ ਆ, ਉਹ ਵੀ ਸਖਤੀ ਕਰਨ ਲੱਗ ਜਾਂਦਾ। ਸੋ ਇਹ ਸਖਤੀ ਜਿਹੜੀ ਆ ਇਸ ਵੇਲੇ ਕਾਫੀ ਹੱਦ ਤੱਕ ਦੋਨੋਂ ਪਾਸੇ ਲਾਇਸੈਂਸਿੰਗ ਦੀ ਵੱਧ ਰਹੀ ਆ। ਔਰ ਲਾਇਸੈਂਸਿੰਗ ਦੇ ਨਾਲ ਨਾਲ ਰਾਜਕਿਰਨ ਹੁਣ ਜਿਹੜੀ ਸਖਤੀ ਹੈਗੀ ਆ ਨਾ, ਹੋਰ ਕਈ ਡਿਪਾਰਟਮੈਂਟਸ ਹੈਗੇ ਜਿਨ੍ਹਾਂ ਉੱਤੇ ਸਖਤੀ ਵੱਧ ਰਹੀ ਹੈਗੀ ਆ। ਜਿਹੜਾ ਕਿ ਇੱਕ ਦੇਖੋ 2017 ਦੇ ਵਿੱਚ 26,000 ਦੇ ਕਰੀਬ ਜਿਹੜੇ 2600 ਦੇ ਕਰੀਬ ਜਿਹੜੇ ਸਰਟੀਫਾਈਡ ਸਕੂਲ ਇੰਸਟਰਕਟਰ ਸੀਗੇ, ਜਿਹੜੇ ਸਕੂਲ ਸੀਗੇ 2600 ਦੇ ਨੇੜੇ ਸੀਗੇ। 2019 ਦੇ ਵਿੱਚ ਇਹਨੂੰ ਲੀਨੀਅੰਸੀ ਦਿੱਤੀ ਗਈ ਅਤੇ ਹੋਰ ਜਿਹੜੇ ਬੰਦੇ ਸਰਟੀਫਾਈਡ ਕੀਤੇ ਗਏ, ਥਰਡ ਪਾਰਟੀ ਸਰਟੀਫਿਕੇਸ਼ਨ, ਸੈਲਫ ਸਰਟੀਫਿਕੇਸ਼ਨ ਹੋਈ, ਉਹਦੇ ਵਿੱਚ 32,000 ਦੇ ਕਰੀਬ ਹੋਰ ਇੰਸਟਰਕਟਰਸ ਜਿਹੜੇ ਆ ਇਸ ਇੰਡਸਟਰੀ ਦੇ ਵਿੱਚ ਆ ਗਏ। ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਆ ਇੰਸਟਰਕਟਰ ਆ ਗਏ, ਜਿਹੜੇ ਟਰੱਕ ਸਿਖਾਉਣ ਵਾਲੇ ਆ। ਇੱਥੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਦੇ 'ਚ ਇਹ ਪਤਾ ਲੱਗਾ ਹੈਗਾ ਕਿ ਜਿਹੜੇ ਪਹਿਲੇ ਸਰਟੀਫਾਈਡ ਇੰਸਟਰਕਟਰ ਸੀਗੇ, ਉਹਨਾਂ ਦੇ ਅਕੋਰਡਿੰਗਲੀ, ਜਿਹੜਾ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ 160 ਘੰਟੇ ਦੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਂਦੀ ਸੀਗੀ। ਔਰ ਹੁਣ ਆਡਿਟ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਦੂਜੇ 32,000 ਦੇ ਕਰੀਬ ਜਿਹੜੇ ਹੋਰ ਲੋਕੀ ਜਿਹੜੇ ਵਿੱਚ ਆਏ ਸੀਗੇ ਇਸ ਇੰਸਟਰਕਟਰ ਬਿਜ਼ਨਸ ਦੇ ਵਿੱਚ, ਸਕੂਲ ਬਿਜ਼ਨਸ ਦੇ ਵਿੱਚ, ਕਈ ਸਕੂਲਾਂ ਦੇ ਵਿੱਚ ਇਹ ਚੀਜ਼ ਆਈ ਹੈ ਦੇਖਣ ਨੂੰ ਕਿ ਉੱਥੇ 2 ਘੰਟੇ ਤੱਕ ਦੀ ਹੀ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ। ਸੋ ਇਹ ਬਹੁਤ ਅਲਾਰਮਿੰਗ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ। ਇਹਦੇ ਨਾਲ ਨਾਲ ਜਿਹੜੀ ਡਰੱਗ ਟੈਸਟਿੰਗ ਹੈਗੀ ਆ, ਉਹਦੇ ਵਿੱਚ ਵੀ ਬਹੁਤ ਸਕਰੂਟਨੀ ਹੋ ਰਹੀ ਹੈਗੀ ਆ ਇਸ ਵੇਲੇ। DOT ਆਡਿਟਸ ਆ ਰਹੇ ਹੈਗੇ ਲੋਕੇਸ਼ਨਸ ਦੇ, ਜਿਹੜੀਆਂ ਲੋਕੇਸ਼ਨਸ ਡਰੱਗ ਟੈਸਟ ਕਰਦੀਆਂ ਹੈਗੀਆਂ, ਉਹਨਾਂ ਦੇ ਉੱਤੇ ਵੀ ਸਕਰੂਟਨੀ ਹੋ ਰਹੀ ਹੈਗੀ ਆ, ਬਿਕੋਜ਼ ਉੱਥੋਂ ਵੀ ਕਾਫੀ ਜਿਹੜੀ ਆ ਕੰਮ ਖਰਾਬ ਕੀਤਾ ਜਾਂਦਾ ਹੈਗਾ। ਸੋ ਇਹ ਨਹੀਂ ਗਾ ਕਿ ਇਕੱਲਾ ਡਰਾਈਵਰ ਲਾਇਸੈਂਸ ਦੇ ਉੱਤੇ ਹੈਗਾ, ਹੋਰ ਵੀ ਜਿਹੜੀਆਂ ਇਹਦੇ ਨਾਲ ਟਰੱਕਿੰਗ ਦੇ ਨਾਲ ਰਿਲੇਟਡ ਇੰਡਸਟਰੀਜ਼ ਹੈਗੀਆਂ, ਉਹਨਾਂ ਦੇ ਉੱਤੇ ਕਾਫੀ ਜਿਹੜਾ ਆ ਜ਼ੋਰ ਸ਼ੋਰ ਦੇ ਨਾਲ ਇਨਵੈਸਟੀਗੇਸ਼ਨ ਹੋ ਰਹੀ ਆ ਕਿ ਕਿੱਥੇ ਕਿੱਥੇ ਕੋਤਾਹੀ ਹੋ ਰਹੀ ਆ, ਕਿੱਥੇ ਕਿੱਥੇ ਲੀਨੀਅੰਸੀ ਹੋ ਰਹੀ ਆ, ਕਿੱਥੇ ਕਿੱਥੇ ਕਿਹੜੀਆਂ ਪ੍ਰੋਬਲਮਸ, ਇਸ਼ੂਜ਼ ਖੜੇ ਕੀਤੇ ਜਾ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਾਇਦ ਕਾਫੀ ਟਫ ਜਿਹੜਾ ਕਿੱਤਾ ਹੋ ਜਾਣਾ ਆ। ਜਿੰਨਾ ਸੌਖਾ ਸਮਝਿਆ ਜਾਂਦਾ ਸੀ, ਓਨਾ ਸੌਖਾ ਰਹਿਣਾ ਨਹੀਂ ਰਾਜਕਰਨ ਜੀ। ਆਪਣੇ ਇੱਕ ਗੁਆਂਢੀ ਮੁਲਕ ਕੈਨੇਡਾ ਤੋਂ ਕਮੈਂਟ ਪਾਉਂਦੇ ਆ ਵੀ ਹੋਰ ਪਾਓ ਵੋਟਾਂ ਟਰੰਪ ਨੂੰ, ਤੇ ਕਹਿੰਦੇ ਵੀ ਹੁਣ ਸਵਾਦ ਆਇਆ। ਗੱਲ ਇਹ ਆ ਵੀ ਟਰੰਪ ਨੇ ਤਾਂ ਕੁਛ ਨਹੀਂ ਕੀਤਾ ਨਵਾਂ। ਇਹ ਸਾਰੇ ਰੂਲਸ ਇੰਗਲਿਸ਼ ਵਾਲਾ, ਸਾਰੇ ਜਿਹੜੇ ਰੂਲ ਉਹ ਸਾਰੇ ਪਹਿਲਾਂ ਵਾਲੇ ਸੀ, ਸਿਰਫ ਉਹਨਾਂ ਨੇ ਇੰਪਲੀਮੈਂਟ ਕੀਤੇ ਆ। ਹੁਣ ਮੈਂ ਤੁਹਾਡੇ ਮੁਲਕ ਦੀ ਗੱਲ ਕਰਦਾ, ਕੈਨੇਡਾ ਵਾਲਿਆਂ ਦੀ। ਅੱਜ ਦੀ ਨਿਊਜ਼ ਆ CBC ਦੀ, ਕਹਿੰਦੇ ਵੀ ਕ੍ਰੈਕ ਡਾਊਨ ਔਨ ਆਊਟ ਆਫ ਕੰਟਰੋਲ ਟਰੱਕਿੰਗ ਲੂਪਹੋਲਸ ਪ੍ਰੋਮਿਸਡ ਇਨ ਅਪਕਮਿੰਗ ਫੈਡਰਲ ਬਜਟ, ਡਰਾਈਵਰ ਇਨਕਾਰਪੋਰੇਸ਼ਨ। ਸੇਮ ਜਿੱਦਾਂ ਕੈਲੀਫੋਰਨੀਆ 'ਚ ਵੀ ਨਹੀਂ ਜੀ, ਸਾਡੇ ਤਾਂ W2 ਤੇ ਨਹੀਂ ਇੰਪਲਾਈ, ਇੰਡੀਪੈਂਡੈਂਟ ਕੰਟਰੈਕਟਰਸ ਆ। ਉਹ ਕਹਿੰਦੇ ਵੀ $1 ਬਿਲੀਅਨ ਦਾ ਕੈਨੇਡਾ 'ਚ ਸਕੈਮ ਹੁੰਦਾ ਇਹਦਾ, ਵੀ W2 ਤੇ ਪਾਉਂਦੇ ਨਹੀਂ ਹੈ ਉਹਨਾਂ ਨੂੰ। ਸੋ ਉਹਦੇ ਲਈ ਤੁਹਾਡੀ ਜਿਹੜੀ ਨਵੀਂ ਚੁਣੀ ਹੋਈ ਸਰਕਾਰ ਆ, ਕਾਰਨੀ ਗਵਰਨਮੈਂਟ, ਉਹਨਾਂ ਨੇ $77 ਮਿਲੀਅਨ ਜਿਹੜਾ ਰੱਖਿਆ ਆ ਵੀ ਵੋਟਾਂ ਕਾਰਨੀ ਨੂੰ ਹੈ। ਹੁਣ ਉਹ ਗੱਲ ਹੋ ਗਈ ਜੀ। ਉਹ ਕਹਿੰਦੇ ਵੀ ਅਸੀਂ ਇਹਨੂੰ ਇੰਪਲੀਮੈਂਟ ਕਰਨਾ ਆ, ਵੀ ਦੇਖੋ ਵੀ ਇਹ ਤਾਂ ਸ਼ਰੇਆਮ $1 ਬਿਲੀਅਨ ਦਾ ਜਿਹੜਾ ਫਰਾਡ ਆ ਉਹ ਹੋ ਰਿਹਾ ਹੈਗਾ। ਸੋ ਇਹ ਆ ਵੀ ਸਾਰੀਆਂ ਸਰਕਾਰਾਂ ਜਦੋਂ ਆਊਟ ਆਫ ਕੰਟਰੋਲ ਚੱਲ ਜਾਏ ਨਾ ਲੂਪ ਹੋਲਸ, ਤੇ ਫਿਰ ਨੈਚੁਰਲੀ ਦੇਖੋ ਰਮਨ ਜੀ, ਹਰਜੋਤ ਜੀ, ਗੱਲ ਇਹ ਆ, ਜਦੋਂ ਇਕੋਨਮੀ ਦੇ ਵਿੱਚ ਮਾਹੌਲ ਡਾਵਾਂਡੋਲ ਹੁੰਦਾ ਤੇ ਉਹਨਾਂ ਨੇ ਸਾਰੀਆਂ ਚੋਰ ਮੋਰੀਆਂ ਜਿਹੜੀਆਂ ਫੜਨੀਆਂ ਹੁੰਦੀਆਂ, ਜਦੋਂ ਸਾਰਿਆਂ ਦੇ ਜੇਬਾਂ 'ਚ ਪੈਸੇ ਡਿੱਗ ਰਹੇ ਹੁੰਦੇ, ਉਦੋਂ ਕਿਸੇ ਨੂੰ ਨਹੀਂ ਫਰਕ ਪੈਂਦਾ ਹੁੰਦਾ। ਜਦੋਂ ਘਟ ਜਾਂਦੇ ਆ ਉਦੋਂ ਫਿਰ ਇਹ ਕੰਮ ਸਖਤੀ ਵੱਲ ਨੂੰ ਜਿਹੜਾ ਉਹ ਵਧਣ। ਜੀ ਰਮਨ ਜੀ। ਰਾਜਕਰਨ, ਮੈਂ ਕੱਲ ਮੈਨੂੰ ਫਲੋਰੀਡਾ ਤੋਂ ਗੋਰੇ ਦੀ ਕਾਲ ਆਈ, ਨਾਪਟਾ ਦੇ ਨੰਬਰ ਦੇ ਉੱਤੇ, ਤੇ ਮੇਰੀ ਕੱਲ
ਕਾਫੀ ਉਹਨਾਂ ਨਾਲ ਗੱਲਬਾਤ ਹੋਈ, ਤੇ ਮੈਂ ਉਹਨੂੰ ਜਦ ਨਾਲ ਗੱਲਬਾਤ ਕਰ ਰਿਹਾ ਸੀਗਾ, ਤੇ ਮੈਂ ਉਹਨੂੰ ਇਹ ਚੀਜ਼ ਆਪਣੇ ਵੱਲੋਂ, ਤੇ ਮੈਂ ਇਹ ਚੀਜ਼ ਬੜੇ ਮਤਲਬ ਕਿ ਸਿਆਣੇ ਹੋ ਕੇ ਕਹੀ ਵੀ, ਮੈਂ ਕਿਹਾ ਵੀ ਦੇਖੋ ਇੰਨਾ ਫੈਡਰਲ ਡਾਲਰ ਹੈਗਾ, ਟੈਕਸ ਭਰਦੇ ਹੈਗੇ, ਸਾਰਾ ਕੁਝ ਕਰਦੇ ਹੈਗੇ ਆ, ਤੇ ਸੀਰੀਅਸਲੀ ਕਹਿੰਦਾ, ਗੋਰੇ ਨੇ ਹੱਸ ਕੇ ਕਿਹਾ, ਕਹਿੰਦਾ ਨੋ, ਨਨ ਆਫ them fill tax, they all are on 1099, so don't worry, we are not losing any tax money। ਸੋ ਮੈਂ ਹੈਰਾਨ ਸੀਗਾ ਕਿ ਉਹ ਬੰਦੇ ਨੂੰ ਇਹ ਚੀਜ਼ ਜਿਹੜੀ ਆ, ਇਹ ਚੀਜ਼ ਉਹਨੇ ਮਤਲਬ ਬੜੇ ਪਿਆਰ ਦੇ ਨਾਲ ਕਹੀ, ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਦੈਟਸ ਓਕੇ, ਕਹਿੰਦਾ they are not filing any taxes, they are all on 1099, so don't worry, we are not losing any tax। ਇਹ ਤਾਂ ਹੁਣ ਦੇਖੋ ਨੋਨ ਫੈਕਟ ਹੀ ਆ ਨਾ ਸਾਰਿਆਂ 'ਚ ਵੀ ਕਿੰਨੀ ਗ੍ਰੋਸ ਹੁੰਦੀ ਤੇ ਟੈਕਸ ਕਿੰਨੇ ਦਾ ਭਰਿਆ ਜਾਂਦਾ ਹੈ। ਇਹ ਤਾਂ ਹੁਣ ਸਾਰਿਆਂ ਨੂੰ ਪਤਾ। ਹਰਜੋਤ ਜੀ, ਤੁਸੀਂ ਓਬਾਮਾ ਕੇਅਰ ਕਰਦੇ ਜਦੋਂ ਕੋਵਿਡ ਕੈਲੀਫੋਰਨੀਆ, ਤੁਸੀਂ ਦੇਖਿਆ ਹੀ ਆ ਉਹਦੇ ਵਿੱਚ ਕਿੰਨਾ ਹੁੰਦਾ ਤੇ ਕਿਵੇਂ ਜਿਹੜਾ ਇਸ ਦੇ ਵਿੱਚ ਜਿਹੜਾ ਹੁੰਦਾ। ਹੁਣ ਇਹ ਨਹੀਂ ਪਤਾ ਵੀ ਸਾਰਾ ਕੁਛ ਹੀ ਉਹਦੇ ਵਿੱਚ ਕਿੱਦਾਂ ਆ, ਕਿਵੇਂ ਆ, ਪਰ ਚਰਚਾ ਤਾਂ ਇਦਾਂ ਹੀ ਜਿਹੜੀ ਚੱਲਦੀ ਰਹਿੰਦੀ ਆ। ਸੋ ਅਗਲੇ ਹੁਣ ਇਹ ਜੇ ਕਹਿਣ ਲੱਗ ਜਾਣਗੇ ਵੀ ਅਸੀਂ ਟੈਕਸ ਮਨੀ ਵੀ ਨਹੀਂ ਲੂਜ਼ ਕਰ ਰਹੇ, ਤੇ ਫਿਰ ਸਾਨੂੰ ਉਹਦੇ ਨਾਲ ਕੀ ਹੈ, ਇੱਕ ਹੋਰ ਨਵਾਂ ਐਂਗਲ ਜਿਹੜਾ ਉਹ ਉਹਨਾਂ ਨੇ ਲੈ ਆਂਦਾ। ਵੇਵ ਚੱਲ ਰਹੀ ਹੈ, ਪਰ ਚਲੋ ਇਹ ਆ ਵੀ ਸਹੀ ਹੋ ਕੇ ਚੱਲੋ ਸਾਰੇ ਜਾਣੇ। ਮੇਨ ਜਿਹੜੀ ਗੱਲ ਇਸ ਦੇ ਵਿੱਚ ਇਹ ਹੈਗੀ ਆ। ਕਾਲਰਸ ਲੈਣੇ ਆਪਣੇ ਨਾਲ ਜੁੜੇ ਨੇ ਜਗਰੂਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਭਾਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀ ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਜੀ। ਰਾਜਕਰਨ ਜੀ, ਕੱਲ ਜਾਂ ਪਰਸੋਂ ਦੀ ਤੁਹਾਡੀ ਇੱਕ ਰਿਪੋਰਟ ਮੈਂ ਸੁਣ ਰਿਹਾ ਸੀਗਾ, ਜਿਹੜੀ ਕਿ ਟਰਲੋਕ ਔਰ ਮੋਡੈਸਟੋ ਦੇ 25 ਪੈਲਟ ਚੋਰੀ ਹੋਏ ਨੇ, ਹਨਾ ਜੀ, ਤੁਸੀਂ ਖਬਰ ਕਰ ਰਹੇ ਸੀਗੇ। ਤੇ ਉੱਥੇ ਸਰਦਾਰ ਖਾਲਸਾ ਜੀ, ਹਰਜੋਤ ਸਿੰਘ ਜੀ ਖਾਲਸਾ ਜੀ ਨੇ ਇੱਕ ਗੱਲ ਕਹੀ ਸੀ ਵੀ ਇਹ ਸਾਡੇ ਗੁਰਦੁਆਰਿਆਂ ਨੂੰ, ਸਾਡੇ ਭਾਈਚਾਰੇ ਨੂੰ ਇਕੱਠਿਆਂ ਹੋ ਕੇ ਇਹ ਚੀਜ਼ ਦਾ ਹੱਲ ਕਰਨਾ ਚਾਹੀਦਾ, ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ, ਰਾਈਟ ਜੀ। ਸੋ ਉਹਦੇ ਤਹਿਤ ਅਸੀਂ ਜਿੰਨੀ ਕੁ ਖਾਲਸਾ ਜੀ ਲੋੜ ਅਨੁਸਾਰ ਨਹੀਂ, ਲੋੜ ਤੋਂ ਵੱਧ ਆਲਵੇਜ਼ ਗੁਰੂ ਘਰ ਗੱਲ ਕਰਦੇ ਹਾਂ, ਭਾਈਚਾਰੇ ਨਾਲ ਗੱਲ ਕਰਦੇ ਹਾਂ। ਈਵਨ ਤੁਹਾਡੇ ਚੋਂ ਇਸ ਵਾਰ ਇੱਥੇ ਕੋਈ ਨਹੀਂ ਸੀ, ਗੁਰਦੁਆਰਾ ਸਾਹਿਬ ਨਗਰ ਕੀਰਤਨ ਨੂੰ ਐਤਵਾਰ ਨੂੰ ਫੁੱਲ ਦੀ ਸਟੇਜ ਤੋਂ ਇੰਨੀ ਸੰਗਤ ਦੇ ਵਿੱਚ ਵੀ 5 ਤੋਂ 10 ਮਿੰਟ ਇਸੇ ਟਰੱਕਿੰਗ ਕਾਰੋਬਾਰ ਦੇ ਉੱਤੇ ਲਾਏ ਹੋਏ, ਸੰਭਾਲ ਲਓ, ਨਹੀਂ ਆਪਾਂ ਮਾਰੇ ਜਾਵਾਂਗੇ। ਸਾਨੂੰ ਚੰਗੀਆਂ ਗੱਡੀਆਂ ਸਾਡੇ ਦਰਾਂ ਮੂਹਰੇ ਇਸ ਕਾਰੋਬਾਰ ਨੇ ਖੜਾਤੀਆਂ। 80% ਸਾਡਾ ਭਾਈਚਾਰਾ ਟਰੱਕਿੰਗ 'ਚ ਰੋਟੀ ਖਾ ਰਿਹਾ, ਚਾਹੇ ਉਹ ਟਰੱਕ ਡਰਾਈਵਰ ਆ, ਚਾਹੇ ਓਨਰ ਪੇਟਰ ਆ, ਚਾਹੇ ਕੰਪਨੀ ਮਾਲਕ ਆ, ਚਾਹੇ ਵਰਕਸ਼ਾਪ ਦਾ ਕੰਮ ਕਰਦਾ, ਟਾਇਰਾਂ ਦਾ ਕਰਦਾ, ਐਫਟੇ ਦਾ ਕਰਦਾ, ਲਾਇਸੈਂਸ ਪਲੇਟਾਂ ਦਾ ਕਰਦਾ, ਇੰਸ਼ੋਰੈਂਸ ਦਾ ਕਰਦਾ। ਟਰੱਕਿੰਗ ਸਕੂਲ ਅੱਜ ਬੰਦ ਹੋਣ ਜਾ ਰਹੇ ਨੇ ਸਾਡੇ, ਇਹ ਤੁਸੀਂ ਦੇਖੋਗੇ, ਹਨਾ। ਸੋ ਇਹ ਚੀਜ਼ਾਂ ਦੀ ਲੋੜ ਆ ਸਾਨੂੰ ਇਹ ਤੇ ਕੰਮ ਕਰਨ ਦੀ। ਮੈਂ ਇੱਕ ਚੀਜ਼ ਤੁਹਾਡੇ ਨਾਲ ਅੱਗੇ ਤੁਰਨ ਤੋਂ ਪਹਿਲਾਂ ਮੈਂ ਬੇਨਤੀ ਵੀ ਕਰਾਂ, ਕੁਝ ਮਹੀਨਾ ਕੁ ਪਹਿਲਾਂ ਮੈਂ ਸ਼ਾਇਦ ਯਾਦ ਹੋਵੇ ਤੁਹਾਡੇ, ਮੈਂ ਬੋਲਦਿਆਂ ਗੱਲ ਕਹੀ ਸੀ ਵੀ ਸਾਨੂੰ ਇਕੱਠਿਆਂ ਹੋਣ ਦੀ ਲੋੜ ਆ। ਹਰ ਗੁਰੂ ਘਰ, ਹਰ ਸ਼ਹਿਰ ਦੇ ਵਿੱਚ ਕੁਛ ਮੀਟਿੰਗਾਂ ਰੱਖੀਆਂ, ਮੂਹਰਲੇ ਸਮਿਆਂ 'ਚ ਸਮਾਂ ਬਣ ਜਾਣਾ, ਲੋਕਾਂ ਨੂੰ ਐਜੂਕੇਟ ਕਰ ਲਈਏ। ਲੋਕਾਂ ਨੂੰ ਅਕਲ ਹੈਗੀ, ਪਰ ਸਾਨੂੰ ਕਿਹੜਾ ਇਹਨੂੰ ਹੁਲਾਰਾ ਦੇਣਾ ਪੈਣਾ ਵਾ। ਤੇ ਤੁਸੀਂ ਮੀਡੀਆ ਦੇ ਰਾਹੀਂ ਇਹ ਜ਼ਰੂਰ ਉਸ ਚੀਜ਼ ਨੂੰ ਸਹਿਮਤੀ ਪ੍ਰਗਟਾਇਆ ਕਰੋ। ਮੈਨੂੰ ਯਾਦ ਆ ਉਸ ਦਿਨ ਤੁਸੀਂ ਰਾਜਕਰਨ ਸਿੰਘ ਜੀ ਨੇ ਇਹ ਗੱਲ ਕਹੀ ਵੀ ਆਉਣਾ ਨਹੀਂ ਕਿਸੇ ਨੇ, ਮੈਨੂੰ ਪਤਾ ਨਹੀਂ ਆਉਂਦੇ, ਪਰ ਘੱਟੋ ਘੱਟ ਅਸੀਂ ਇਹਨੂੰ ਇਸ ਤਰੀਕੇ ਨਾਲ ਅੱਗੇ ਤੋਰੀਏ ਜੇ ਆਪਾਂ ਆਪਣੇ ਇਸ ਬਿਜ਼ਨਸ ਨੂੰ ਚੱਲਦਿਆਂ ਰੱਖਣਾ ਵਾ। ਹੁਣ ਆਪਣੇ ਢਿੱਲੋਂ ਸਾਹਿਬ ਨੇ ਗੱਲ ਕਰਦਿਆਂ ਕਿਹਾ ਕਿ ਗੋਰੇ ਨਾਲ ਗੱਲ ਹੋਈ ਆ ਕਿਸੇ ਨਾਲ ਕਿ 1099 ਉਹ ਪੇ ਕਰਦੇ ਆ। ਸੱਚੀ ਗੱਲ ਆ, ਅੱਜ W2 ਦੇ ਖਰਚੇ ਕੱਢ ਕੇ ਲੋਕਾਂ ਨੂੰ ਦੱਸ ਦਈਏ ਤੁਹਾਡੀ ਕੰਪਨੀ ਘਾਟੇ 'ਚ, ਤਨਖਾਹ ਨਹੀਂ ਬਚ ਰਹੀ ਡਰਾਈਵਰਾਂ ਨੂੰ। ਜੇ ਕੋਈ ਇੱਕ ਓਨਰ ਆਪਰੇਟਰ ਘਰ ਚਲਾਉਣਾ ਚਾਹਵੇ ਤਾਂ ਚੱਲਦਾ ਨਹੀਂ, ਤਨਖਾਹ 'ਚੋਂ 2000 ਪੈ ਰਿਹਾ, $1000 ਪੈ ਰਿਹਾ ਜੇ ਲੀਗਲ ਚਲਾਉਂਦੇ ਆ। ਫਿਰ ਵੀ ਕਿਉਂ ਚੱਲ ਰਿਹਾ? ਕਿਉਂਕਿ ਹਾਲੇ ਵੀ ਉਹੀ ਹਾਲਾਤ ਨੇ, ਲੋਕਾਂ ਨੂੰ ਖਰਚਿਆਂ ਦਾ ਨਹੀਂ ਪਤਾ। ਸਾਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਐਜੂਕੇਟ ਕਰਨ ਲਈ ਨਾ, ਦੇਖੋ ਇੱਥੇ ਇਹ ਨਾ ਸਮਝੀਏ ਵੀ ਲੋਕੀ ਸਿਆਣੇ ਬਣਨ, ਅਸੀਂ ਕਿਤੇ ਨਾ ਕਿਤੇ ਸਾਨੂੰ ਕੋਈ ਥੋੜ੍ਹਾ ਬਹੁਤਾ ਇਹਨਾਂ ਚੀਜ਼ਾਂ ਤੇ ਐਫਰਟ ਕਰਨਾ ਪਊ। ਨਹੀਂ ਤਾਂ ਜਿਹੜੀ ਚੀਜ਼ ਅਸੀਂ ਇੱਜ਼ਤਾਂ ਸਾਡੇ ਪੁਰਖਿਆਂ ਨੇ 50 ਸਾਲ ਤੋਂ 100 ਸਾਲ ਤੋਂ ਇੱਥੇ ਆ ਕੇ ਜੋ ਹਾਲਾਤ ਝੱਲ ਕੇ ਪਹੁੰਚੇ ਆ, ਅਸੀਂ ਆ 5 ਸਾਲਾਂ 'ਚ ਉੱਥੇ ਪਹੁੰਚਦਿਆਂ ਕਰਤੇ ਆ। ਇੱਥੇ ਟਰੱਕਿੰਗ ਦੇ ਨਾਲ ਰਿਲੇਟਡ ਕਿਤੇ ਹੋਰ ਜਿੰਨੇ ਵੀ ਨੇ ਉਹ ਵੀ ਮਰਨਗੇ ਜੇ ਅਸੀਂ ਨਾ ਇਕੱਠੇ ਹੋ ਕੇ ਤੁਰੇ ਨਾ, ਜੇ ਅਸੀਂ ਨਾ ਗੁਰੂ ਘਰਾਂ 'ਚ ਜਾਂ ਨਾ ਅਸੀਂ ਸ਼ਹਿਰਾਂ ਦੇ ਵਿੱਚ ਇਕੱਠ ਰੱਖੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਐਜੂਕੇਟ ਕਰਿਆ, ਤਾਂ ਤੁਹਾਡੇ ਸਾਹਮਣੇ ਆ ਰਿਜ਼ਲਟ ਤੁਸੀਂ ਦੇਖ ਹੀ ਰਹੇ ਹੋ। ਆ ਐਕਸੀਡੈਂਟ ਜੋ ਹੋਇਆ ਦੁਬਾਰੇ ਇਹ ਆਏ ਦਿਨ ਹੋਣਗੇ, ਇਹ ਰੁਕਣੇ ਨਹੀਂ। ਗਲਤੀਆਂ ਉਵੇਂ ਹੀ ਚੱਲ ਰਹੀਆਂ ਨੇ ਹਲੇ ਵੀ। ਸੋ ਬੇਨਤੀਆਂ ਮੇਰਾ ਇਹੀ ਪੱਖਾ। ਕੋਈ ਨਹੀਂ, ਰੱਖੋ ਜਗਰੂਪ ਜੀ, ਤੁਸੀਂ ਰੱਖੋ, ਦੱਸ ਦਿਆ ਕਰੋ, ਅਨਾਉਂਸਮੈਂਟ ਆਪਾਂ ਕਰ ਦਿਆ ਕਰਾਂਗੇ, ਕੋਈ ਚੱਕਰ ਨਹੀਂ। ਤੁਸੀਂ ਰੱਖੋ ਪ੍ਰੋਗਰਾਮ, ਕੋਈ ਸੈਮੀਨਾਰ, ਕੋਈ ਇੱਕ ਨਾਲੇ ਨਾ ਜਗਰੂਪ ਭਾਜੀ ਆਪਾਂ ਕਰੈਕਟ ਕਰ ਦਈਏ, ਸਾਡੇ ਚੋਂ ਪ੍ਰਵੀਨ ਸ਼ਰਮਾ ਨਗਰ ਕੀਰਤਨ 'ਚ ਆਏ ਸੀ ਤੁਹਾਡੇ, ਅਸੀਂ ਗਏ ਸੀ ਕਿਉਂਕਿ ਸਾਰੇ ਪਾਸੇ ਜਾਣਾ ਪੈਂਦਾ, ਤੁਹਾਨੂੰ ਪਤਾ ਹੀ ਆ।
ਹਾਂ ਮੈਨੂੰ ਪਤਾ ਐਕਚੁਅਲੀ ਤੁਸੀਂ ਹੋਰ ਪਾਸੇ ਵੀ ਸਾਰੇ ਪ੍ਰੋਗਰਾਮ ਉਸੇ ਦਿਨ ਬਹੁਤ ਹੁੰਦੇ ਆ, ਮੈਂ ਦਰਸ਼ਨ ਨਹੀਂ ਹੋਏ, ਮੈਂ ਤਾਂ ਕਿਹਾ ਬਾਬਾ ਜੀ। ਤੇ ਦੂਸਰਾ ਜਿਹੜਾ ਨਾ ਆਪਾਂ ਗੁਰੂ ਘਰਾਂ ਦਾ ਹੁਣ ਇੱਥੇ ਜੁੜੇ ਰਹੋ, ਗੁਰੂ ਘਰਾਂ ਦਾ ਮੇਰਾ ਕਹਿਣ ਦਾ ਮਤਲਬ ਸਾਡਾ ਇਹ ਸੀ ਵੀ ਹਰਮੀਤ ਕੌਰ ਢਿੱਲੋਂ ਜੋ ਜਸਟਿਸ ਡਿਪਾਰਟਮੈਂਟ ਤੋਂ ਜਦੋਂ ਤੋਂ ਹੀ ਆਪਣੇ 2 ਪੰਜਾਬੀ ਮੁੰਡਿਆਂ ਦੇ ਐਕਸੀਡੈਂਟ ਹੋਏ ਆ, ਆਪਣੇ ਸਿੱਖਾਂ ਦੇ ਪ੍ਰਤੀ ਹੇਟ ਬਹੁਤ ਜ਼ਿਆਦਾ ਫੈਲਦੀ ਆ, ਖਾਸ ਕਰਕੇ ਸੋਸ਼ਲ ਮੀਡੀਆ ਤੇ। ਜਿਹੜੇ ਇੰਡੀਆ ਦੇ ਜਿਹੜੇ ਹੈਂਡਲਰਸ ਹੈਗੇ ਆ, ਉਹਨਾਂ ਨੇ ਬਹੁਤ ਜ਼ਿਆਦਾ ਫੈਲਾਈ ਆ, ਹਨਾ। ਉਹ ਨੈਚੁਰਲੀ ਕਿਉਂਕਿ ਉਹ ਮਿਲੀਅਨਸ ਦੇ ਵਿੱਚ ਆ, ਉਹ ਜਦੋਂ ਤੁਸੀਂ ਸਰਚ ਕਰਦੇ ਹੋ ਉੱਪਰ ਆ ਜਾਂਦੇ ਆ। ਸੋ ਜਸਟਿਸ ਡਿਪਾਰਟਮੈਂਟ ਸਹਿਮਤ ਤੁਹਾਨੂੰ ਮੈਂ ਕੱਟਿਆ ਨਹੀਂ ਤੁਹਾਡੀ ਗੱਲ ਨੂੰ, ਮੈਂ ਮਾਫੀ ਚਾਹੁੰਦਾ, ਮੈਂ ਕੱਟਿਆ ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋਇਆ, ਕੱਲ ਵਾਲੀ ਨਾਲ ਜਿਹੜੀ ਤੁਸੀਂ ਪੱਖ ਰੱਖਿਆ ਮੈਂ ਪੂਰਾ ਸਹਿਮਤ ਸੀ, ਤਾਈਓ ਮੈਂ ਉਹ ਪੱਖ ਰੱਖਿਆ ਵਾ। ਦੂਜੇ ਨੰਬਰ ਤੇ ਇੱਕ ਇਹ ਵੀ ਆ ਨਾ, ਸਾਡੇ ਲੋਕਾਂ ਨੂੰ ਇਹ ਐਜੂਕੇਟ ਕਰਨਾ ਪੈਣਾ। ਲੋਕਾਂ ਕੋਲੇ ਅੱਜ ਮੀਡੀਆ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਕਿਹੜੀ ਵੀਡੀਓ ਵਾਇਰਲ ਕਰਨੀ ਆ ਕਿਹੜੀ ਨਹੀਂ ਕਰਨੀ। ਅਗਲਿਆਂ ਦੇ IT ਸੈੱਲ ਬਣਾ ਕੇ ਬਹਿ ਗਏ ਨੇ ਗੋਰੇ, ਉਹਨਾਂ ਕੋਲੇ ਕੰਪਨੀਆਂ, ਉਹ ਅਗਲੇ ਚਾਹੁੰਦੇ ਆ ਤੁਹਾਨੂੰ ਖਤਮ ਕਰਨਾ। IT ਸੈੱਲ ਉਹੀ ਵੀਡੀਓ ਤੇ ਅਸੀਂ ਵਾਇਰਲ ਹੋ ਰਹੀ ਆ ਜਿਹੜੀ ਉਹ ਚਾਹੁੰਦੇ ਆ, ਜਿਹੜੀ ਨਹੀਂ ਚਾਹੁੰਦੇ ਅਗਲੇ ਦੱਬ ਰਹੇ ਨੇ ਜੀ। ਜਿਹੜੀ ਆਪਣਾ ਆਮ ਬੱਚਾ ਆ ਕੇ ਕਹਿੰਦਾ ਜੀ ਫਲਾਨੀ ਵੀਡੀਓ ਵਾਇਰਲ ਨਹੀਂ ਕਰੀ, ਅਸੀਂ ਕਿਹਦੇ ਨਾਲ ਕਰ ਲਈਏ? ਸਾਡੇ ਕੋਲੇ IT ਸੈੱਲ ਕਿੱਥੋਂ ਆਪਣਾ, ਸਾਡੇ ਕੋਲੇ ਉਹ ਚੀਜ਼ਾਂ ਕਿੱਥੋਂ? ਅਸੀਂ ਬੈਠਾਂਗੇ ਤਾਂ ਤੁਰਾਂਗੇ। ਰਮਨ ਭਾਜੀ ਆ, ਇਹ ਰੌਲਾ ਪਾਉਂਦੇ ਰਹਿ ਜਾਂਦੇ ਆ। ਠੀਕ ਆ, ਰਮਨ ਭਾਜੀ ਨੂੰ ਮੈਂ ਬਹੁਤ ਵਾਰੀ ਕਿਹਾ, ਠੀਕ ਆ, ਆਪਾਂ ਆਪਣੀ ਟਰੱਕਿੰਗ ਐਸੋਸੀਏਸ਼ਨ ਬਣਾਈ ਆ, ਥੋੜਾ ਜਿਹਾ ਇਹਦੇ ਤੇ ਵੀ ਦੁਬਾਰਾ ਵਰਕ ਕਰੀਏ, ਇਹਦੇ ਤੇ ਲੋਕਾਂ ਨੂੰ ਦੱਸੀਏ ਵੀ ਅਸੀਂ ਕਿੱਥੇ ਖੜੇ ਆ ਤੇ ਕੀ ਅੱਗੇ ਫਿਊਚਰ ਸਾਡੀ ਪਲੈਨਿੰਗ ਆ। ਤੁਸੀਂ ਮਿਲ ਕੇ ਸਾਰੇ ਜਾਣੇ ਨਾਪਟਾ ਦੇ ਨਾਲ ਮਿਲ ਕੇ ਜਗਰੂਪ ਜੀ, ਤੁਸੀਂ ਸ਼ਹਿਰਾਂ ਦੇ ਵਿੱਚ ਇਕੱਠ ਪਲਾਨ ਕਰੋ, ਹਰ ਮਹੀਨੇ ਕਿਸੇ ਇੱਕ ਸ਼ਹਿਰ ਦੇ ਵਿੱਚ ਕਰਕੇ ਥੋੜਾ ਜਿਹਾ ਕਰਨਾ ਸ਼ੁਰੂ ਕਰੋ। ਇਹ ਕੰਟੀਨਿਊਸ ਐਫਰਟ ਕਰਨਾ ਪੈਣਾ ਆਪਾਂ ਨੂੰ, ਸਾਰਿਆਂ ਨੂੰ ਮਿਲ ਜੁਲ ਕੇ, ਸਾਰਿਆਂ ਨੂੰ ਮਿਲ ਜੁਲ ਕੇ ਆਪਾਂ ਨੂੰ ਕਰਨਾ ਸਾਰੀ ਸੰਗਤ ਜਾਣਦੀ ਆ। ਪੁਰਾਣਾ ਗੁਰਦੁਆਰਾ ਟਕਸਾਲ ਦਾ ਸਥਾਨ ਹੈ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਉੱਥੋਂ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਸਾਥ ਦਿੰਦੀ ਆ। ਅੰਗਰੇਜ਼ੀ ਦੀਆਂ ਕਲਾਸਾਂ ਸ਼ੁਰੂ ਕਰੀਆਂ, ਲੋਕੀ ਸ਼ਰਮ ਮੰਨਦੇ ਆ ਅੰਗਰੇਜ਼ੀ ਸਿੱਖਣ ਤੋਂ। ਉੱਥੇ ਆ ਕੇ ਬੱਚੇ ਆਉਂਦੇ ਆ, ਕਾਰਡ ਲੈਂਦੇ ਆ, ਪਰ ਪਰਸਨਲੀ ਕਹਿ ਦਿੰਦੇ ਆ ਵੀ ਸਾਨੂੰ ਸ਼ਰਮ ਆਉਂਦੀ ਆ, ਸਾਰਿਆਂ 'ਚ ਅੰਗਰੇਜ਼ੀ ਨਹੀਂ ਅਸੀਂ ਸਿੱਖ ਸਕਦੇ। ਸ਼ਰਮ ਸਾਨੂੰ ਚੋਰੀ ਕਰਦੇ ਆਉਣੀ ਚਾਹੀਦੀ ਆ, ਸਰਦਾਰਾਂ ਨੂੰ ਵੀ ਅਸੀਂ ਚੋਰੀ ਕਰ ਰਹੇ ਹਾਂ, ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਚੱਪਲਾਂ ਪਾ ਕੇ ਤੁਰੇ ਫਿਰਦੇ ਆ, ਸ਼ਰਮ ਆਉਣੀ ਚਾਹੀਦੀ ਆ। ਬਾਥਰੂਮ ਕਰਦੇ ਆ, ਸ਼ਰਮ ਆਉਣੀ ਚਾਹੀਦੀ ਆ। ਟਰੱਕ ਆਪਣੇ ਗੈਸ ਸਟੇਸ਼ਨਾਂ 'ਚ ਪਾਰਕ ਕਰਕੇ ਅੰਦਰ ਜਾਂਦੇ ਆ, ਅੰਗਰੇਜ਼ੀ ਸਿੱਖਣ ਦੇ ਵਿੱਚ ਕਾਹਦੀ ਸ਼ਰਮ? ਸਮਾਂ ਤੇ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਸਾਇੰਟਿਸਟ ਵੀ ਆਪਣੇ ਆਪ ਨੂੰ ਹਰ ਮਹੀਨੇ ਅਪਗ੍ਰੇਡ ਕਰਦੇ ਆ। ਮੈਡੀਕਲ ਡਾਕਟਰ ਨੇ, ਉਹਨਾਂ ਨੇ ਕਹਿਤਾ ਵੀ ਅਸੀਂ ਇੱਕ ਵਾਰੀ ਸਰਟੀਫਿਕੇਟ ਲੈ ਲਿਆ, ਡਾਕਟਰ ਬਣ ਗਏ, ਹਰ ਸਾਲ ਕਿਉਂ ਟ੍ਰੇਨਿੰਗਾਂ ਲੱਗਦੀਆਂ? ਉਹ ਸ਼ਰਮ ਮੰਨਦੇ ਨਹੀਂ, ਕਿਉਂਕਿ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਕਿ ਤੁਹਾਨੂੰ ਹਰ ਸਾਲ ਅਪਡੇਟ ਕਰਨਾ ਹੀ ਪੈਣਾ ਆਪਣੇ ਆਪ ਨੂੰ। ਲੋਕੀ ਆਪਣੇ ਆਪ ਤੇ ਇਨਵੈਸਟ ਕਰਦੇ ਆ। ਇੱਥੇ ਲੋਕੀ $250 ਉਹ ਇੱਕ ਬੱਚਾ ਉਹਨੇ ਆਪਣਾ ਉਹ ਬਣਾਇਆ ਬਿਜ਼ਨਸ ਦੇ ਤੌਰ ਤੇ, ਚਾਹੇ ਉਹ ਕਰ ਰਿਹਾ, ਪਰ ਲੋਕਾਂ ਨੂੰ ਅੰਗਰੇਜ਼ੀ ਦਾ ਸਿਖਾ ਰਹੇ। ਲੋਕੀ ਇੰਨੀ ਬਹਿਸ ਕਰਦੇ ਆ ਉਹਦੇ ਨਾਲ ਵੀ ਨਹੀਂ ਜੀ ਇਹ ਜ਼ਿਆਦੇ ਆ, ਤੂੰ ਸਾਨੂੰ 100 ਚ ਸਿਖਾ, 200 ਚ। ਮੰਨ ਲਓ ਯਾਰ $400 ਤੁਸੀਂ ਖਰਚ ਦੋਗੇ ਆਪਣੇ ਆਪ ਤੇ ਅੰਗਰੇਜ਼ੀ ਸਿੱਖਣ ਨੂੰ, ਕੀ ਤੁਹਾਡੇ ਲੋੜ ਆ ਜਾਊਗਾ? ਨਹੀਂ 35-40 ਲੱਖ ਲਾ ਕੇ ਵੀ ਤਾਂ ਆਏ ਆ। ਸੋ ਆਪਾਂ ਕਿੰਨੀ ਵਾਰੀ ਖਬਰਾਂ ਕੀਤੀਆਂ ਵੀ 90 ਸਾਲਾਂ ਦੇ ਬਜ਼ੁਰਗ ਗ੍ਰੈਜੂਏਟ ਹੋਏ ਆ ਯੂਨੀਵਰਸਿਟੀ ਚੋਂ, ਉਹਨੇ ਕਿਤੇ ਜੌਬ ਥੋੜ੍ਹਾ ਕਰਨੀ ਆ ਜਾ ਕੇ। ਠੀਕ ਹੈ, ਸਾਨੂੰ ਸ਼ਰਮ ਆਉਂਦੀ ਆ ਅੰਗਰੇਜ਼ੀ ਸਿੱਖਦੇ ਆ, ਸਾਨੂੰ ਸ਼ਰਮ ਨਹੀਂ ਆਉਂਦੀ ਸੜਕ ਤੇ ਪਿਸ਼ਾਬ ਕਰਦੇ ਆ, ਪੁੱਠੇ ਕੰਮ ਕਰਦੇ ਆ, ਸ਼ਰਮ ਆਉਣੀ ਚਾਹੀਦੀ। ਬਿਲਕੁਲ ਇਹ ਸਹੀ ਗੱਲ ਆ। ਦੇਖੋ ਇਹਦੇ ਵਿੱਚ ਇਹ ਆ ਨਾ, ਆਪਾਂ ਮੋਰਲਸ ਤੇ ਐਥਿਕਸ ਤੋਂ ਥੋੜੇ ਜਿਹੇ ਟੁੱਟ ਗਏ ਆ, ਤੇ ਇਹ ਇੱਕ ਆਪਾਂ ਨੂੰ ਸਾਰਿਆਂ ਨੂੰ ਹੀ ਗ੍ਰਾਸ ਰੂਟ ਲੈਵਲ ਤੋਂ ਸਾਰਿਆਂ ਨੂੰ ਮਿਲ ਜੁਲ ਕੇ ਘਰੋਂ ਲੈ ਕੇ ਅਮਨ ਭਾਜੀ ਤੱਕ ਸਾਰੇ ਪਾਸੇ ਸ਼ੁਰੂ ਕਰਨ ਦੀ ਓਪਨ ਬੇਨਤੀ ਕਰਦਾ ਸਾਰਿਆਂ ਨੂੰ, ਜਿੰਨੇ ਫ੍ਰਿਜਨੋ ਏਰੀਏ ਦੇ ਆ, ਜਦੋਂ ਮਰਜ਼ੀ ਹੁਕਮ ਕਰੋਗੇ, ਮੈਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਅਰੇਂਜ ਕਰੂੰ। ਜਲ ਪਾਣੀ ਤੋਂ ਲੈ ਕੇ ਕਿਸੇ ਰੁਪਈਆ ਨਹੀਂ ਕਿਸੇ ਨੂੰ ਲੋੜ ਖਰਚਣ ਦੀ, ਅਸੀਂ ਆਪਣੇ ਕੋਲੋਂ ਅਰੇਂਜਮੈਂਟ ਕਰਾਂਗੇ। ਜਿੰਨਾ ਮਰਜ਼ੀ ਵੱਡਾ ਇਕੱਠ ਕਰ ਲਈਏ, ਪਰ ਮੈਂ ਇਉਂ ਨਹੀਂ ਕਹਿੰਦਾ ਵੀ ਇਕੱਠ ਵੱਡਿਆਂ ਤੋਂ ਭਾਵ ਬੇਸਿਕ ਪਹਿਲਾਂ ਸਿਆਣੇ ਬੰਦੇ ਹੀ ਜੁੜਨ ਲੱਗ ਜਾਣ। ਜਦੋਂ ਮੈਂ ਸਟੇਜ ਤੋਂ ਬੋਲਿਆ, ਮੈਂ ਕਹਿੰਦਾ ਵੀਰ ਜੀ ਜਿਹਦੇ ਕੋਲੇ ਜਾਵਾਂ ਅਗਲੇ ਕਹਿਣ ਸਾਨੂੰ ਇਕੱਠੇ ਹੋਵੋ, ਸਾਨੂੰ ਲੋੜ ਹੈ। ਸਿਆਣੇ ਬੰਦਿਆਂ ਨੂੰ ਦੀਂਦਾ ਆਪਾਂ ਨੂੰ। ਹੁਣ ਇਹ ਮੀਡੀਆ ਜਿਹੜਾ ਤੁਹਾਡਾ ਵਾ ਨਾ ਜੀ, ਤੁਹਾਡੇ ਰਾਹੀਂ ਸੁਨੇਹਾ ਲਾ ਸਕਦੇ ਆ, ਉਦੋਂ ਬਾਅਦ ਬਹਿਣਾ ਪੈਣਾ। ਮੈਂ ਬੈਠਣ ਨੂੰ ਤਿਆਰ ਹਾਂ। ਗੁਰਦੁਆਰਾ ਸਾਹਿਬ ਜਿੱਦਾਂ ਹੁਕਮ ਕਰ ਦੋਗੇ ਆਪਾਂ ਕਰ ਲਵਾਂਗੇ। ਠੀਕ ਹੈ ਜੀ, ਧੰਨਵਾਦ। ਤੇ ਜਗਰੂਪ ਜੀ ਇੱਕ ਨਾ ਜਿੱਦਾਂ ਬੇਕਰਸਫੀਲਡ ਵਾਲਿਆਂ ਨੇ ਨਾ 16 ਨਵੰਬਰ ਨੂੰ ਰੱਖਿਆ ਹੈ, ਉੱਥੇ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦੇ ਵਿੱਚ ਸੈਮੀਨਾਰ ਆ, ਕਮਰਸ਼ੀਅਲ ਇੰਡਸਟਰੀ ਐਜੂਕੇਸ਼ਨ ਪ੍ਰੋਗਰਾਮ। CHP ਦੇ ਅਫਸਰ ਆ ਰਹੇ ਆ, ਹਰਦੀਪ ਢਾਲੀਵਾਲ, ਉਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਸੈਮੀਨਾਰ ਜਿਹੜਾ ਉਹ ਰੱਖਣਾ। ਸੋ ਇਸੇ ਤਰੀਕੇ ਦੇ ਨਾਲ ਮੈਨੂੰ ਉਮੀਦ ਆ ਵੀ ਇੱਥੇ ਵੀ ਕਈ CHP ਦੇ ਅਫਸਰ ਹੋਣਗੇ ਜਿਹੜੇ ਪੰਜਾਬੀ ਵੀ ਆ, ਦੂਜੇ ਵੀ ਆ, ਉਹਨਾਂ ਨੂੰ ਇੱਦਾਂ ਸੱਦ ਕੇ ਸਾਰੇ ਥਾਂ ਦੇ ਉੱਤੇ ਕਰੋ। ਪਰ ਇਹ ਵੀ ਜਾਓ ਜ਼ਰੂਰ ਸਾਰੇ ਜਾਣੇ। ਇਹ ਜਿਹੜੀ ਚੀਜ਼ ਜਿਹੜੀ ਉਸ ਦੇ ਵਿੱਚ ਮੇਨ ਬਾਟਮ ਲਾਈਨ ਜਿਹੜੀ ਉਹ ਨਾਲ ਆ। ਧੰਨਵਾਦ ਜਗਰੂਪ ਜੀ, ਬੜੀ ਮਿਹਰਬਾਨੀ ਕਾਲ ਦੇ ਲਈ ਤੇ ਬਹੁਤ ਸ਼ੁਕਰੀਆ।
ਰਾਜਕਰਨ ਦੱਸਦੇ ਆ, ਆਪਣੀ ਕਲਾਸ ਫ੍ਰੀ ਆ ਜਿਹੜੀ ਸਟਾਰਟਨ ਵਾਲੀ ਆ, ਉੱਥੇ ਵੀ 14 ਕੀ ਹੋਏ 10 ਚਲੋ 14 ਹੀ ਬੈਟਰ ਹੋਏ। ਆਪਾਂ ਇਹ ਪੋਜ਼ਿਟਿਵ ਲੈ ਕੇ ਚੱਲੀਏ ਵੀ 14 ਜਾਣਿਆਂ ਨੇ ਕੋਸ਼ਿਸ਼ ਕੀਤੀ ਆ। ਸੋ ਉਹਨਾਂ 14 ਜਾਣਿਆਂ ਨੂੰ ਦੇਖ ਕੇ ਹੋਰ ਵੀ ਬਾਕੀ ਜਿਹੜੇ ਆ ਉਹ ਮੋਟੀਵੇਟ ਹੋਣ, ਇੰਸਪਾਇਰ ਹੋਣ ਵੀ ਉਹਨਾਂ ਦਾ ਫਾਇਦਾ ਹੀ ਆ, ਹਰ ਇੱਕ ਦਾ ਫਾਇਦਾ ਆ, ਬਿਲਕੁਲ ਫਾਇਦਾ ਹੁੰਦਾ ਇਹਦੇ ਵਿੱਚ। ਸਰਦੂਲ ਜੀ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੈਂ ਨਾ 1984 ਦਾ ਜਿਸ ਦਿਨ ਇਹ ਕਾਂਡ ਹੋਇਆ ਸੀ ਇੰਦਰਾ ਗਾਂਧੀ ਦਾ, ਮੈਂ ਉਦੋਂ ਦਾ ਡਰਾਈਵਰ ਹਾਂ ਜੀ, ਤੇ 2003 ਦਾ ਮੈਂ ਇੱਥੇ ਟਰੱਕ ਚਲਾ ਰਿਹਾ ਅਮਰੀਕਾ ਦੇ ਵਿੱਚ। ਤੇ ਇਹ 2003 ਤੋਂ ਸਮਝ ਲਓ 2000 'ਚ ਮੈਂ ਇੱਥੇ ਪਹੁੰਚਿਆ ਸੀ, ਤੇ ਮੇਰਾ ਕੋਈ ਐਕਸੀਡੈਂਟ ਨਹੀਂ ਅਮਰੀਕਾ ਦੇ ਵਿੱਚ, ਕੋਈ ਸਾਰਾ ਇੰਡੀਆ ਤੋਂ ਲੈ ਕੇ ਇੱਥੋਂ ਤੱਕ। ਤੇ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਰਨ ਲੱਗਾ ਵੀ ਉਹ ਮੈਂ ਤੁਹਾਨੂੰ ਪਿਛੋਕੜ ਕਿਉਂ ਮੈਂ ਦੱਸਿਆ, ਇਹ ਡਰਾਈਵਰੀ ਕੀ ਚੀਜ਼ ਹੈ। ਡਰਾਈਵਰੀ ਇੱਕ ਭਗਤੀ ਹੈ। ਡਰਾਈਵਰ ਹਰ ਇੱਕ ਬੰਦਾ ਨਹੀਂ ਇਨਸਾਨ ਬਣ ਸਕਦਾ। ਡਰਾਈਵਰ ਬਣਨ ਲੱਗਿਆ ਬਹੁਤ, ਜਦੋਂ ਡਰਾਈਵਰ ਬਣਦਾ ਉਦੋਂ ਉਹਦੀ ਉਮਰ ਖਤਮ ਹੋ ਜਾਂਦੀ ਹੈ। ਮੈਂ ਖੁਦ ਹਾਲੀ ਡਰਾਈਵਰ ਨਹੀਂ ਬਣਿਆ। ਜਿਹੜੇ ਕੰਮ ਇਹ ਭਾਜੀ ਜਗਰੂਪ ਸਿੰਘ ਹੋਰੀ ਦੱਸਣ ਡਏ ਸੀ ਨਾ ਹੁਣੇ ਫੋਨ ਦੇ ਉੱਤੇ, ਬਹੁਤ ਵਧੀਆ ਇਹਨਾਂ ਦਾ ਸੁਝਾਅ ਹੈ। ਔਰ ਇਸ ਤਰੀਕੇ ਦੇ ਨਾਲ ਸਾਨੂੰ ਮੀਰੀ ਤੇ ਪੀਰੀ ਦੇ ਮਹਾਰਾਜ ਨੇ ਸਿਧਾਂਤ ਦਿੱਤੇ ਹੋਏ ਨੇ। ਜੇ ਮੇਰੇ ਪੂਰੇ ਗੁਰਦੁਆਰੇ ਸਾਹਿਬ ਜਾ ਕੇ ਅਸੀਂ ਲੰਗਰ ਛਕਣ ਜਾਂ ਉੱਥੇ ਕੀਰਤਨ ਸੁਣ ਨਹੀਂ ਜਾਣਾ, ਉਹ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਜੇ ਅਸੀਂ ਸਾਰੇ ਜਾਣੇ ਹਮਲਾ ਮਾਰੀਏ। ਤੇ ਜੇ ਨਾ ਹਮਲਾ ਮਾਰਿਆ ਆਪਾਂ ਨੇ, ਤੇ ਮੇਰੀ ਗੱਲ ਨੋਟ ਕਰ ਲਿਓ, ਕਿਉਂਕਿ ਮੈਂ ਉਹ ਇੰਦਰਾ ਗਾਂਧੀ ਵਾਲਾ ਟਾਈਮ ਵੇਖਿਆ ਅਸੀਂ ਕਿਵੇਂ ਬਚੇ। ਉਹ ਬੜੀਆਂ ਲੰਮੀਆਂ ਚੌੜੀਆਂ ਕਹਾਣੀਆਂ ਨੇ ਕਿੱਦਾਂ ਅਸੀਂ ਹੁਣ, ਉਸ ਸਮੇਂ ਮੈਂ ਕਾਨਪੁਰ ਸਿਟੀ ਦੇ ਵਿੱਚ ਸੀਗਾ, ਉਹ ਸਾਰੇ ਜਾਣਦੇ ਵੀ ਕਾਨਪੁਰ ਵਿੱਚ ਕੀ ਹੋਇਆ। ਬਾਕੀ ਜੇ ਤੁਸੀਂ ਆਪਾਂ ਸਾਰਿਆਂ ਜਾਣਿਆਂ ਨੇ ਜੇ ਇਹ ਨਾ ਕੰਮ ਕੀਤਾ, ਤੇ ਮੈਂ ਤੁਹਾਨੂੰ ਅੱਜ ਤੋਂ 2-3 ਸਾਲ ਪਹਿਲਾਂ ਮੈਂ ਇਹ ਇੱਕ ਕਾਲ ਕੀਤੀ ਸੀ, ਤੇ ਭਾਜੀ ਹਰਜੋਤ ਸਿੰਘ ਹੋਰਾਂ ਨੇ ਥੋੜਾ ਜਿਹਾ ਗੁੱਸਾ ਮੰਨਿਆ ਸੀ, ਪਰ ਮੈਂ ਕੋਈ ਗੱਲ ਨਹੀਂ, ਮੈਂ ਗੁੱਸਾ ਮੰਨਣਾ ਜੋ ਵੀ ਫੋਟੋਆਂ ਨਾ ਇਹੋ ਜਿਹੀਆਂ ਟਰੱਕਾਂ ਤੇ ਨਹੀਂ ਲੱਗਣੀਆਂ ਚਾਹੀਦੀਆਂ। ਕਿਉਂਕਿ ਮੈਂ ਵਿਓਮੰਗ ਸਟੇਟ ਦੇ ਵਿੱਚ ਲਵ ਦਾ ਪੰਪ ਪੈਂਦਾ, ਜਿੱਥੇ 18 ਨੂੰ ਤੇ 25 ਕੱਟਦੀ ਆ, ਉੱਥੇ ਬੜਾ ਪੁਰਾਣਾ ਪੰਪ ਵਾ। ਮੈਂ ਉੱਥੇ ਨਾ ਬਾਬਾ ਦੀਪ ਸਿੰਘ ਦੀ ਖੰਡੇ ਵਾਲੀ ਫੋਟੋ ਤੇ ਸਿਰ ਤਲੀ ਤੇ ਧਰਿਆ, ਤੇ ਮਤਲਬ ਉਹਨਾਂ ਦੀ ਫੋਟੋ ਨੇ ਸਿੰਘ ਨੇ ਲਾਈ, ਕੋਈ ਬਾਲ ਕੱਟੇ ਸੀ ਮੁੰਡੇ ਤੇ ਗੋਰਾ ਤੇ ਗੋਰੀ ਲਾਗੋਂ ਦੀ ਲੰਘਦੇ ਜਾਣ, ਮੈਂ ਸ਼ੀਸ਼ਾ ਸਾਫ਼ ਕਰਨਿਆ, ਉਹ ਕੋਈ ਮਾਈ ਗਾਡ ਕਰਦੀ ਜਾਏ ਵੀ ਉਹ ਗੋਰਾ ਤੇ ਗੋਰੀ ਭੇਜਦੇ ਵੀ ਉਹਨਾਂ ਨੂੰ ਪਤਾ। ਤੁਹਾਨੂੰ ਤੇ ਪਤਾ ਵੀ ਬਾਬਾ ਦੀਪ ਸਿੰਘ ਆ, ਉਹਨਾਂ ਨੂੰ ਤੇ ਤੁਸੀਂ ਕ੍ਰਿਮੀਨਲ ਨਜ਼ਰ ਆ ਰਹੇ ਹੋ ਨਾ। ਤੇ ਸੰਤਾਂ ਦੀ ਫੋਟੋ, ਮੈਂ ਤੇ ਸੰਤਾਂ ਦੇ ਨਾਲ ਰਿਹਾ ਵਾਂ, ਕਦੀ ਉਹਨਾਂ ਨੇ ਇਹੋ ਜਿਹੀ ਬੁੱਕਲ ਮਾਰ ਕੇ ਤੇ ਮੋਢੇ ਤੇ ਸਟੇਨ ਰੱਖ ਕੇ ਮੈਨੂੰ ਦੱਸ ਦਿਓ ਕਿ ਫੋਟੋ ਉਹਨਾਂ ਦੀ ਓਰੀਜਨਲ ਹੈਗੀ ਆ ਕੋਈ ਵੀ। ਸਿੰਘਾਂ ਦੀਆਂ ਫੋਟੋਆਂ ਮਗਰ ਲਾਈਆਂ, ਖਾਲਿਸਤਾਨ ਜਿੰਦਾਬਾਦ। ਚਲੋ ਖਾਲਿਸਤਾਨ ਦੇ ਤਾਂ ਆਪਾਂ ਨੂੰ ਲੋੜ ਆ, ਅਸੀਂ ਕਰਨੀ ਹੈ ਖਾਲਿਸਤਾਨ ਦੀ, ਪਰ ਜਿਹੜੀਆਂ ਫੋਟੋਆਂ ਦੇ ਬਾਰੇ ਤੁਸੀਂ ਇੱਕ ਟ੍ਰੇਸੀ ਦੇ ਟਰੱਕ ਉਹਨਾਂ ਨੇ ਕਾਸਕੋ ਜੋ ਵਾਪਸ ਕੀਤਾ ਇਹ ਫੋਟੋ, ਕਹਿੰਦੇ ਇਹਨੂੰ ਕਵਰ ਕਰਕੇ ਆ, ਨਹੀਂ ਤੇ ਅਸੀਂ ਤੁਹਾਡਾ ਲੋਡ ਨਹੀਂ ਲੈਣਾ। 2-3 ਸਾਲ ਪਹਿਲਾਂ ਭਾਜੀ ਹੋਰਾਂ ਨੂੰ ਯਾਦ ਆ ਗਿਆ ਹੋਣਾ, ਮੈਂ ਕਾਲ ਕੀਤੀ ਸੀ ਕਿ ਇਹ ਕੰਮ ਤੋਂ ਬਚ ਜਾਓ। ਬਾਕੀ ਥੈਂਕ ਯੂ ਹੁਣ ਜੀ, ਥੈਂਕ ਯੂ ਸਰਦੂਲ ਜੀ। ਕਾਲਰਸ ਹੋਰ ਵੀ ਬਹੁਤ ਨੇ, ਮਾਫੀ ਚਾਹੁੰਦਾ ਜੀ, ਬਹੁਤ ਸ਼ੁਕਰੀਆ। ਠੀਕ ਹੈ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਫੋਟੋ ਤੇ ਤਾਂ ਅਸੀਂ ਬਹੁਤ ਚਿਰ ਤੋਂ ਸ਼ੋਅ ਕਰਦੇ ਰਹੇ ਆ ਵੀ ਫੋਟੋਆਂ ਨਹੀਂ ਲਾਣੀਆਂ ਚਾਹੀਦੀਆਂ, ਰਵਰ ਭਾਜੀ ਵੀ ਕਰਦੇ ਰਹੇ ਆ। ਹੋਇਆ ਵੀ ਹੁਣ ਕਈ ਪਤਾ ਨਹੀਂ ਕਿੱਦਾਂ ਦੀਆਂ ਹੋਈ ਹੋਈ ਗੱਲਬਾਤ, ਉਹ ਨਹੀਂ ਪਤਾ ਜਾਣਦੇ ਆ ਨਾਲੇ ਨਾ ਵੀ। ਤੁਸੀਂ ਰਾਜਕਿਰਨ ਯਕੀਨ ਮੰਨਿਓ, ਅਸੀਂ ਫ੍ਰਿਜ਼ਨੋ ਨੂੰ ਕੱਲ ਗਏ ਸੀਗੇ, ਤੇ ਫ੍ਰਿਜ਼ਨੋ ਦੇ ਰਸਤੇ ਦੇ ਵਿੱਚ ਅਸੀਂ ਗਿਣਦੇ ਗਏ ਕਿ ਕਿੰਨੇ ਕੁ ਡਰਾਈਵਰ ਜਿਹੜੇ ਆ ਆਪਣੇ ਟਰੱਕ ਵਾਲੇ ਫੋਨ ਤੇ ਆ, ਤੇ ਕਿੰਨੇ ਕੁ ਆਪਣੇ ਟਰੱਕਾਂ ਦੇ ਉੱਤੇ ਫੋਟੋਜ਼ ਜਾਂ ਸਾਈਨਸ ਜਾਂ ਖੰਡੇ ਜਾਂ ਝਾਲਰਾਂ ਅੱਗੇ ਲੱਗੀਆਂ ਹੈਗੀਆਂ। ਤੇ ਅਜੇ ਵੀ 20 to 30% ਟਰੱਕ ਸਾਨੂੰ ਐਸੇ ਦਿਖੇ ਜਿਨ੍ਹਾਂ ਤੇ ਅਜੇ ਫੋਟੋਆਂ ਤੇ ਝਾਲਰਾਂ ਲੱਗੀਆਂ, ਔਰ ਆਲਮੋਸਟ 70% ਆਪਣੇ ਪੰਜਾਬੀ ਟਰੱਕ ਡਰਾਈਵਰ ਫੋਨ ਤੇ ਦਿਸੇ। ਸੋ ਇਹ ਸਾਡੀ ਆਬਜ਼ਰਵੇਸ਼ਨ ਆ ਲਾਈਵ, ਜਿਹੜੀ ਅਸੀਂ ਕੱਲ ਕੀਤੀ ਆ ਫਰੋਮ ਆਪਣੇ ਲੇਥਰੋਪ ਤੋਂ ਲੈ ਕੇ ਫ੍ਰਿਜ਼ਨੋ ਤੱਕ ਤੇ ਵਾਪਸੀ ਤੇ ਆਉਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਟਿਲ ਆਹ ਜਿਹੜਾ ਹਾਦਸਾ ਵਾਪਰਿਆ ਹੈਗਾ, ਰੀਸੈਂਟ ਹਾਦਸਾ ਵਾਪਰਿਆ ਓਨਟਾਰੀਓ ਵਾਲਾ, ਇਹਦੇ ਵਿੱਚ ਲੱਗ ਰਿਹਾ ਕਿ ਹੋ ਸਕਦਾ ਫੋਨ ਕ੍ਰਿਟੀਕਲ ਚੀਜ਼ ਹੋਵੇ, ਫੋਨ ਤੇ ਹੋਵੇ, ਕਿਉਂਕਿ ਜਿਸ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਗਿਆ, ਬ੍ਰੇਕ ਨਹੀਂ ਲਾਈ ਗਈ ਜਾਂ ਕੁਛ ਵੀ ਜੋ ਵੀ ਆ, ਪਰ ਉਹਦੇ ਵਿੱਚ ਇਹ ਚੀਜ਼ ਜਿਹੜੀ ਡਿਸਟਰੈਕਸ਼ਨ ਜਿਹੜੀ ਆ ਇਹ ਬਹੁਤ ਜ਼ਿਆਦਾ ਹੈਗੀ ਆ। ਔਰ 70% ਤੋਂ ਵੀ ਉੱਤੇ ਸ਼ਾਇਦ ਹੋਊਗਾ ਜਿਹੜਾ ਅਸੀਂ ਦੇਖਿਆ ਕਿ ਜਿੰਨੇ ਵੀ ਡਰਾਈਵਰ ਲਾਗੇ ਨਹੀਂ ਲੰਘ ਰਹੇ ਸੀਗੇ ਫੋਨ ਤੇ ਸੀਗੇ ਜੀ। ਜਸਵੀਰ ਜੀ। ਹਾਂਜੀ, ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ, ਵਾਹਿਗੁਰੂ ਦੀ ਕਿਰਪਾ ਆਪਣੇ ਆਪੇ ਹੋ ਜਾਣੀ ਆਟੋ।
ਜਦ ਤੱਕ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਕਾਨੂੰਨ ਦੇ ਨਾਲ ਖਿਲਵਾੜ ਕਰਦੇ ਆ, ਕਿਸੇ ਦੇਵੀ ਦੇਵਤੇ ਦੀ, ਕਿਸੇ ਧਰਮ ਦੀ ਕੋਈ ਕਿਰਪਾ ਸੰਭਵ ਨਹੀਂ ਹੈ ਹੋਣੀ। ਗੱਲ ਧਿਆਨ ਨਾਲ ਸੁਣਨੇ ਵਾਲੀ ਹੈ। ਤੇ ਅਸੀਂ ਕਈ ਘਟਨਾਵਾਂ ਨੂੰ ਧਰਮ ਨਾਲ ਇਵੇਂ ਹੀ ਜੋੜ ਬੈਠਦੇ ਆ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਵੀ ਤੰਦਰੁਸਤ ਰਹਿ ਸਕਦੇ ਆ ਅਸੀਂ। ਧਰਮ ਨੂੰ ਵੀ ਮੰਨੋ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਕਰੋ। ਨੰਬਰ 2 ਤੇ ਆ ਜਾਓ। ਤੇ ਜਿਹੜੇ ਵੀਰਾਂ ਨੂੰ ਇੱਕ ਪ੍ਰੋਬਲਮ ਹੈ ਜੀ ਇੰਗਲਿਸ਼ ਵਾਲੀ, ਜੇ ਤਾਂ ਪੰਜਾਬੀ ਇੰਗਲਿਸ਼ ਬੋਲਦਾ ਉਹਦੀ ਤਾਂ 75% ਸਮਝਦੇ ਆ, ਜੇ ਗੋਰਾ ਪੁਲਿਸ ਅਫਸਰ % ਸਮਝ ਪਾਉਂਦੇ ਆ। ਜਿਹੜੇ ਗੋਰੇ ਪੁਲਿਸ ਅਫਸਰ ਵਿੱਚੋਂ ਕੋਈ ਇੰਗਲਿਸ਼ ਖਾ ਵੀ ਜਾਂਦੇ ਜੀ, ਇਹ ਥੋੜੀ ਬਹੁਤੀ ਮੇਰੇ ਖਿਆਲ ਦੇ ਵਿੱਚ। ਉਹਨਾਂ ਦਾ ਐਕਸੈਂਟ ਇਦਾਂ ਦੇ ਹੁੰਦੇ ਜੀ। ਤੇ ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜਿਵੇਂ ਭਾਈ ਸਾਹਿਬ ਜਗਰੂਪ ਸਿੰਘ ਜੀ ਬਹੁਤ ਵਧੀਆ ਗੱਲ ਕਰਕੇ ਗਏ ਹੈ, ਪਰ ਜਿਹੜੀ ਅਕਲ ਹੈ ਜੀ ਕਿਹਨੂੰ ਸਿਖਾਈ ਨਹੀਂ ਜਾ ਸਕਦੀ, ਸਿੱਖੀ ਜਾ ਸਕਦੀ ਹੈ ਜੇ ਤੁਹਾਡੀ ਇੱਛਾ ਸ਼ਕਤੀ ਹੈਗੀ ਹੈ। ਕਈ ਕੰਮਾਂ ਦਾ ਸਾਨੂੰ ਪਤਾ ਹੁੰਦਾ ਵੀ ਵਾਇਓਲੇਸ਼ਨ ਹੈ, ਅਸੀਂ ਜਾਣ ਬੁੱਝ ਕੇ ਕਰਦੇ ਹਾਂ ਮੇਰੇ ਖਿਆਲ ਦੇ ਵਿੱਚ, ਅਣਜਾਣਪਣੇ ਵਿੱਚ ਨਹੀਂ ਕਰਦੇ। ਉਹ ਸਾਡੀ ਪਲਾਨਿੰਗ ਹੁੰਦੀ ਹੈ, ਸਾਡਾ ਇੱਛਾ ਸ਼ਕਤੀ ਹੁੰਦੀ ਹੈ, ਸਾਡਾ ਇਰਾਦਾ ਹੁੰਦਾ ਕਰਨੇ ਦਾ, ਉਹ ਤਾਂ ਉਹਨੂੰ ਅੰਜਾਮ ਦਿੰਦੇ ਆ। ਉਹ ਜਿਹੜੀ ਅਕਲ ਹੈਗੀ ਹੈ ਇਹ ਵੀ ਜੇ ਤੁਹਾਡੀ ਇੱਛਾ ਖਿੱਚੀ ਜਾ ਸਕਦੀ ਹੈ, ਕਿਸੇ ਨੂੰ ਸਿਖਾਉਣੀ ਮੇਰੇ ਖਿਆਲ ਨਾਲ ਸੰਭਵ ਬਹੁਤ ਮੁਸ਼ਕਲ ਕੰਮ ਹੈਗਾ ਜੀ। ਥੈਂਕ ਯੂ। ਜਿਹੜਾ ਦੂਜਿਆਂ ਦੀਆਂ ਗਲਤੀਆਂ ਤੋਂ ਬੰਦਾ ਸਿੱਖਦਾ ਨਾ, ਉਹੀ ਸਮਾਰਟ ਹੁੰਦਾ। ਹੁਣ ਜਦੋਂ ਆਪ ਤੁਸੀਂ ਗਲਤੀ ਕਰਕੇ ਸਿੱਖੋਗੇ ਤਾਂ ਫਿਰ ਉਹ ਮਹਿੰਗੀ ਪੈਣੀ ਹੈ ਜੀ। ਜੀ ਆਪਣੇ ਅਗਲੇ ਕਾਲਰ ਨੇ ਇੰਦਰਜੀਤ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਜੀ ਖਾਲਸਾ, ਬਾਜੀ ਫਤਿਹ। ਤਿੰਨ ਵੀਰਾਂ ਨੂੰ ਬਹੁਤ ਗੁਰਫਤਿਹ ਜੀ। ਤੇ ਬਸ ਸਾਰਿਆਂ ਨੇ, ਜਗਰੂਪ ਭਾਜੀ ਉਹਨਾਂ ਨੇ ਕਾਫੀ ਬਹੁਤ ਵਧੀਆ ਐਕਸਪਲੇਨ ਕਰਤਾ ਹੈਗਾ। ਤੇ ਗੱਡੀ ਕਾਫੀ ਲੀਹੋਂ ਲੈ ਗਈ ਆ, ਇਹਦੇ ਲਈ ਕੋਈ ਸ਼ੱਕ ਨਹੀਂ ਗਾ। ਇਹਦੇ ਵਿੱਚ ਸਾਡੀ ਜਿਹੜੀਆਂ ਭੈੜੀਆਂ ਆਦਤਾਂ ਹੈਗੀਆਂ ਉਹ ਸਾਨੂੰ ਅੱਜ ਮਤਲਬ ਟਰੱਕਿੰਗ ਬਿਜ਼ਨਸ ਬੰਦ ਕਰਵਾਉਣ ਤੇ ਕਗਾਰ ਤੇ ਆ। ਮੈਂ ਮਤਲਬ ਜੇ ਇਹਦੇ ਵਿੱਚ ਇੰਨੀ ਸਾਰੇ ਨੇ ਚਲੋ ਵਧੀਆ ਦੱਸਿਆ ਵੀ ਆਪਾਂ ਨੂੰ ਵਰਕਸ਼ਾਪ ਲਾਉਣੀਆਂ ਚਾਹੀਦੀਆਂ, ਗੁਰੂ ਘਰ ਹੋਣਾ ਚਾਹੀਦਾ ਕਿ ਇਹ ਅਕਲ ਆਪਦੀ ਆ। ਕੁਛ ਮੈਨਰਸ ਹੁੰਦੇ ਆ ਸਾਨੂੰ ਪੇਰੈਂਟਸ ਨੇ ਦਿੱਤੇ ਹੁੰਦੇ ਆ, ਪਰ ਅਸੀਂ ਜਾਂ ਤਾਂ ਉਹ ਪੇਰੈਂਟਸ ਦੀ ਮੰਨੀ ਨਹੀਂ ਗੱਲ, ਕੋਈ ਨਾ ਕੋਈ ਚੱਕਰ ਇਹੋ ਜਿਹਾ ਹੋ ਗਿਆ ਜਿਹੜਾ ਕਿ ਅਸੀਂ ਕਿਸੇ ਦਾ ਸਤਿਕਾਰ ਕਰਨਾ, ਜੇ ਉਹ ਸਤਿਕਾਰ ਅਸੀਂ ਕਿਸੇ ਦਾ ਤਾਂ ਕੀ ਕਰਨਾ, ਪਹਿਲਾਂ ਆਪ ਦਾ ਸਤਿਕਾਰ ਕਰਨਾ ਸਿੱਖ ਲਈਏ, ਆਪ ਸਹੀ ਹੋ ਜਾਈਏ ਤਾਂ ਮੈਨੂੰ ਉਮੀਦ ਹੈ ਵੀ ਕਾਫੀ ਉਮੀਦਾਂ ਸਹੀ ਹੋ ਜਾਣਗੀਆਂ। ਪਰ ਜਿਹਦੇ ਵਿੱਚ ਹੁਣ ਜਿਵੇਂ 21 ਸਾਲ ਦੇ ਵਿੱਚ ਵਾਇਲੇਸ਼ਨਾਂ ਹੋ ਰਹੀਆਂ ਹੈਗੀਆਂ, ਇਹ 21 ਸਾਲ ਦੀ ਉਮਰ ਥੋੜ੍ਹੀ ਜਿਹੀ ਜੇ ਇੰਸ਼ੋਰੈਂਸ ਕੰਪਨੀਆਂ ਜਾਂ ਹੋਰ ਵਧਾ ਕੇ ਥੋੜ੍ਹੀਆਂ ਜਿਹੀਆਂ ਜਿਵੇਂ 28-30 ਸਾਲ ਕਰ ਦੇਣ ਤੇ ਉਹਦਾ ਘੱਟੋ ਘੱਟ 3-4 ਸਾਲ 5 ਸਾਲ ਯਾਨੀ ਕਿ ਜੇ ਕਾਰ ਦਾ ਲਾਇਸੈਂਸ ਲੈ ਕੇ ਉਹ ਫੇਰ ਆਵੇ। ਤੇ ਜਿਹੜੇ ਸਕੂਲ ਹੈ ਉਹ ਸਕੂਲ ਜਿਹੜੇ ਮਤਲਬ ਕਹਿ ਲਈਏ ਵੀ ਜਿਹੜੇ ਬੰਦਾ ਚੱਪਲਾਂ ਤੇ ਗੱਲ ਨਹੀਂ ਸਹੀ ਕਰਨੀ ਆਉਂਦੀ ਜਾਂ ਕੋਈ ਹੋਰ ਹੈ, ਉਹਦਾ ਬਿਹੇਵੀਅਰ ਸਹੀ ਨਹੀਂ ਹੈਗਾ, ਤਾਂ ਉਹਨੂੰ ਇਹ ਕਹਿ ਦੇਣ ਵੀ ਤੈਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ, ਤੂੰ ਲਾਇਸੈਂਸ ਪਹਿਲਾਂ ਜੇ ਲੈਣਾ ਤਾਂ ਤੂੰ ਆਪਦਾ ਥੋੜਾ ਆਪਦੀਆਂ ਜਿਹੜੀਆਂ ਹਰਕਤਾਂ ਸਹੀ ਕਰ, ਆਪਦਾ ਕੰਮ ਸਹੀ ਕਰ। ਤੇ ਜ਼ਿਆਦਾਤਰ ਫੋਨ ਤੇ ਰਹਿਣਾ। ਪਤਾ ਲੱਗ ਜਾਂਦਾ ਜਦੋਂ ਟ੍ਰੇਨਿੰਗ ਕਰਦੇ ਹੁੰਦੇ ਆ ਉਦੋਂ ਟਰੱਕ ਵਾਲੇ ਨੂੰ ਤਾਂ ਦੇਖਣਾ ਨਹੀਂ ਵੀ ਕਿਵੇਂ ਮੋੜਦਾ, ਕਿਵੇਂ ਖੱਬੇ ਮੋੜਦਾ, ਸੱਜੇ ਮੋੜਦਾ, ਉਦੋਂ ਉਹ ਆਪਦਾ ਫੋਨ ਸੋਸ਼ਲ ਮੀਡੀਆ ਚਲਾ ਰਿਹਾ ਹੁੰਦਾ। ਤੇ ਜਦੋਂ ਉਹਦੀ ਵਾਰੀ ਆ ਜਾਂਦੀ ਹੈ ਫਟਾਫਟ ਸੀਟ ਤੇ ਬਹਿ ਜਾਂਦਾ ਤੇ ਉਹ ਫੋਨ ਵਿੱਚ ਚੱਲੀ ਜਾਂਦਾ ਹੁੰਦਾ ਉਹਦਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਨੂੰ ਲੱਗਦਾ ਹੈ ਵੀ ਬਾਕੀ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਧੰਨਵਾਦ ਜੀ। ਇਹ ਗੱਲਾਂ ਕਰਨੀਆਂ ਵੀ ਚਾਹੀਦੀਆਂ। ਥੈਂਕ ਯੂ ਜੀ। ਜਗਤਾਰ ਗਿੱਲ ਜੀ। ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਤਾਰ ਗਿੱਲ ਜੀ ਸਾਹਿਬ। ਮੈਨੂੰ ਲੱਗਦਾ ਲਾਈਨ ਉਹਨਾਂ ਦੀ ਡ੍ਰੌਪ ਹੋ ਗਈ ਕਿਸੇ ਪਾਸੇ। ਤੇ ਆਪਾਂ ਅੱਗੇ ਵਧਦੇ ਹਾਂ ਮਨਪ੍ਰੀਤ। ਹਾਂਜੀ ਮਨਪ੍ਰੀਤ ਜੀ। ਜੀ ਲੱਗਦਾ ਜੀ ਕੋਈ ਇਸ਼ੂ ਹੈ ਜਿਹਦੇ ਕਰਕੇ ਆਵਾਜ਼ ਜਿਹੜੀ ਉਹ ਨਹੀਂ ਆ ਰਹੀ। ਰਮਨ ਜੀ ਜਿੰਨੀ ਦੇਰ ਤੱਕ ਆਪਾਂ ਇਸ਼ੂ ਨੂੰ ਸੋਲਵ ਕਰਦੇ, ਜੇ ਤੁਸੀਂ ਕੋਈ ਟਿੱਪਣੀ ਕੋਈ ਗੱਲ ਇਸ ਦੇ ਵਿੱਚ ਨਾਲ ਐਡ ਕਰਨਾ ਚਾਹੁੰਦੇ। ਦੇਖੋ ਜੀ ਟਿੱਪਣੀ ਤਾਂ ਇਹੋ ਹੀ ਆ ਕਿ ਆਪਾਂ ਜਿੰਨੇ ਵੀ ਦੇਰ ਦੇ ਆਪਾਂ ਗੱਲ ਕਰ ਰਹੇ ਹੈਗੇ ਰੇਡੀਓ ਤੇ, ਆਪਾਂ ਜਿੰਨਾ ਵੀ ਚੱਲ ਰਹੇ ਹੈਗੇ ਆ, ਜਿਹੜੀ ਜਗਰੂਪ ਭਾਜੀ ਵੀ ਗੱਲ ਕਰਕੇ ਗਏ ਹੈਗੇ, ਬਹੁਤ ਮੀਟਿੰਗਸ ਰੱਖੀਆਂ ਹੈਗੀਆਂ, ਬਹੁਤ ਵਾਰੀ ਬਹੁਤ ਐਫਰਟਸ ਕੀਤੀਆਂ ਹੈਗੀਆਂ। DOT ਨੂੰ ਲੈ ਕੇ ਆਉਣਾ, FMCSC ਨੂੰ ਲੈ ਕੇ ਆਉਣਾ, ਡਿਪਾਰਟਮੈਂਟਸ ਨੂੰ ਲੈ ਕੇ ਆਉਣਾ, CHP ਨੂੰ ਲੈ ਕੇ ਆਉਣਾ, ਬਹੁਤ ਕੁਛ ਜਿਹੜਾ ਆ ਉਹ ਕੀਤਾ ਜਾ ਚੁੱਕਾ ਆ। ਪਰ ਅਨਫੋਰਚੂਨੇਟਲੀ ਸਾਡੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ, ਸਾਡੀ ਜਿਹੜੀ ਉੱਥੇ ਸ਼ਾਮਲ ਹੋਣ ਦੀ ਅਰਜ਼ ਹੈਗੀ ਆ, ਉਹ ਹੈ ਨਹੀਂ। ਸੋ ਜਿੰਨੀ ਦੇਰ ਤੱਕ ਕਮਿਊਨਿਟੀ ਵੱਲੋਂ ਇਹ ਐਫਰਟ ਨਹੀਂ ਦਿਖਾਈ ਜਾਂਦੀ, ਆਈ ਡੋਂਟ ਥਿੰਕ ਸੋ ਕਿ ਕੋਈ ਇੱਦਾਂ ਦੀਆਂ ਚੀਜ਼ਾਂ ਕਰਨ ਦਾ ਕੋਈ ਬੈਨੀਫਿਟ ਹੈਗਾ, ਕੋਈ ਇੱਦਾਂ ਦੀਆਂ ਚੀਜ਼ਾਂ ਕਰਨ ਦਾ ਕੋਈ ਲਾਹਾ ਹੈਗਾ।
ਥੱਕ ਚੁੱਕੇ ਇਹੋ ਜਿਹਾ ਕੰਮ ਜਿਹੜਾ ਕਰ ਕਰਕੇ, ਕਿਉਂਕਿ ਅਨਫੋਰਚੂਨੇਟਲੀ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਨਾਟ ਟੂ ਸੇ ਕਿ ਕੋਈ ਇੱਦਾਂ ਦਾ ਹੱਲੇ ਗੋਲੇ ਵਾਲਾ ਕੰਮ ਤੁਸੀਂ ਕਰ ਲਓ, ਕੋਈ ਹੋਰ ਕਰ ਲਓ, ਉੱਥੇ ਹੁਮਾ ਕੇ ਪਹੁੰਚ ਜਾਣਗੇ। ਪਰ ਜਦੋਂ ਤੁਸੀਂ ਆਪਣੇ ਕਿੱਤੇ ਲਈ, ਆਪਣੇ ਕੰਮ ਲਈ, ਆਪਣੀ ਲਾਈਫ ਲਈ, ਆਪਣੀ ਜ਼ਿੰਦਗੀ ਲਈ ਕੋਈ ਬੈਟਰਮੈਂਟ ਲਈ ਕੋਈ ਚੀਜ਼ ਦੱਸਦੇ ਆ, ਕੋਈ ਕਰਦੇ ਆ, ਤੇ ਮੈਨੂੰ ਬਹੁਤ ਹੀ ਮਤਲਬ ਕਿ ਦੁੱਖ ਨਾਲ ਕਹਿਣਾ ਪੈਂਦਾ ਕਿ ਬਹੁਤ ਘੱਟ ਜਿਹੜੇ ਲੋਕ ਆ, ਬਹੁਤ ਘੱਟ ਕੀ ਨਾ ਮਾਤਰ ਜਿਹੜੇ ਆ ਉਹ ਇਸ ਚੀਜ਼ ਬਾਰੇ ਸੋਚਦੇ ਆ। ਸੋ ਸੀਰੀਅਸ ਲੈਣ ਦੀ ਜਿਹੜੀ ਜ਼ਰੂਰਤ ਆ। ਇਹ ਚਲੋ ਚੀਜ਼ ਦੇ ਲਈ ਮੈਂ ਕੋਸ਼ਿਸ਼ਾਂ ਤੇ ਕਰਦੇ ਰਹਿਣਾ ਪੈਣਾ ਆ ਰਮਨ ਜੀ, ਜਿੰਨਾ ਕੋਸ਼ਿਸ਼ ਤਾਂ ਅਸੀਂ ਹੁਣ ਕਰ ਰਹੇ ਆ ਵੀ ਸਾਡੀ ਕੋਸ਼ਿਸ਼ ਹੀ, ਆਪਣੀ ਕੋਸ਼ਿਸ਼ ਹੀ, ਆਪਾਂ ਤਾਂ ਆਪਣੇ ਵੱਲੋਂ ਜਿਹੜੀ ਚੀਜ਼ ਕਰ ਸਕਦੇ ਆ। ਪਰ ਤੁਸੀਂ ਬਾਰ-ਬਾਰ ਆਪਾਂ ਉਹੋ ਚੀਜ਼ ਕਰ ਕਰਕੇ ਕਿੰਨਾ ਕੁਛ ਆਪਾਂ ਕੀਤਾ, ਕਿੰਨੀ ਵਾਰੀ ਤੁਸੀਂ ਦੇਖਿਆ ਕਿ ਖਿੱਚ ਕੇ ਬੰਦੇ ਲਿਆਉਣੇ ਪੈਂਦੇ ਆ, ਖਿੱਚ ਕੇ ਉੱਥੇ ਕਰਨਾ ਪੈਂਦਾ ਆ। ਹੁਣ ਵੀ ਜਿਹੜੀਆਂ ਮੀਟਿੰਗਸ ਹੋਈਆਂ ਰੀਸੈਂਟਲੀ, ਕਈ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਮੀਟਿੰਗਸ ਕੀਤੀਆਂ, ਉੱਥੇ ਫ੍ਰਿਜ਼ਨੋ ਵੀ ਕੀਤੀਆਂ ਆ, ਇੱਥੇ ਵੀ ਕੀਤੀਆਂ ਨਾਨ ਡੋਮਿਸਾਈਲ, ਕਿੰਨੇ ਕੁ ਲੋਕੀ ਆਏ ਆ, ਠੀਕ ਹੈ ਨਾ। ਨਹੀਂ, ਇਹ ਅਨਫੋਰਚੂਨੇਟ ਆ, ਕਿਉਂਕਿ ਇਹ ਹਰ ਵੇਲੇ ਜਿਹੜੀ ਚੀਜ਼ ਹੈ ਨਾ ਇਹ ਉਹ ਨਹੀਂ ਹੁੰਦੀ। ਸੋ ਮੇਰੇ ਹਿਸਾਬ ਦੇ ਨਾਲ ਆਈ ਡੋਂਟ ਥਿੰਕ ਸੋ ਕਿ ਇਹ ਕਹਿੰਦੇ ਹੁੰਦੇ ਆ ਕਿ ਇਹ ਆਪ ਹੀ ਮੱਛੀ ਪੱਥਰ ਚੱਟ ਕੇ ਮੁੜਦੀ ਆ। ਉਹ ਜਦੋਂ ਸੱਟ ਲੱਗਦੀ ਆ, ਜਦੋਂ ਉੱਤੇ ਪੈਂਦੀ ਆ, ਫਿਰ ਇਹ ਚੀਜ਼ਾਂ ਜਿਹੜੀਆਂ ਚੇਤੇ ਆਉਂਦੀਆਂ। ਪਰ ਅਦਰਵਾਈਜ਼ ਮੇਰੇ ਖਿਆਲ 'ਚ ਨਹੀਂ ਬੈਨੀਫਿਟ ਹੈਗਾ ਕਿਸੇ ਵੀ ਚੀਜ਼ ਦਾ, ਇਦਾਂ ਦੀ ਚੀਜ਼ ਦਾ ਕਰਨ ਦਾ ਕੋਈ ਬੈਨੀਫਿਟ ਨਹੀਂ ਹੈਗਾ। ਚਲੋ ਹੌਸਲਾ ਨਹੀਂ ਆਪਾਂ ਛੱਡਿਆ, ਕੋਈ ਗੱਲ ਨਹੀਂ, ਪੋਜ਼ਿਟਿਵ ਰਹਿਣਾ ਚਾਹੀਦਾ। ਹੁਣ ਜਦੋਂ ਇੰਨਾ ਕੁਝ ਹੋਣਾ, ਪੋਜ਼ਿਟਿਵ ਹੈਗੇ ਤਦੇ ਇੱਥੇ ਆਏ ਆ ਜੀ, ਤਦੇ ਆ ਸਾਹਮਣੇ ਬੈਠੇ ਆ ਤੇ ਗੱਲਾਂ ਕਰ ਰਹੇ ਆ, ਆਪਾਂ ਦੱਸ ਰਹੇ ਆ। ਕੋਈ ਨਹੀਂ, ਆਪਾਂ ਟਰਾਈ ਕਰੀ ਜਾਣੀ ਜੀ। ਹਾਂ, ਇਹ ਪੋਜ਼ਿਟਿਵ ਆ ਤਾਂ ਹੀ ਕਰ ਰਹੇ ਆ। ਪਰ ਜਿਹੜੀ ਚੀਜ਼ ਆ, ਜਿਹੜੀ ਐਫਰਟ ਆ, ਜਿਹੜੀ ਉਸ ਚੀਜ਼ ਦੀ ਮੈਂ ਗੱਲ ਕਰਾਂ ਤੇ ਮੈਂ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਕਿ ਇਹ ਚੀਜ਼ ਕਰਨੀ ਚਾਹੀਦੀ, ਕਿਉਂਕਿ ਨੋਬਡੀ ਕੇਅਰਸ। ਹਰਜਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰਿਆਂ ਨੂੰ, ਸਾਰੇ ਪ੍ਰੋਗਰਾਮ ਤੁਸੀਂ ਬਹੁਤ ਅੱਛਾ ਕਰ ਰਹੇ ਜੇ ਜੀ ਅਵੇਅਰਨੈਸ ਵਾਸਤੇ। ਅਸੀਂ ਇੱਥੇ ਗੁਰੂ ਘਰ ਦੇ ਵੀ ਮੈਂਬਰ ਆ, ਕਮੇਟੀ ਆ। ਅਸੀਂ ਇੱਕ 2 ਨਵੰਬਰ ਨੂੰ ਇੱਕ ਸਟੇਟਮੈਂਟ ਜਾਰੀ ਕਰ ਰਹੇ ਹਾਂ ਆਫੀਸ਼ੀਅਲੀ, ਇੱਕ ਜਿਹਦੇ 'ਚ ਅਸੀਂ ਇਹੀ ਕਰ ਰਹੇ ਹਾਂ ਵੀ ਮੈਂ ਤੁਹਾਨੂੰ ਸ਼ਾਇਦ ਥੋੜ੍ਹੀ ਉਹਦੀ ਜੇ ਮੈਨੂੰ ਇੱਕਦਮ ਮਿਲ ਜਾਵੇ ਤੇ ਮੈਂ ਉਹਦੀ ਸਟੇਟਮੈਂਟ ਵੀ ਦੇ ਦਾਂ ਤੇ ਉਨੀ ਦੇਰ ਤੇ ਮੈਂ ਤੁਸੀਂ ਸ਼ੇਅਰ ਕਰ ਦਿਓ ਜੀ, ਸਾਡੇ WhatsApp ਨੰਬਰ ਤੇ ਸ਼ੇਅਰ ਕਰ ਦਿਓ ਜੀ। ਅੱਛਾ ਜੀ। ਤੇ ਮੈਂ ਵੈਸੇ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਇੰਗਲਿਸ਼ ਦੀ ਗੱਲ ਕਰ ਰਹੀ ਹੈ ਨਾ ਜੀ, ਜਿਹੜੇ ਆਫਿਸਰ ਹੈ ਨਾ ਇਹ ਇੱਥੋਂ ਦੇ ਮਤਲਬ ਕਿ ਬੌਰਨ ਹੈਗੇ ਆ, ਤੇ ਇਹਨਾਂ ਨੂੰ ਜਿਹੜੇ ਆਪਣੇ ਡਰਾਈਵਰ ਹੈ ਨਾ ਵੀ ਕਾਮਨ ਡਰਾਈਵਰ ਹੈਗੇ ਜਿਹੜੇ ਡੇਲੀ ਕਰਦੇ ਆ, ਉਹਨਾਂ ਨੂੰ ਸਲੈਂਗ ਦੇ ਕੁਝ ਵਰਡ ਸਿੱਖਣੇ ਚਾਹੀਦੇ ਆ। ਯੂ ਜਸਟ ਇੰਪ੍ਰੈਸ ਦਾ ਆਫਿਸਰ ਇਨ ਕੰਸਰਨ, ਜਿਹਨੂੰ ਤੁਸੀਂ ਰਿਪਲਾਈ ਕਰ ਰਹੇ ਜੇ, ਤੇ ਉਹ ਬੰਦਾ ਇੰਪ੍ਰੈਸ ਹੋ ਜਾਂਦਾ, ਉਹਦਾ ਜਿਹੜਾ ਟੈਂਪਰ ਲੈਵਲ ਆ ਉਹ ਨਹੀਂ। ਹਰਜਿੰਦਰ ਜੀ, ਇੰਪ੍ਰੈਸ ਕਰਨ ਵਾਲਾ ਤਾਂ ਕੋਈ ਇਹ 'ਚ ਮੁੱਦਾ ਨਹੀਂ ਆ। ਸਿੰਪਲ ਇੰਗਲਿਸ਼ ਜਿਹੜੀ ਉਹ ਆਪਾਂ ਬੋਲਣੀ ਆ, ਉਹ ਜਿਹੜੀ ਉਹ ਸਿੱਖਣੀ ਆ। ਬਸ ਇਹ ਆ ਵੀ ਕਨਵਰਸੇਸ਼ਨ, ਕਮਿਊਨੀਕੇਸ਼ਨ ਤੁਹਾਡੀ ਜਿਹੜੀ ਆ ਉਹ ਹੋ ਸਕੇ। ਆਪਾਂ ਉਸ ਚੀਜ਼ ਦੇ ਉੱਤੇ ਐਵੇਂ ਜ਼ਿਆਦਾ ਔਖਾ ਬਣਾਉਣ ਦੀ ਨਹੀਂ ਲੋੜ ਹੈਗੀ ਇਹ ਚੀਜ਼ ਨੂੰ। ਇਹ ਮਤਲਬ ਟਾਈਮ ਲਾਓ ਥੋੜਾ ਜਿਹਾ, ਜਿਹੜਾ ਟਾਈਮ ਸਪੈਂਡ ਕਰੋ ਇਹਦੇ ਤੇ, ਤਾਂ ਤੁਸੀਂ ਬੜੇ ਆਸਾਨੀ ਦੇ ਨਾਲ ਜਿਹੜਾ ਇਸ ਚੀਜ਼ਾਂ ਨੂੰ ਜਿਹੜਾ ਉਹ ਸਿੱਖ ਸਕਦੇ ਆ। YouTube ਅਵੇਲੇਬਲ ਨੇ, ਹੋਰ ਬਹੁਤ ਸਾਰੇ ਰਿਸੋਰਸਿਸ ਆ, ਲਾਈਕ ਹੰਡਰਡਸ ਆਫ ਰਿਸੋਰਸਿਸ ਅਵੇਲੇਬਲ ਨੇ। ਸੋ ਆਪਾਂ ਉਹਦੇ ਤੇ ਫੋਕਸ ਕਰੀਏ, ਟਾਈਮ ਜਿਹੜਾ ਥੋੜਾ ਆਪ ਇਸ ਚੀਜ਼ ਦੇ ਉੱਤੇ ਸਪੈਂਡ ਕਰਨਾ ਜਿਹੜਾ ਨਾਲ ਸ਼ੁਰੂ ਕਰੀਏ। ਹਰਜੀਤ ਜੀ। ਹਾਂਜੀ ਭਾਈ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੈਸੇ ਟਰੈਕਿੰਗ ਲਾਈਨ 'ਚ ਤਾਂ ਨਹੀਂ ਹੈਗਾ, ਪਰ ਜੋ ਖਬਰਾਂ ਅਸੀਂ ਸੁਣ ਰਹੇ ਆ ਹਰ ਵੀਕ ਨਿੱਤ ਨਵੀਆਂ ਖਬਰਾਂ ਇਹ ਟਰੈਕਿੰਗ ਦੇ ਰਿਲੇਟਡ ਹੁੰਦੀਆਂ ਆ। ਬੜਾ ਦੁੱਖ ਲੱਗਦਾ ਆ, ਬਹੁਤ ਜ਼ਿਆਦਾ। ਪਰ ਦੇਖੋ, ਇਹ ਲੋਕ ਜੇ ਗੁਰੂ ਨਾਨਕ ਨੂੰ ਮੰਨਦੇ ਆ, ਗੁਰੂ ਨਾਨਕ ਨੇ ਕਿਹਾ ਸੀਗਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਪਰ ਇਹ ਕਿਰਤ ਨਹੀਂ ਕਿ ਅਸੀਂ ਏਦਾਂ ਦੀ ਕਿਰਤ ਕਰਨ, ਚੋਰੀਆਂ ਠੱਗੀਆਂ ਵਾਲੀ ਤੇ ਵੰਡ ਛਕਣ ਨੂੰ ਤੁਸੀਂ ਇਹ ਨਾ ਕਹੋ ਵੀ ਸ਼ਾਇਦ ਇਹਨਾਂ ਜੋ ਏਦਾਂ ਦੀ ਕਿਰਤ ਕਰਾਂਗੇ ਤੇ ਅਸੀਂ ਲੰਗਰ ਲਾਵਾਂਗੇ। ਨਹੀਂ, ਉਹ ਤੁਸੀਂ ਲੰਗਰ ਰਹਿਣ ਦਿਓ ਤੇ ਆਪਣੇ ਬੱਚਿਆਂ ਲਈ ਸਾਂਭ ਕੇ ਰੱਖੋ। ਏਦਾਂ ਦੀ ਕਿਰਤ ਨਾਲ ਆਹ ਚਰਨ ਭੁੱਲਰ ਕੇ ਸੁਣਦੇ ਹੀ ਆ ਤੁਸੀਂ ਕੀ ਕੁਛ ਹੋਇਆ, ਪੰਜਾਬ ਨੂੰ ਲੁੱਟ ਕੇ ਖਾ ਲਿਆ ਤੇ ਅੰਤ ਮਾੜਾ ਹੁੰਦਾ। ਏਦਾਂ ਦੇ ਮੁਲਕ ਵਿੱਚ ਆ ਕੇ ਤੁਸੀਂ ਏਦਾਂ ਦੇ ਕੰਮ ਕਰਨੇ ਤੇ ਫਿਰ ਤੁਸੀਂ ਕੀ ਕਰੋਗੇ? ਤੂੰ ਹੋਰ ਉੱਤੇ ਕੀ, ਅੱਗੇ ਤਾਂ ਸਮੁੰਦਰ ਹੀ ਆ। ਇਹ ਏਦਾਂ ਦੀਆਂ ਚੋਰੀਆਂ ਠੱਗੀਆਂ ਨੂੰ ਛੱਡੋ ਤੇ ਕਿਰਤ ਕਰੋ।
ਅਗਰ ਜੇ ਤੁਸੀਂ ਸਿਟੀਜ਼ਨ ਆ ਤੇ ਆਪਣੇ ਨਾਂ ਨਾਲੋਂ ਸਿੰਘ ਹਟਾ ਦਿਓ ਜੇ ਤੁਸੀਂ ਇਹ ਕੰਮ ਕਰਨੇ ਆ। ਹਾਂ, ਜਿਹੜੇ ਖਾਨਦਾਨੀ ਉੱਥੋਂ ਸਿੱਖ ਕੇ ਆਏ ਉਹ ਨਹੀਂ ਹਟ ਸਕਦੇ, ਅਗਰ ਉਹਨਾਂ ਨੂੰ ਫਿਰ ਇਹਨਾਂ ਨੂੰ ਹਟਾਉਣਾ ਆਉਂਦਾ ਉਹ ਭੇਜਣਗੇ, ਕੀ ਫਾਇਦਾ ਹੋਊਗਾ? ਐਡੀ ਦੂਰ ਤੁਸੀਂ ਇੰਨੇ ਪੈਸੇ ਲਾ ਕੇ ਆਉਣੇ ਆ। ਅਗਰ ਇਦਾਂ ਦੇ ਕੰਮ ਕਰਨੇ ਆ, ਹੋਰ ਬਹੁਤ ਕੰਮ ਆ। ਇਹ ਨਾ ਸੋਚੋ ਕਿ ਜਿਹੜੇ 50 ਸਾਲ ਪਹਿਲਾਂ ਆਏ ਹੋ ਆ ਉਹ ਜੀ ਬੜੀਆਂ ਕਾਰਾਂ ਦੇ ਵਿੱਚ ਰਹਿੰਦੇ ਆ ਜਾਂ ਘਰਾਂ 'ਚ ਰਹਿੰਦੇ ਆ ਤੇ ਤੁਸੀਂ ਵੀ ਉੱਦਾਂ ਦੇ ਬਣਨਾ ਇਹ ਕੰਮ ਕਰਕੇ। ਨਹੀਂ, ਇਹਦਾ ਅੰਤ ਮਾੜਾ ਆ। ਇਹਦਾ ਕਮਿਊਨਿਟੀ ਦੀ ਬਦਨਾਮੀ ਆ, ਬਾਕੀ ਸਿੱਖ ਕੌਮ ਦੀ ਬਦਨਾਮੀ ਆ। ਤੁਸੀਂ ਇਹ ਨਾ ਕੰਮ ਕਰੋ ਜਿਹੜੇ ਇੱਕ ਦੂਜੇ ਨੂੰ ਬਦਨਾਮ ਕਰੋਗੇ। ਇਹ ਨਾਲ ਸਿੰਘ ਸ਼ਬਦ ਹਟਾ ਦਿਓ ਅਗਰ ਤੁਸੀਂ ਇੱਥੇ ਦੇ ਸਿਟੀਜ਼ਨ ਆ, ਬਦਨਾਮ ਨਾ ਕਰੋ। ਤੇ ਬਾਕੀ ਭਾਜੀ ਤੁਸੀਂ ਬਹੁਤ ਵਾਰੀ ਜ਼ਿਕਰ ਕੀਤਾ ਵੀ ਜਿਹੜੇ ਗੁਰੂ ਘਰਾਂ ਦੇ ਵਿੱਚ ਦੂਜੀਆਂ ਬਦਨਾਮ ਕਰ ਲਏ ਸਿੱਖ ਕੌਮ ਨੂੰ ਵਿੱਚ ਵੜ ਚੁੱਕੇ ਨੇ, ਤੁਸੀਂ ਬਹੁਤ ਵਾਰੀ ਕਿਹਾ ਵੀ ਉਹਨਾਂ ਨੂੰ ਪਛਾਣੋ, ਪਰ ਪਛਾਣਨ ਦੀ ਕੀ ਆ? ਆ ਹੁਣ ਜਿੱਦਾਂ ਦੇ ਅੱਛੇ ਦੇ ਫੜੇ ਗਏ ਆ ਪਿੱਛੇ ਜਿਹੇ, ਜਾਂ ਕੱਲ ਪਰਸੋਂ ਫਿਰ ਫੜੇ ਗਏ ਤੇ ਟਰਲਕ ਚੋਂ, ਜਾਂ ਪਿੱਛੇ ਫੜੇ ਗਏ, ਤੁਸੀਂ ਜਾਣਦੇ ਹੀ ਆ ਸਾਰੇ। ਜੇ ਇਹ ਇਦਾਂ ਦੇ ਕੰਮ ਕਰਨਗੇ ਤੇ ਫਿਰ ਦੂਜਿਆਂ ਨੂੰ ਕਿੱਦਾਂ ਅਸੀਂ ਮੱਤਾਂ ਦੇਵਾਂਗੇ? ਇਹ ਤੁਸੀਂ ਇਦਾਂ ਦੇ ਕੰਮ ਨਾ ਕਰੋ ਤੇ ਕੌਮ ਦਾ ਖਿਆਲ ਰੱਖੋ। ਜਿਸ ਕੌਮ ਵਿੱਚ ਤੁਸੀਂ ਰਹੇ ਆ ਤੇ ਜਿੱਥੇ ਆਏ ਆ, ਇਸ ਅਮਰੀਕਾ ਦੇ ਵਿੱਚ ਆਏ ਆ, ਤੁਸੀਂ ਵਧੀਆ ਸਭ ਤੋਂ ਬੈਸਟ ਕੰਟਰੀ ਵਿੱਚ ਆਏ। ਤਾਂ ਬਾਕੀ ਮਿਹਰਬਾਨੀ। ਤੇ ਦੂਜਾ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਜਿੱਦਾਂ ਇਹ ਪੰਜਾਬੀ ਰੇਡੀਓ ਆਪਣਾ ਕਮਿਊਨਿਟੀ ਦਾ ਰੇਡੀਓ ਆ, ਬਹੁਤ ਵਧੀਆ ਕਮਿਊਨਿਟੀ ਦੀਆਂ ਜੇ ਤੁਸੀਂ ਖਬਰਾਂ ਸੁਣ ਦਿੰਦੇ ਹੋ ਤੇ ਦੂਜੇ ਕਮਿਊਨਿਟੀ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਸਾਡਾ ਫਰਜ਼ ਬਣਦਾ ਇਹਨਾਂ ਮਾੜੇ ਦਿਨਾਂ ਵਿੱਚ, ਕਿਉਂਕਿ ਕੰਮ ਸਾਰਿਆਂ ਦੇ ਸਲੋ ਹੋ ਗਏ ਤੇ ਇਹਨਾਂ ਦਾ ਵੀ ਸਲੋ ਹੈ ਹੀ ਆ। ਬਾਕੀ ਤੁਹਾਡੇ ਨਾਲ ਹੀ ਆ, ਸਾਰੇ ਬਿਜ਼ਨਸ ਦੇ ਨਾਲ ਹੀ ਆ। ਤੇ ਇਹਨਾਂ ਦੀ ਸਪੋਰਟ ਜ਼ਰੂਰ ਕਰਿਆ ਕਰੋ। ਜਿੱਦਾਂ ਜੂਬਾ ਸਿਟੀ ਇਹਨਾਂ ਨੇ ਉੱਥੇ ਪਹੁੰਚਣਾ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਵੀ ਉੱਥੇ ਜਾ ਕੇ ਕੁਛ ਤਿਲ ਫੁੱਲ ਭੇਟਾ ਇਹਨਾਂ ਨੂੰ ਦੇਈਏ ਤੇ ਤਾਂ ਕਿ ਇਹ ਕਮੇਟੀ ਦੀਆਂ ਖਬਰਾਂ ਕਮੇਟੀ ਨੂੰ ਜਾਗਰੂਕ ਕਰਨ ਵਾਸਤੇ ਦਿੰਦੇ ਰਹਿਣ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉੱਥੇ ਜਾ ਕੇ ਇਹਨਾਂ ਨੂੰ ਹੌਸਲਾ ਅਫਜ਼ਾਈ ਕਰੀਏ, ਇਹਨਾਂ ਪ੍ਰੋਗਰਾਮ ਨੂੰ ਸਪਾਂਸਰ ਕਰੀਏ। ਧੰਨਵਾਦ ਜੀ, ਬੜੀ ਸ਼ੁਕਰੀਆ ਜੀ, ਧੰਨਵਾਦ ਜੀ। ਆਪਾਂ ਅਗਲੇ ਜਿਹੜੇ ਕੁਛ ਹੋਰ ਕਾਲਰਸ ਲਵਾਂਗੇ ਤੇ ਫਿਰ ਆਪਣੇ ਨਾਲ ਇਨਫੈਕਟ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ ਤਜਿੰਦਰ ਸਿੰਘ ਦੋਸਾਂਝ ਜੀ ਉਹਨਾਂ ਨੇ ਵੀ ਜਿਹੜਾ ਜੁੜਨਾ ਆ। ਸੋ ਕੁਛ ਪ੍ਰੋਗਰਾਮਾਂ ਦੇ ਜਿਹੜੇ ਵੇਰਵੇ ਆ ਉਹ ਵੀ ਆਪਣੇ ਨਾਲ ਜਿਹੜੀ ਉਹ ਸਾਂਝ ਪਾਉਣਗੇ। ਜਿੰਨੀ ਦੇਰ ਤੱਕ ਆਪਾਂ ਉਹਨਾਂ ਨਾਲ ਕੰਟੈਕਟ ਕਰਦੇ ਆ, ਆਪਾਂ ਕੁਛ ਹੋਰ ਕਾਲਸ ਹਰਜੋਤ ਜੀ, ਰਮਨ ਜੀ ਲੈਂਦੇ ਆ। ਅਮਰੀਕ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਜਿੱਦਾਂ ਐਜੂਕੇਸ਼ਨ, ਜਿੱਦਾਂ ਕਹਿੰਦੇ ਨੈਵਰ ਐਂਡਸ, ਐਜੂਕੇਸ਼ਨ ਤਾਂ ਕਿਸੇ ਵੀ ਲੈਵਲ ਤੇ ਹੋਵੇ ਉਹਦੀ ਲੋੜ ਹਮੇਸ਼ਾ ਹੀ ਹੁੰਦੀ ਹੈ, ਪਰ ਐਜੂਕੇਸ਼ਨ ਨਾਲੋਂ ਜ਼ਿਆਦਾ ਜਿਹੜਾ ਤੁਸੀਂ ਦੇਖੋਗੇ ਨਾ, ਜਿਹੜਾ ਉਹ ਲੋਕਾਂ ਦੀ ਅਪਰੋਚ, ਐਟੀਟਿਊਡ, ਉਹਨਾਂ ਦੀ ਵਿਲਿੰਗਨੈਸ ਕਹਿ ਲਓ। ਜਿੱਦਾਂ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ 1099 ਗਲਤ ਹੈਗਾ, ਉਹਨਾਂ ਨੂੰ ਚੰਗਾ ਭਲਾ ਪਤਾ ਹੈ ਕਿ ਲੌਗ ਬੁੱਕ ਫਾਲਸੀਫਾਈ ਨਹੀਂ ਕਰਨੀ ਜਾਂ ਇੱਦਾਂ ਦੇ ਹੋਰ ਜਿਹੜੇ ਚੀਜ਼ਾਂ ਉਹ ਨਹੀਂ ਕਰਨੀਆਂ, ਪਰ ਉਹ ਚੀਜ਼ਾਂ ਨੋਇੰਗਲੀ ਜਾਣਦੇ ਹੋਏ ਵੀ ਉਹ ਕੀਤੀਆਂ ਜਾਂਦੀਆਂ। ਉਹ ਕਿਉਂ ਕਰਦੇ? ਜਿਹੜਾ ਉਹਨਾਂ ਦਾ ਲਾਲਚ ਆ, ਉਹ ਲਾਲਚ ਉਹਨਾਂ ਦਾ ਮੁੱਕਣਾ ਚਾਹੀਦਾ ਤੇ ਉਹਨਾਂ ਨੂੰ ਸਹੀ ਪਾਸੇ ਚੱਲਣਾ ਚਾਹੀਦਾ। ਤੇ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਐਜੂਕੇਟ ਉਹਨੂੰ ਕੀਤਾ ਜਾ ਸਕਦਾ ਜਿਹਨੂੰ ਪਤਾ ਨਹੀਂ ਹੈਗਾ। ਜਿਨ੍ਹਾਂ ਨੂੰ ਪਤਾ ਹੈਗਾ ਤੇ ਫਿਰ ਵੀ ਉਹ ਇਹ ਸਭ ਕੁਝ ਕਰ ਰਹੇ ਆ, ਉਹ ਪਲੀਜ਼ ਆਪਣੇ ਅੰਦਰ ਦੇਖਣ ਤੇ ਸਹੀ ਪਾਸੇ ਨੂੰ। ਥੈਂਕ ਯੂ ਜੀ, ਥੈਂਕ ਯੂ। ਨਿਰਮਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਭੈਣ ਭਰਾਵਾਂ ਨੂੰ, ਤੁਸੀਂ ਭਾਈ ਸਾਹਿਬ ਗੱਲ ਕਰਕੇ ਗਏ ਸੀਗੇ ਆਪਣੇ, ਇਹ ਤਾਂ ਕਲੀਅਰ ਆ ਕਿ ਡਰਾਈਵਰਾਂ ਨੂੰ ਇੰਗਲਿਸ਼ ਜਿਹੜੀ ਹੁਣ ਸਿੱਖਣੀ ਪੈਣੀ ਹੈ, ਦੇ ਹੈਵ ਨੋ ਚੁਆਇਸ। ਉਹ ਨਹੀਂ ਕਿਹਾ ਸੀਗਾ ਵੀ ਗੁਰੂ ਘਰ ਉਹਨੇ ਸਕੂਲ ਖੋਲਿਆ ਤੇ ਕੋਈ ਮਤਲਬ ਵੀ ਬਹੁਤ ਘੱਟ ਲੋਕਾਂ ਨੇ ਇੰਟਰਸਟ ਲਿਆ ਸਕੂਲੇ ਜਾਣ ਦਾ। ਹੋ ਸਕਦਾ ਹੋਵੇ ਉਹਨਾਂ ਦੀ ਕੋਈ ਮਜਬੂਰੀ ਹੋਵੇ, ਟਾਈਮ ਨਾ ਹੋਵੇ ਉਹਨਾਂ ਦੇ ਕੋਲ। ਭਾਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਇੰਗਲਿਸ਼ ਸਿੱਖਣੀ ਆ ਨਾ, ਆਨਲਾਈਨ ਇੱਕ ਬੁੱਕ ਮਿਲ ਜਾਂਦੀ ਆ, ਉਹਨੂੰ ਕਹਿੰਦੇ ਸਪੀਡੈਕਸ ਸਪੀਕਿੰਗ ਇੰਗਲਿਸ਼ ਕੋਰਸ। ਇੰਨੇ ਸਿੰਪਲ ਤਰੀਕੇ ਨਾਲ ਜਿੱਦਾਂ ਤੁਸੀਂ ਪਹਿਲੀ ਤੋਂ ਬੱਚੇ ਨੂੰ ਪੜ੍ਹਾਓ ਨਾ, ਇੱਦਾਂ ਉਹ ਤੁਹਾਨੂੰ ਇੰਗਲਿਸ਼ ਉਹਦੇ ਵਿੱਚ ਸਿਖਾਈ ਜਾਂਦੀ ਆ। ਤੁਸੀਂ ਬੁੱਕ ਲੈ ਕੇ ਆਪਣੇ ਕੋਲ ਰੱਖ ਲਓ, ਆਪਣੇ ਟਰੱਕ ਦੇ ਵਿੱਚ ਰੱਖੋ। 1-2 ਸ਼ਬਦ ਵੀ ਜੇ ਤੁਸੀਂ ਰੋਜ਼ ਦੇ ਸਿੱਖਣੇ ਸ਼ੁਰੂ ਕਰੋਗੇ ਨਾ, ਤੁਸੀਂ 2 ਮਹੀਨਿਆਂ ਦੇ ਵਿੱਚ ਮੈਂ ਗਰੰਟੀ ਕਰ ਦਾਂਗੇ ਫਲੂਐਂਟ ਸਪੀਕਿੰਗ ਤੁਸੀਂ ਜਿਹੜੀ ਸਿੱਖ ਸਕਦੇ ਜੇ ਤੁਹਾਡੀ ਤਮੰਨਾ ਹੋਵੇ ਤਾਂ। ਕਿਸੇ ਤੁਹਾਨੂੰ ਸਕੂਲੇ ਜਾਣ ਦੀ ਜ਼ਰੂਰਤ ਨਹੀਂ ਹੈਗੀ।
ਦੂਜਾ ਹੈਗਾ ਜੇ ਤੁਹਾਡੇ ਕੋਲ ਬੁੱਕ ਵੀ ਤੁਸੀਂ ਆਨਲਾਈਨ ਨਹੀਂ ਖਰੀਦ ਸਕਦੇ ਤਾਂ ਜਿਹੜਾ ਆਹ ਫ੍ਰੀ ਆਪਣੇ ਵੈਬਸਾਈਟ ਅਵੇਲੇਬਲ ਹੈ ਚੈਟ GPT, ਤੁਸੀਂ ਉਹਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਆਪਣੀ ਜਿਹੜੀ ਗੱਲ ਹੈਗੀ ਲਿਖ ਦਿਓ ਜਾਂ ਬੋਲ ਦਿਓ। ਹੁਣ ਤਾਂ ਮਾਈਕ ਉਹਦਾ ਔਨ ਕਰ ਲਾ, ਉੱਤੇ ਮਾਈਕ ਦਾ ਸਾਈਨ ਹੁੰਦਾ, ਪੰਜਾਬੀ 'ਚ ਬੋਲਦਾ ਉਹ ਤੁਹਾਨੂੰ ਇੰਗਲਿਸ਼ ਦੇ ਵਿੱਚ ਉਹਨੂੰ ਦੱਸ ਦਿਓ ਵੀ ਇੰਗਲਿਸ਼ ਵਿੱਚ ਇਹਦਾ ਕਿੱਦਾਂ ਇਹਨੂੰ ਲਿਖਣਾ ਜਾਂ ਬੋਲਣਾ, ਉਹ ਤੁਹਾਨੂੰ ਵੀ ਇੰਗਲਿਸ਼ ਵਿੱਚ ਦੱਸ ਦਿੰਦੀ ਹੈਗੀ ਆ ਉਹ। ਮੈਂ ਤੁਹਾਨੂੰ ਦੱਸਦਾ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਕਿ ਮੈਂ 8ਵੀਂ ਦੇ ਵਿੱਚ ਨਾ ਇਹ ਬੁੱਕ ਜਿਹੜੀ ਖਰੀਦੀ ਸੀ ਇੰਡੀਆ, ਔਰ 10ਵੀਂ ਤੱਕ ਮੈਂ ਫਲੂਐਂਟਲੀ ਸਪੀਕਿੰਗ ਆਪਣੇ ਇੰਗਲਿਸ਼ ਟੀਚਰ ਦੇ ਨਾਲ ਬੋਲਦਾ ਹੁੰਦਾ ਸੀ, ਤਾਂ ਉਹ ਬਹੁਤ ਹੈਰਾਨ ਹੁੰਦਾ ਸੀ। ਸੋ ਹੈਪੀ ਜਿੱਦਾਂ ਮੇਰੀ। ਠੀਕ ਹੈ ਨਿਰਮਲ ਜੀ, ਨਹੀਂ ਥੈਂਕ ਯੂ ਜੀ, ਸਲਾਹ ਦੇ ਲਈ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਥੈਂਕ ਯੂ ਜੀ। ਤੇ ਰਮਨ ਜੀ, ਹਰਜੋਤ ਜੀ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਤੇਜਿੰਦਰ ਸਿੰਘ ਦੋਸਾਂਝ ਜੀ, ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਜਿਹੜੀ ਉਹ ਕਰਦੇ ਹਾਂ। ਤੇਜਿੰਦਰ ਦੋਸਾਂਝ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੁਛ ਕੁ ਦਿਨ ਜਿਹੜੇ ਉਹ ਰਹਿ ਗਏ ਨੇ ਜੀ ਨਗਰ ਕੀਰਤਨ ਨੂੰ, ਆਉਂਦੇ ਐਤਵਾਰ ਨੂੰ ਨਗਰ ਕੀਰਤਨ ਆ, ਵੀਰਵਾਰ ਦਾ ਇਹ ਦਿਨ ਆ ਗਿਆ। ਸੋ ਕੱਲ ਪਰਸੋਂ ਦੇ ਇਹ ਸਮਾਗਮਾਂ ਦੇ ਬਾਰੇ ਥੋੜਾ ਦੱਸ ਦਿਓ, ਕਿੱਦਾਂ ਤਿਆਰੀਆਂ ਚੱਲ ਰਹੀਆਂ ਯੂਬਾ ਸਿਟੀ ਦੇ ਇਸ ਮਹਾਨ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ, ਉਹ ਜਾਣਕਾਰੀਆਂ ਸਾਂਝੀਆਂ ਕਰਿਓ ਜੀ। ਹਾਂਜੀ, ਮੈਂ ਸ਼ੁਰੂ ਕਰਦਾ ਇਸ ਗੱਲ ਤੋਂ ਕਿ ਤਿਆਰੀਆਂ ਹਰ ਤਰ੍ਹਾਂ ਹੋ ਚੁੱਕੀਆਂ। ਆਪਾਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਜਿਹੜਾ ਮੇਨ ਪ੍ਰੋਬਲਮ ਆਉਂਦਾ, ਕਿੱਦਾਂ ਗੁਰੂ ਘਰ ਪਹੁੰਚਣਾ, ਪਾਰਕਾਂ ਦਾ ਕੀ ਹਾਲ ਚਾਲ ਆ ਜੀ। ਸਭ ਤੋਂ ਪਹਿਲਾਂ ਜਿਹੜੀ ਗੱਲ ਆ ਵੀ ਰਿਵਰ ਵੈਲੀ ਹਾਈ ਸਕੂਲ ਤੋਂ ਬੱਸਾਂ ਚੱਲਣੀਆਂ, ਯੂਬਾ ਸਿਟੀ ਟ੍ਰਾਂਜ਼ਿਟ ਦੀਆਂ ਬੱਸਾਂ ਨਹੀਂ ਮਿਲੀਆਂ ਸੀ, ਲੇਕਿਨ ਉਹਨਾਂ ਦੀ ਆਪਣੀ ਫੈਡਰਲ ਦੀ ਕੋਈ ਮਜਬੂਰੀ ਸੀ। ਹੁਣ 19 ਬੱਸਾਂ ਐਮਾਡੋਰ ਬੱਸ ਸਰਵਿਸ, ਬਹੁਤ ਵੱਡੀ ਕੰਪਨੀ ਆ, ਉਹਨਾਂ ਦੀਆਂ ਬੱਸਾਂ ਦੇ ਵਿੱਚ ਤਕਰੀਬਨ 55 ਤੋਂ 58 ਸੀਟਾਂ ਹਰ ਪਾਸੇ ਵਿੱਚ ਹੁੰਦੀਆਂ। ਰਿਵਰ ਵੈਲੀ ਤੋਂ ਸੇਮ ਰਾਊਟ ਆ, ਰਿਵਰ ਵੈਲੀ ਹਾਈ ਸਕੂਲ ਦੇ ਉੱਤੇ ਕਾਰਾਂ ਖੜੀਆਂ ਕਰਨੀਆਂ, ਉੱਥੇ ਦੋ ਆਪਸ਼ਨ ਆ। ਜੇ ਪਹਿਲਾਂ ਆ ਗਏ ਤਾਂ ਰਿਵਰ ਵੈਲੀ ਹਾਈ ਸਕੂਲ ਦੀ ਜਿਹੜੀ ਪਾਰਕਿੰਗ ਆ ਉਹਦੇ ਵਿੱਚ ਕਾਰਾਂ ਲਾ ਸਕਦੇ ਆ। ਜੇ ਤੁਸੀਂ ਥੋੜ੍ਹਾ ਲੇਟ ਹੋ ਜਾਂਦੇ ਆ ਤਾਂ 20 ਏਕੜ ਹੋ ਰਿਹਾ ਨਾਲੇ ਹੀ ਓਪਨ ਲੈਂਡ ਆ, ਉਹ ਰੈਡੀ ਕੀਤੀ ਹੋਈ ਆ, ਉਹਦੇ ਵਿੱਚ ਪਾਰਕਾਂ ਲਾ ਸਕਦੇ ਆ। ਬੱਸਾਂ 7 ਵਜੇ ਤੋਂ ਚੱਲਣੀਆਂ ਸ਼ੁਰੂ ਹੋਣੀਆਂ। ਜਿਹੜੀ ਯੂਬਾ ਸਿਟੀ ਟ੍ਰਾਂਜ਼ਿਟ ਸੀ ਉਹ 6 ਵਜੇ ਬੰਦ ਕਰ ਦਿੰਦੇ ਸੀ। ਆਪਾਂ ਇਹਨਾਂ ਤੋਂ 30 ਮਿੰਟ ਹੋ ਲਏ ਆ, 6:30, 6:30 ਵਜੇ ਤਾਈਂ ਬੱਸਾਂ ਦੀ ਆਵਾਜਾਈ ਰਹਿਣੀ ਆ। ਉਹਦੇ ਨਾਲ ਇਹਦਾ ਦੂਜਾ ਉਪਰਾਲਾ ਕੀਤਾ, ਇੱਕ ਸਾਡੇ ਕੋਲ ਯੂਬਾ ਕਾਲਜ ਸਟਰ ਕਾਉਂਟੀ ਸੈਂਟਰ ਦਾ ਏਰੀਆ ਆ, ਉੱਥੇ ਬੱਚਿਆਂ ਨੂੰ ਐਕਸਟਰਾ ਪੜ੍ਹਾਈ ਜਿਹੜੇ ਹਾਈ ਸਕੂਲ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਦਿੰਦੇ ਆ। ਉਹਦਾ ਐਡਰੈਸ ਨੋਟ ਕਰੋ, 3301 ਈਸਟ ਔਨਸਟੈਟ ਰੋਡ, ਯੂਬਾ ਸਿਟੀ, ਕੈਲੀਫੋਰਨੀਆ 95991। ਐਡਰੈਸ ਦੁਬਾਰਾ ਬੋਲ ਦਿਓ। ਆਪ ਲੱਭਣਾ ਯੂਬਾ ਕਾਲਜ ਸਟਰ ਕਾਉਂਟੀ ਸੈਂਟਰ, ਉੱਥੋਂ 15 ਵੈਨਾਂ ਚੱਲਣੀਆਂ। ਉਹ ਸਾਡਾ ਜਿਹੜਾ ਸੈਕਸ਼ਨ ਆ ਇੱਧਰ ਪੀਸ ਰੋਡ ਦਾ, ਉਹਨਾਂ ਨੂੰ ਚੱਕ ਕੇ ਪੀਸ ਰੋਡ ਰਾਹੀਂ ਆਪਣੇ ਟੈਰਬੂਆਨਾ ਰੋਡ ਦੇ ਖੁੰਝੇ ਤੇ ਲਿਆ ਕੇ ਲਾਉਗੇ ਸਟਾਪ ਸਾਈਨ ਤੇ। ਉਹਦੇ ਵਿੱਚ ਜੇ ਸਾਡੇ ਬਜ਼ੁਰਗ ਆ ਉਹਨਾਂ ਲਈ ਗਾਹਾਂ ਉਪਰਾਲਾ ਕੀਤਾ ਤਾਂ ਕਿ ਉਹ ਗੇਟਾਂ ਤਾਈਂ ਜਿਹੜੀ ਹੋਰ ਰਾਈਡ ਆ ਉਹ ਲੈ ਕੇ ਆ ਸਕਣ। ਜੋ ਆਪਣੀਆਂ ਛੋਟੀਆਂ ਕਾਰਟ ਹੁੰਦੀਆਂ ਉਹਨਾਂ ਦੇ ਰਾਹੀਂ ਗੋਲਫ ਕੋਰਸ ਕਾਰਟ, ਹੋਰ ਚੀਜ਼ਾਂ, ਉਹ ਪ੍ਰਬੰਧ ਕੀਤਾ। ਉਸ ਤੋਂ ਬਾਅਦ ਜੇ ਕਿਸੇ ਮੇਰੇ ਵੀਰ ਭਾਈ ਨੇ ਗੁਰੂ ਘਰ ਦੇ ਲਾਗੇ ਪਾਰਕ ਲੈਣੀ ਆ, ਉਹ ਬਿਊਟ ਹਾਊਸ ਤੋਂ ਟੈਰਾਪੀਣਾ ਰੋਡ ਤੇ ਐਂਟਰ ਹੋਵੋ। ਸਟਾਰਟਿੰਗ ਦੇ ਵਿੱਚ 13 ਏਕੜਾਂ ਦੀ ਪਾਰਕਿੰਗ ਆ, ਫਿਰ 16 ਏਕੜਾਂ ਦੀ ਪਾਰਕਿੰਗ ਆ, ਫਿਰ ਬਿਲਕੁਲ ਗੁਰੂ ਘਰ ਦੇ ਸਾਹਮਣੇ 20 ਏਕੜ ਦੀ ਪਾਰਕਿੰਗ ਆ। ਉਹ ਪਾਰਕਿੰਗ ਦੀ ਅਵੇਲੇਬਿਲਿਟੀ ਸਿਰਫ 9 ਵਜੇ 9 AM ਤਾਈਂ ਆ। ਉਸ ਤੋਂ ਬਾਅਦ ਟੈਰਾਪੀਣਾ ਰੋਡ ਬੰਦ ਹੋ ਜਾਣੀ ਹੈ। ਕੋਈ ਕਿਸਮ ਦੀ ਇਹ ਤੁਸੀਂ ਸੰਡੇ ਦਾ ਦੱਸਦੇ ਆ ਕਿ ਸੈਟਰਡੇ ਦਾ, ਕਿ ਦੋਨੋਂ ਦਿਨ ਹੀ? ਨਹੀਂ, ਇਹ ਸੰਡੇ ਦਾ ਦੱਸਿਆ ਮੈਂ, ਸੰਡੇ ਵਾਲੇ ਦਿਨ। ਤੇ ਬੱਸਾਂ ਵੀ ਸੰਡੇ ਨੂੰ ਹੀ ਚੱਲਣੀਆਂ, ਰਾਈਟ? ਹਾਂਜੀ, ਮੇਰੀ ਸੁਣੋ ਬੇਨਤੀ ਜੀ। ਬੱਸਾਂ ਵੈਨਾਂ ਜੋ ਇਹ ਪ੍ਰੋਗਰਾਮ ਦੱਸਿਆ ਇਹ ਹੈਗਾ ਜਿਸ ਦਿਨ ਨਗਰ ਕੀਰਤਨ ਹੈ ਸੰਡੇ ਨੂੰ ਜੀ।
ਮੇਰੀ ਰეკਮੈਂਡੇਸ਼ਨ ਇਹ ਆ, ਜਿਹੜੀ ਗੁਰੂ ਘਰ ਦੇ ਲਾਗੇ ਪਹੁੰਚਣਾ, ਵਧੀਆ ਪਾਰਕ ਲੈਣੀ ਆ, ਸਿਆਣੇ ਵੀ ਨਾਲ ਆ, ਉਹ ਅਰਲੀ ਆਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਰਾਹ ਦੇ ਵਿੱਚ ਰੁਕਣਾ ਨਾ ਪਵੇ। 9 ਵਜੇ ਤੋਂ ਪਹਿਲਾਂ ਨਿੱਜੀ ਸਥਾਨਾਂ ਤੇ ਪਾਰਕਿੰਗ ਲਾਓ, ਗੁਰੂ ਦਰਬਾਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰੋ। ਜਿਹਨੀ ਲੇਟ ਆਉਣਾ ਉਹ ਰੈਵਰ ਵੈਲੀ ਹਾਈ ਸਕੂਲ ਜਾਓ, ਬੱਸਾਂ ਰਾਹੀਂ ਆਓ, ਤੇ ਯੂਬਾ ਕਾਲਜ ਸਦਰ ਕਾਉਂਟੀ ਸੈਂਟਰ 3301 ਈਸਟ ਐਂਡ ਸਟਾਰਟ ਰੋਡ ਯੂਬਾ ਸਿਟੀ, ਉੱਥੇ ਬੈਨਾਂ ਰਾਹੀਂ ਆਪਣੀ ਕਾਰ ਪਾਰਕ ਕਰੋ, ਬੈਨਾਂ ਰਾਹੀਂ ਗੁਰੂ ਘਰ ਨੂੰ ਆ ਜਾਓ। ਇਹ ਹੈ ਪਾਰਕਾਂ ਦੀ ਕਹਾਣੀ। ਠੀਕ ਹੈ ਜੀ। ਹੁਣ ਜੇ ਕੋਈ ਪੁੱਛਦਾ ਵੀ ਰਾਊਟ ਕੀ ਆ, ਜਿਸ ਤਰ੍ਹਾਂ ਪਿਛਲੇ ਸਾਲ ਆਪਾਂ ਸਾਰੇ ਗਏ ਆ, ਉਹੀ ਰਾਊਟ ਹੈ, ਉਹਦੇ ਵਿੱਚ ਕੋਈ 1 ਵੀ ਇੰਚ ਦੀ ਚੇਂਜ ਨਹੀਂ। ਇਹਨੂੰ ਸੇਮ ਰਾਊਟ ਨੂੰ ਆਪਾਂ ਫਾਲੋ ਕਰਨਾ। ਜਿਹੜੇ ਸਾਡੇ ਮੇਨ ਕੀਰਤਨੀ ਜਥੇ ਆ, ਉਹਦੀ ਮੇਨ ਫਲੋਟ ਦੇ ਉੱਤੇ ਕੀਰਤਨ ਦੀ ਸੇਵਾ ਕਰਨੀ ਆ ਆਲ ਡੇ ਲੌਂਗ। ਉਸਦੇ ਨਾਲ ਹੀ ਸੈਚਰਡੇ ਮਾਰਨਿੰਗ 9:30 ਤੋਂ ਲੈ ਕੇ 4:30 ਵਜੇ ਤਾਈਂ ਜਿਹੜੀ ਬਲੱਡ ਡਰਾਈਵ ਆ, ਉਹ ਹੋਣੀਆਂ 4 ਬੱਸਾਂ ਕੱਲ ਸਵੇਰੇ ਉਹਨੀ ਸੈੱਟ ਕਰ ਜਾਣੀਆਂ, ਤੇ ਸੈਚਰਡੇ 9:30 ਤੋਂ 4:30 ਵਜੇ ਤਾਈਂ ਖੂਨਦਾਨ ਕੈਂਪ ਕਹਿ ਲਓ, ਬਲੱਡ ਡਰਾਈਵ ਕਹਿ ਲਓ, ਉਹ ਗੁਰੂ ਘਰ ਦੇ ਉਸੇ ਥਾਂ ਤੇ ਹੋਣਾ ਜਿੱਥੇ ਪਿਛਲੇ ਸਾਲ ਹੋਇਆ ਸੀ। ਠੀਕ ਹੈ ਜੀ। ਉਸੇ ਨਾਲ ਹੀ ਹੁਣ ਜੇ ਗੱਲ ਕਰੀਏ ਭਈ ਫਲੋਟ, ਮੈਂ ਕਈ ਵਾਰ ਬੇਨਤੀ ਕਰ ਚੁੱਕਾ, ਫਲੋਟ ਵੀ ਨਹੀਂ ਉਹ ਲਾਉਣ ਦੇਣੇ ਆ ਜਿਹਦੀ ਫਾਰਮ ਭਰੇ ਆ। ਅਜੇ ਤਾਈਂ ਬਹੁਤ ਘੱਟ ਫਾਰਮ ਭਰ ਕੇ ਆਏ ਆ, 5 ਤੋਂ 7। ਫਲੋਟ ਹਰ ਇੱਕ ਬੰਦਾ ਲਾਵੇ, ਪਰ ਫਲੋਟ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੋਣਾ ਚਾਹੀਦਾ। ਆਪਾਂ ਸਤਿਗੁਰਾਂ ਦਾ ਦਿਨ ਗੁਰੂ ਮਾਨਿਓ ਗ੍ਰੰਥ ਮਨਾ ਰਹੇ ਆ, ਕੋਈ ਸਾਡੀ ਹਿਸਟਰੀ ਦੀ ਕੋਈ ਨਾ ਕੋਈ ਸਿੱਖਾਂ ਦੀ ਕੋਈ ਝਾਕੀ ਹੋਵੇ, ਉਹਦਾ ਮੀਨਿੰਗ ਕੋਈ ਹੋਵੇ, ਉਹਦਾ ਕੋਈ ਮੋਰਲ ਹੋਵੇ। ਇਹ ਨਹੀਂ ਵੀ ਹੁਣ ਆਪਣੇ ਵੀਰ ਕਹਿੰਦੇ ਸਾਡਾ ਟਰੱਕ ਪਾ ਲਓ, ਸਾਡਾ ਟਰੱਕ ਪਾ ਲਓ, ਇੱਦਾਂ ਦਾ ਕੋਈ ਨਹੀਂ। ਥੋੜ੍ਹਾ ਬਹੁਤਾ ਉੱਤੇ ਕੰਮ ਕਰਨਾ ਪੈਣਾ। ਜੇ ਕਿਸੇ ਮੇਰੇ ਵੀਰ ਭਾਈ ਨੂੰ ਕੋਈ ਹੈਲਪ ਚਾਹੀਦੀ ਆ, ਕੋਈ ਲੱਕੜ ਚਾਹੀਦੀ ਆ, ਕੋਈ ਕੱਪੜਾ ਚਾਹੀਦਾ, ਉਹ ਇੱਥੇ ਆ ਜਾਓ 2 ਦਿਨ ਪਹਿਲਾਂ, ਅਸੀਂ ਤੁਹਾਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਨ ਨੂੰ ਰੈਡੀ ਆ। ਚਾਹੇ ਉਹ ਯੂਬਾ ਕਾਲਜ ਆ, ਚਾਹੇ ਲੋਕਲ ਹਾਈ ਸਕੂਲ ਆ, ਚਾਹੇ UC ਡੇਵਿਸ ਦੇ ਬੱਚੇ ਆ, ਹਰ ਤਰ੍ਹਾਂ ਦੀ ਸਹੂਲਤ ਦੇਣ ਨੂੰ ਤਿਆਰ ਆ। ਲੇਕਿਨ ਟਾਈਮ ਫਰੇਮ ਬਹੁਤ ਜ਼ਰੂਰੀ ਆ। ਉਹ ਵਿਦਨ ਆਵਰ ਨਹੀਂ ਚੀਜ਼ ਬਣਨੀ। ਅੱਜ ਆ ਜਾਓ, ਕੱਲ ਸਵੇਰੇ ਆਓ, ਕੋਈ ਸਾਡੇ ਕੋਲੋਂ ਸੇਵਾ ਚਾਹੀਦੀ ਆ, ਉਹ ਜ਼ਰੂਰ ਕਰਾਂਗੇ। ਤੇ ਹੁਣ ਤੁਹਾਡੀ ਵਾਰੀ ਆ ਜੀ। ਫਾਰਮ ਦੱਸ ਦਿਓ, ਜਿਹੜਾ ਫਲੋਟ ਵਾਲਾ ਹੈ, ਫਾਰਮ ਭਰਨ ਦੇ ਲਈ ਕੰਟੈਕਟ ਕਿਹਦੇ ਨਾਲ ਕਰਨਾ ਆ? ਹਾਂਜੀ, ਉਹ ਮੈਨੂੰ ਕੰਟੈਕਟ ਕਰੋ 5307516322। ਮੈਂ ਤੁਹਾਨੂੰ ਈਮੇਲ ਕਰ ਸਕਦਾ, ਤੁਹਾਨੂੰ ਮੈਂ ਟੈਕਸਟ ਕਰ ਸਕਦਾ, PDF ਬਣਾ ਕੇ ਭੇਜ ਸਕਦਾ। ਉਹ ਰਾਈਟ ਵੇ ਤੁਹਾਨੂੰ ਵਿਦਨ 2 ਮਿੰਟ। ਤੇ ਇਹ ਫਾਰਮ ਭਰਨ ਦੀ ਲਾਸਟ ਟਾਈਮ ਕਦੋਂ ਤੱਕ ਹੈਗਾ? ਕਿਉਂਕਿ ਕਈ ਵਾਰੀ ਆਪਾਂ ਨੂੰ ਪਤਾ ਵੀ ਲਾਸਟ ਮਿੰਟ ਤੇ ਆਪਣੇ ਬੰਦੇ ਆ ਜਾਂਦੇ ਵੀ ਹੁਣ ਆਪਾਂ ਮੈਂ ਇਹ ਕਹੂੰਗਾ ਵੀ ਦੁਪਹਿਰ ਸੈਚਰਡੇ ਤਾਈਂ ਜੇ ਫਾਰਮ ਦੇ ਦੋਗੇ, ਤੁਹਾਡਾ ਲਿਸਟ ਵਿੱਚ ਵਧੀਆ ਨਾ ਆ ਜਾਊਗਾ। ਉਹ ਆਪਾਂ ਸ਼ਰਮ ਡਿਪਾਰਟਮੈਂਟ ਨੂੰ ਜਿਹੜੇ ਇੰਚਾਰਜ ਆ ਸੇਫਟੀ ਪ੍ਰੀਕਾਸ਼ਨ ਕਰਕੇ ਉਹਨੇ ਫਾਰਮ ਤਿਆਰ ਕੀਤਾ। ਕੋਈ ਥਰਡ ਪਾਰਟੀ ਆ ਕੇ ਉੱਤੇ ਇਹਨਾਂ ਵਿੱਚ ਫਲੋਟ ਲਾਵੇ, ਨਾ ਮੈਨੇਜਮੈਂਟ ਨੂੰ ਪਤਾ ਹੋਵੇ, ਨਾ ਸੰਗਤ ਨੂੰ ਪਤਾ ਹੋਵੇ, ਨਾ ਲਾਅ ਐਨਫੋਰਸਮੈਂਟ ਨੂੰ ਪਤਾ ਹੋਵੇ। ਇਹ ਤੁਹਾਡੀ ਸੇਫਟੀ ਵਾਸਤੇ ਆ ਜੀ। ਹਰਜੋਤ ਜੀ। ਜੀ ਬਿਲਕੁਲ। ਤੇਜਿੰਦਰ ਭਾਜੀ, ਇੱਕ ਜ਼ਰੂਰ ਆਪਾਂ ਸਾਰੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਨੀ ਆ ਵੀ ਬਹੁਤ ਵਾਰ ਝੂਠੀਆਂ ਅਫਵਾਹਾਂ ਫੈਲਾ ਦਿੰਦੇ ਪਏ ਜੀ ਉੱਥੇ ਆਈਸ ਆ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵੀਕਐਂਡ ਬੇਕਰਸਫੀਲਡ ਵੀ ਨਗਰ ਕੀਰਤਨ ਹੋਇਆ, ਅਸੀਂ ਉੱਥੇ ਗਏ ਸੀ। ਫ੍ਰੈਜ਼ਨੋ ਵੀ ਨਗਰ ਕੀਰਤਨ ਹੋਇਆ, ਕਿਤੇ ਇੱਦਾਂ ਦੀ ਇੰਸੀਡੈਂਟ ਨਹੀਂ। ਜਦ ਕਿ ਤੁਸੀਂ ਹਰ ਰੋਜ਼ ਸਵੇਰ ਨੂੰ ਸਾਡੇ ਤੋਂ ਖਬਰਾਂ ਸੁਣਦੇ, ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਆਈਸ ਵਾਲੇ ਨਹੀਂ ਗਏ ਹੈਗੇ। ਸੋ ਜਿਹੜੇ ਲੋਕ ਤੁਹਾਨੂੰ ਕੋਈ ਗਲਤ ਪ੍ਰਚਾਰ ਕਰਦੇ ਆ, ਤੁਹਾਡਾ ਖੁਦ ਦਾ ਫਰਜ਼ ਬਣਦਾ, ਤੁਸੀਂ ਗੁਰੂ ਨੂੰ ਮੰਨਣ ਵਾਲੇ ਆ। ਜੇ ਤੁਹਾਨੂੰ ਕਹਿੰਦਾ ਵੀ ਉੱਥੇ ਇਹ ਹੋਣਾ, ਤੁਹਾਡਾ ਇਹ ਫਰਜ਼ ਬਣਦਾ ਵੀ ਮੈਂ 20 ਜਾਣਿਆਂ ਨੂੰ ਨਾਲ ਲੈ ਕੇ ਜਾਵਾਂ ਸੰਗਤ। ਸੋ ਵੱਧ ਚੜ ਕੇ ਜਿਹੜੀ ਸੰਗਤ ਆ ਉੱਥੇ ਪਹੁੰਚਣੀ ਚਾਹੀਦੀ ਆ। ਜੀ ਤੇਜਿੰਦਰ ਜੀ। ਹਾਂਜੀ, ਰਾਤੀ ਮੈਨੂੰ ਨੌਜਵਾਨ ਮਿਲੇ ਇੱਥੇ, ਕਹਿੰਦੇ ਅੰਕਲ ਜੀ ਆਈਸ ਦਾ ਨਾ। ਮੈਂ ਬੇਟਾ ਜਿੱਥੇ ਅੰਕਲ ਤੁਰੂਗਾ ਮੇਰੇ ਨਾਲ ਤੁਰਿਓ,
ਕੋਈ ਅੱਜ ਦਾ ਮਤਲਬ ਨਹੀਂ ਆਪਾਂ ਡਿਸਪਲਿਨ ਵਿੱਚ ਰਹਿ ਕੇ ਸਤਿਗੁਰਾਂ ਦਾ ਨਾਮ ਜਪਣਾ, ਕੋਈ ਪ੍ਰੋਬਲਮ ਨਹੀਂ ਉਹਨਾਂ ਕੋਲ ਇਹੀ ਕੰਮ ਕਰਨ ਨੂੰ ਨਹੀਂ। ਹਾਂ, ਡੈਮੋਕ੍ਰੈਟਿਕ ਰਿਪਬਲਿਕਨ ਸਟੇਟਾਂ ਦੇ ਵਿੱਚ ਇਸ਼ੂ ਆ, ਪ੍ਰੋਟੈਸਟ ਕਰ ਰਹੇ ਆ, ਹਿਊਮਨ ਰਾਈਟਸ ਹੈਗੇ ਆ, ਲੇਕਿਨ ਜੋ ਅਸੀਂ ਉਪਰਾਲਾ ਕਰ ਰਹੇ ਆ ਤੁਹਾਡੇ ਥਰੂ ਸਾਰੇ ਦੇ ਸਹਿਯੋਗ ਦੇ ਨਾਲ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਹਰਜੋਤ ਸਿੰਘ ਜੀ, ਪਰ ਇਹ ਕੁਛ ਕੁ ਬੰਦੇ ਆ ਉਹਨੀ ਨੈਗੇਟਿਵ ਨਿਊਜ਼ ਦੇ ਕੇ ਕਦੇ ਉਹ ਲੋਗੋ ਬਣਾਉਂਦੇ ਆ, ਕਦੇ ਸਟੈਂਪਾਂ ਲਾਉਂਦੇ ਆ। ਮੇਰੇ 39 ਸਾਲਾਂ ਵਿੱਚ ਸਪੈਸ਼ਲੀ ਲਾਸਟ ਨਾ 20-22 ਸਾਲਾਂ 'ਚ ਇਮੀਗ੍ਰੇਸ਼ਨ ਨਾਲ ਹਰ ਦੂਜੇ ਤੀਜੇ ਮਹੀਨੇ ਗੁਰੂ ਘਰ ਆਉਂਦੇ ਆ। ਸਾਡਾ ਇੰਨਾ ਰੈਕਡ ਵਧੀਆ, ਇੱਦਾਂ ਦੀ ਗੁਰੂ ਘਰ ਦੀ ਮੈਨੇਜਮੈਂਟ ਹੋਣ ਦੇ ਨਾਤੇ ਕੋਈ ਪ੍ਰੋਬਲਮ ਨਹੀਂ, ਇਹਦੇ ਯੂਪਾ ਸੈਂਟਰ ਕਮੇਟੀ 'ਚ ਕੋਈ ਪ੍ਰੋਬਲਮ ਨਹੀਂ। ਸੋ ਇਹਨਾਂ ਝੂਠੀਆਂ ਅਫਵਾਹਾਂ ਤੋਂ ਬਚੋ। ਮੈਂ ਬੋਲ ਕੇ ਵੀ ਕੱਲ ਪਰਸੋਂ ਰਾਤ ਸੰਗਤ ਵਿੱਚ ਅਪੀਲ ਕੀਤੀ ਸੀ, ਜੀ ਜੀ, ਆਪਾਂ ਡਿਸਿਪਲਿਨ ਰੱਖੀਏ, ਆਪਾਂ ਕਿਸੇ ਨਾਲ ਨਹੀਂ ਲੜਨਾ। ਮੈਂ ਹਮੇਸ਼ਾ ਕਹਿੰਦਾ ਨਾ, ਜੇ ਕੋਈ ਸਿਟੀਜ਼ਨ ਵੀ ਲੜੂਗਾ, ਜੇ ਕੋਈ ਗਲਤੀ ਕਰੂਗਾ, ਉਹਦੀ ਵੀ ਭਾਈ ਰਸਤਾ ਹੋਣੀ ਆ, ਇੰਨੀ ਉੱਤੇ ਪੁਲਿਸ ਹੋਣੀ ਆ। ਜੇ ਆਪਾਂ ਡਿਸਿਪਲਿਨ 'ਚ ਰਵਾਂਗੇ, ਇਮੀਗ੍ਰੇਸ਼ਨ ਦਾ ਕੋਈ ਰੌਲਾ ਨਹੀਂ, ਉਹਨਾਂ ਨੂੰ ਕੋਈ ਸਿੱਖਾਂ ਨਾਲ ਪ੍ਰੋਬਲਮ ਨਹੀਂ, ਪੰਜਾਬੀ ਭਾਈਚਾਰੇ ਨਾਲ ਪ੍ਰੋਬਲਮ ਨਹੀਂ, ਗੁਰੂ ਘਰ ਨਾਲ ਪ੍ਰੋਬਲਮ ਨਹੀਂ। ਗੁਰੂ ਮਾਨਿਓ ਗ੍ਰੰਥ, ਸਤਿਗੁਰਾਂ ਦਾ ਮੈਸੇਜ, ਏਕ ਓਮਕਾਰ ਦਾ ਜੀ, ਜੋ ਗੋਡ ਬੰਦੇ ਮਤਲਬ ਮਿਸ਼ਨ ਦੇ ਉੱਤੇ ਆਪਾਂ ਇਹ ਸਾਰੀ ਚੀਜ਼ ਕਰ ਰਹੇ ਹਾਂ। ਗੋਰੇ ਲੋਕਾਂ ਨੇ ਸਾਡੇ ਵਿੱਚ ਸਾਡੇ ਨਾਲ ਤੁਰਨਾ, ਲੋਕਲ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਹੈ ਉਹ ਸਾਡੇ ਨਾਲ ਤੁਰਦੇ ਆ। ਪੰਜਾਬੀ ਰੇਡੀਓ USA ਸਾਡੇ ਵੀਰ ਜਿਸ ਦਿਨ ਤੋਂ ਇਹਨੀ ਰੇਡੀਓ ਚਲਾਇਆ ਸਾਡੀ ਹਮੇਸ਼ਾ ਹੈਲਪ ਕਰਦੇ ਆ, ਦੂਸਰੇ ਦੇ ਤੇ ਕਮੇਟੀ ਹੈਲਪ ਕਰਦੇ ਆ। ਸੋ ਝੂਠੀਆਂ ਅਫਵਾਹਾਂ ਤੋਂ ਬਚੋ, ਇਹੀ ਹੱਥ ਬੰਨ੍ਹ ਕੇ ਬੇਨਤੀ ਆ। ਤੇ ਬਾਕੀ ਸਾਰੀ ਸੰਗਤ ਨੂੰ ਦੱਸ ਜਾਈਏ, ਅੱਜ ਸ਼ਾਮ ਤੱਕ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚ ਜਾਣੀ ਆ। ਤੁਸੀਂ ਆਲਰੇਡੀ ਗੁਰਬਾਣੀ ਦੇ ਜਿਹੜੇ ਸਮਾਗਮ ਆ ਉਹਨਾਂ ਦੀ ਕਵਰੇਜ ਆ ਲਗਾਤਾਰ ਤੁਸੀਂ ਦੇਖ ਹੀ ਰਹੇ ਆ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ ਦੇ ਉੱਤੇ ਤੇ ਸਾਰੇ ਜਿਹੜੇ AM FM ਸਟੇਸ਼ਨ ਦੇ ਉੱਤੇ ਵੀ। ਆਤਿਸ਼ਬਾਜ਼ੀ ਕੱਲ ਨੂੰ ਹੈ ਜੀ? ਹਾਂਜੀ, ਆਤਿਸ਼ਬਾਜ਼ੀ ਫਰਾਈਡੇ ਠੀਕ 8 ਵਜੇ ਸ਼ਾਮ ਨੂੰ, ਠੀਕ ਹੈ। ਤੇ ਉਸ ਤੋਂ ਬਾਅਦ ਜਿੰਨੇ ਸਾਡੇ ਲੋਕਲ ਸੁਪਰਵਾਈਜ਼ਰ, ਸਿਟੀ ਕੌਂਸਲ, ਸ਼ਰਪ ਜਾਂ ਉਹ ਵੀ ਪ੍ਰੋਮੀਨੈਂਟ ਫਿਗਰ ਜਾਂ ਉਹਨਾਂ ਨੂੰ 6 ਵਜੇ ਫਲੈਗ ਵਗੈਰਾ ਦਿੱਤੇ ਜਾਣੇ ਅੰਦਰ। ਕੱਲ ਨੂੰ ਸਾਰਾ ਦਿਨ ਹੀ ਕੀਰਤਨ ਚੱਲਣਾ, ਪਰਸੋਂ ਨੂੰ ਸਵੇਰੇ ਸਾਜਰੇ ਅੰਮ੍ਰਿਤ ਸੰਚਾਰ, ਉਸ ਤੋਂ ਬਾਅਦ 8 ਵਜੇ ਨਿਸ਼ਾਨ ਸਾਹਿਬ ਦੀ ਸੇਵਾ, ਠੀਕ ਹੈ। ਸਾਰਾ ਦਿਨ ਫੇਰ ਕੀਰਤਨ ਚੱਲਣਾ, ਦਸਤਾਰ ਮੁਕਾਬਲੇ ਹੋਣੇ ਆ ਦੁਪਹਿਰ ਨੂੰ, ਉਹਦੇ ਨਾਲ ਹੀ ਆਪਣੇ ਅੰਦਰ ਉੱਥੇ ਸੈਮੀਨਾਰ ਹੋਣਾ 2 ਤੋਂ 4 ਵਜੇ ਤਾਈਂ, ਉਹਦੇ ਵਿੱਚ ਵੀ ਆ ਕੇ ਦੇਖੋ, ਰੌਣਕ ਨੂੰ ਵਧਾਓ ਜੀ। ਸਾਰੇ ਪ੍ਰੋਗਰਾਮ ਚੱਲਦੇ ਆ। ਤੇ ਬਾਕੀ ਠੀਕ 9:30 ਵਜੇ ਐਤਵਾਰ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਬਾਅਦ ਮਤਲਬ ਰਵਾਨਾ ਆਪਾਂ ਹੋ ਜਾਣਾ ਸੇਮ ਰਾਊਟ ਆ। ਤੇ ਸੰਗਤ ਨੂੰ ਇਹੀ ਅਪੀਲ ਆ ਭਾਈ, ਜੋੜਾ ਘਰ ਦੇ ਵਿੱਚ ਜੋੜਿਆਂ ਨਾਲ ਤੁਹਾਡੀ ਸੇਫਟੀ ਦਾ ਪੂਰਾ ਪ੍ਰਬੰਧ ਹੈ। ਤੇ ਥਾਂ ਤੇ ਨੌਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਉਹਨਾਂ ਦੇ ਤੰਬੂ ਲੱਗੇ ਹੋਣੇ ਆ, ਉਹਨੇ ਤੁਹਾਨੂੰ ਜਾਗਰਤ ਕਰਨਾ। ਜੋ ਦੁਕਾਨਾਂ 300 ਤੋਂ ਉੱਪਰ, ਉਹ ਬਾਜ਼ਾਰ ਉਹ ਬਾਹਰ ਤੋਂ ਜੋ ਲੱਗਦਾ ਉਸੇ ਥਾਂ ਤੇ ਲੱਗਦਾ, ਹਰ ਚੀਜ਼ ਰੈਡੀ ਟੂ ਗੋ ਆ ਜੀ। ਜੀ ਬਿਲਕੁਲ, ਬਲੱਡ ਡਰਾਈਵ ਵੀ ਹੋਣੀ ਆ 1984 ਦੇ ਸਿੰਘਾਂ ਦੀ ਯਾਦ ਦੇ ਵਿੱਚ। ਹਰ ਸਾਲ ਕੈਨੇਡਾ ਤੋਂ ਸਿੰਘ ਆ ਕੇ ਸੇਵਾ ਕਰਦੇ ਆ। ਸੋ ਜਿਹੜਾ ਵੀ ਇਸ ਵਾਰ 2 ਘੰਟੇ ਐਕਸਟਰਾ ਇਹਨਾਂ ਨੇ ਵਧਾਤੇ, ਅੱਗੇ 2 ਵਜੇ ਤੱਕ ਹੁੰਦਾ ਸੀ, ਹੁਣ 4 ਵਜੇ। ਹੋਰ ਬਲੱਡ ਚਾਹੀਦਾ ਤੇ ਇਸ ਕਰਕੇ 4 ਬੱਸਾਂ ਹੋਣੀਆਂ, ਉਹਦੇ ਵਿੱਚ ਜ਼ਰੂਰ ਸਹਿਯੋਗ ਦਿਓ। ਤੇ ਤੁਹਾਡਾ ਹਰਜੋਤ ਸਿੰਘ ਜੀ, ਤੁਹਾਡਾ ਬਹੁਤ ਹੀ ਧੰਨਵਾਦ। ਤੇ ਇਸੇ ਤਰ੍ਹਾਂ ਮਹਾਰਾਜ ਬਿਲਕੁਲ ਤੁਹਾਡਾ ਧੰਨਵਾਦ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਨੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੀ ਭਾਈ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ, ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਨਾ ਕਰੋ। ਸਾਡੇ 2 ਪੰਜਾਬੀ ਨੌਜਵਾਨਾਂ ਦੀ ਗਲਤੀ ਕਰਕੇ ਅੱਜ ਦੇਖ ਲਓ ਵੀ ਕਿੰਨੀ ਸਿੱਖ ਕੌਮ ਦੀ ਜਿਹੜੀ ਬਦਨਾਮੀ ਹੋ ਰਹੀ ਸੋਸ਼ਲ ਮੀਡੀਆ ਤੇ, ਤੁਹਾਡੇ ਸਾਹਮਣੇ ਆ ਟਰੱਕਰਸ ਦਾ। ਜੇ ਕਿਤੇ ਉੱਥੇ ਮਾੜੀ ਜਿਹੀ ਵੀ ਗੱਲ ਹੁੰਦੀ ਆ, ਹਰ ਇੱਕ ਦੇ ਹੱਥ 'ਚ ਫੋਨ ਆ, ਝੱਟ ਵੀਡੀਓ ਚਾੜ ਦਿੰਦੇ ਆ। ਤੇ ਜਿਹੜਾ ਇੰਡੀਆ ਦਾ ਮੀਡੀਆ ਆ, ਉਹ ਤੁਹਾਨੂੰ ਪਤਾ ਹੀ ਆ ਸਿੱਖਾਂ ਦੇ ਅਗੇਂਸਟ ਆ, ਉਹ ਪੂਰੀ ਵਾਇਰਲ ਕਰ ਦਿੰਦਾ। ਸੋ ਉਹਦਾ ਕੀ ਹੋਣਾ ਹੈ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ $8-8, $9-9 ਲੱਖ ਇਹਨਾਂ ਦਾ ਸਿਕਿਉਰਿਟੀ ਦੇ ਖਰਚ ਆਣਾ, ਉਹ ਹੋਰ ਵੀ ਆਊਗਾ, ਜਾਂ ਫਿਰ
ਹੋਰ ਪ੍ਰੋਬਲਮ ਆਊਗੀ। ਇਹ ਬੇਨਤੀ ਆ ਵੀ ਇਦਾਂ ਦੀ ਕੋਈ ਨਾ ਸ਼ਰਾਰਤ ਕਰੋ, ਗੁਰੂ ਦੇ ਘਰ ਆਪਾਂ ਜਾਣਾ ਹੈਗਾ ਜੀ ਥੈਂਕ ਯੂ ਜੀ। ਚਲੋ ਜੀ, ਥੈਂਕ ਯੂ ਤੇਜਿੰਦਰ ਵਾਹਿਗੁਰੂ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਰਮਨ ਜੀ ਤੁਹਾਡਾ ਵੀ ਬੜੀ ਮਿਹਰਬਾਨੀ, ਧੰਨਵਾਦ। ਤੇ ਤੁਹਾਨੂੰ ਫਿਰ ਤੁਹਾਡੇ ਦਰਸ਼ਨ ਹੁੰਦੇ ਆ ਉੱਥੇ, ਮੁਲਾਕਾਤ ਕਰਦੇ ਆ ਨਗਰ ਕੀਰਤਨ ਦੇ ਉੱਤੇ। ਤੁਹਾਡੀ ਆਵਾਜ਼ ਨਹੀਂ ਆ ਰਹੀ ਰਮਨ ਜੀ। ਜ਼ਰੂਰ ਜੀ, ਜ਼ਰੂਰ ਜੀ। ਤੇ ਹੁਣ ਆਪਣੇ ਨਾਲ ਨਿਰਮਲ ਮਾਨ ਜੀ ਜੁੜ ਚੁੱਕੇ ਨੇ ਊੜਾ ਡੱਟ ਰਿਲੀਫ ਤੋਂ, ਤੇ ਉਹਨਾਂ ਨਾਲ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਮੈਨੂੰ ਲੱਗਦਾ ਇਹ ਵੀ ਇਸ ਵਾਰ ਉੱਥੇ ਪਹੁੰਚ ਰਹੇ ਆ ਨਗਰ ਕੀਰਤਨ ਦੇ ਉੱਤੇ, ਇਹਨਾਂ ਨੇ ਵੀ ਸ਼ਮੂਲੀਅਤ ਕਰਨੀ ਆ। ਨਿਰਮਲ ਮਾਨ ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ, ਥੈਂਕ ਯੂ ਸਾਰਿਆਂ ਨੂੰ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸ਼ਟਡਾਊਨ ਦਾ ਮਹੀਨਾ ਹੋ ਗਿਆ ਜੀ, ਸੋ ਕੀ ਅਸਰ ਨਜ਼ਰ ਆ ਰਿਹਾ ਇਕਨੋਮੀ ਨੂੰ ਜਿਹੜਾ ਉਹ ਲੈ ਕੇ, ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਹੈ ਜੀ? ਵੇਖੋ ਜਨਰਲੀ ਜਿੰਨੀ ਆਪਾਂ ਗੱਲ ਕਰੀ ਓਵਰਆਲ ਟਰੱਕਿੰਗ ਦੇ ਇੰਡਸਟਰੀ ਬਾਰੇ, ਤੁਸੀਂ ਆਮ ਸ਼ੋਰ ਕਿ ਤੁਸੀਂ ਪਹਿਲਾਂ ਇਹਦੇ ਬਾਰੇ ਡਿਸਕਸ ਕਰ ਹੀ ਲਿਆ ਹੋਣਾ, ਭਾਜੀ ਰਮਨ ਭਾਜੀ ਨੇ ਵੀ ਕੀਤੀ ਹੋਣੀ ਗੱਲ। ਪਰ ਓਵਰਆਲ ਜੇ ਆਪਾਂ ਸਪੈਸੀਫਿਕਲੀ ਗੱਲ ਕਰੀਏ ਜੌਬ ਮਾਰਕੀਟ ਦੀ, ਮੈਂ ਕੁਛ ਡੇਟਾ ਕੱਲ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਸੀ, ਤੇ ਕਾਫੀ ਥਰੂ ਆਊਟ ਪੂਰੀ ਆਈਟੀ ਇੰਡਸਟਰੀ ਦੇ ਵਿੱਚ ਲੇ ਆਫ ਹੋ ਰਹੇ ਨੇ, ਆਲਮੋਸਟ ਹਰ ਪਾਸੇ ਲੇ ਆਫ ਹੋ ਰਹੇ ਨੇ। ਔਰ ਕੱਲ ਦੇਖੋ ਰੇਟਸ ਡਿੱਗੇ ਹਨ ਜਿਹੜੇ, ਔਰ ਚੇਅਰਮੈਨ ਪੌਲ ਨੇ ਕਿਹਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਉਹਦੇ ਵਿੱਚ ਇਨਫਲੇਸ਼ਨ ਦਾ ਜਿਹੜਾ ਚਾਂਸਸ ਨੇ ਉਹ ਜ਼ਿਆਦਾ ਨੇ। ਸੋ ਚੀਜ਼ਾਂ ਕੋਈ ਜ਼ਿਆਦਾ ਇੰਪਰੂਵ ਨਹੀਂ ਹੁੰਦੀਆਂ ਪਈਆਂ, ਔਰ ਹਰ ਬੰਦਾ ਔਰ ਕਈ ਵਾਰ ਇਸ ਟਾਈਮ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਹਾਰਡਸ਼ਿਪ ਕਰਦਾ ਪਿਆ, ਫੀਲ ਕਰਦਾ ਪਿਆ ਜੀ। ਸੋ ਮੈਂ ਤੇ ਇਹੀ ਕਹਾਂਗਾ ਕਿ ਆਉਣ ਵਾਲਾ ਟਾਈਮ ਹੋਰ ਵੀ ਜ਼ਿਆਦਾ ਔਖਾ ਹੋ ਸਕਦਾ, ਔਰ ਇੱਕ ਬਹੁਤ ਵੱਡਾ ਕਾਲਸ ਆ ਰਹੀਆਂ ਕਿ ਅਸੀਂ ਬੈਂਕਰਪਸੀ ਫਾਈਲ ਕਰ ਦਈਏ। ਤੇ ਮੈਂ ਤੇ ਕਹਾਂਗਾ ਬੈਂਕਰਪਸੀ ਜਿਹੜਾ ਕਿ ਉਹ ਪਰਮਾਨੈਂਟ ਸੋਲੂਸ਼ਨ ਹੈ ਟੈਂਪਰੇਰੀ ਪ੍ਰੋਬਲਮ ਦਾ, ਕਿਉਂਕਿ ਪ੍ਰੋਬਲਮ ਅੱਜ 1 ਸਾਲ ਨੂੰ ਨਹੀਂ ਤੇ 2 ਸਾਲ ਨੂੰ ਰਿਜ਼ੋਲਵ ਹੋ ਜਾਏਗੀ, ਪਰ ਜੇ ਆਪਾਂ ਬੈਂਕਰਪਸੀ ਫਾਈਲ ਕਰ ਦਾਂਗੇ ਤੇ ਆਉਣ ਵਾਲੇ ਅਗਲੇ 10 ਸਾਲ ਤੱਕ ਆਪਣਾ ਜਿਹੜਾ ਸਿਸਟਮ ਹੈ ਸਾਰਾ ਖਰਾਬ ਹੋ ਜਾਂਦਾ। ਸੋ ਆਲ ਸੁਜੈਸਟ ਕਿ ਜਿੱਦਾਂ ਊੜਾ ਦੀ, ਜਿੱਦਾਂ ਹੀ ਪਿਛਲੇ ਆਲਮੋਸਟ 2 ਦਹਾਕਿਆਂ ਤੋਂ 18 ਸਾਲ ਤੋਂ ਅਪ ਟੂ 60% ਤੁਹਾਡਾ ਕਰਜ਼ਾ ਮਾਫ ਹੋ ਜਾਂਦਾ, ਐਂਡ ਯੂ ਡੂ ਨਾਟ ਟੂ ਪੇ ਅ ਸਿੰਗਲ ਪੈਨੀ ਅਪ ਫਰੰਟ, ਔਰ ਤੁਸੀਂ 100% ਮਨੀ ਬੈਕ ਗਰੰਟੀ ਹੈ। ਕੋਈ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹਾਰਡਸ਼ਿਪ ਹੈ, ਕੋਈ ਵੀ ਅਨਸਿਕਿਉਰਡ ਡੈਟ ਹੈਗਾ, ਉਹਨੂੰ ਤੁਸੀਂ ਰਿਮੂਵ ਕਰਾਉਣਾ, ਜਾਂ ਤੁਸੀਂ ਈਵਨ ਸੋਚ ਵੀ ਰਹੇ ਹੋ ਬੈਂਕਰਪਸੀ ਵਾਸਤੇ, ਕੰਸੋਲੀਡੇਸ਼ਨ ਡੈਟ ਸੈਟਲਮੈਂਟ ਵਾਸਤੇ, ਤੇ ਕਾਲ ਕਰ ਲਓ। ਨੰਬਰ ਹੈ ਸਾਡਾ 888 888 9914। ਬਸ ਜੀ ਜੀ ਜੀ। ਸੋ ਜਿੱਦਾਂ ਨਿਰਮਲ ਮਾਨ ਜੀ ਤੁਸੀਂ ਜਿੱਦਾਂ ਦੱਸ ਰਹੇ ਹੋ ਵੀ 60% ਦਾ ਕਰਜ਼ਾ ਜਿਹੜਾ ਉਹ ਮਾਫ ਹੋ ਜਾਂਦਾ, ਸੋ ਸਿਚੁਏਸ਼ਨਸ ਇਸ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਬੈਡ ਡੈਟ ਆ ਕਿਹੜਾ ਨਜ਼ਰ ਆ ਰਿਹਾ ਹੈ? ਬਿਜ਼ਨਸ ਵਾਲਾ ਆ, ਕ੍ਰੈਡਿਟ ਕਾਰਡ ਵਾਲਾ ਆ, ਕਿਹੜਾ ਡੈਟ ਸਭ ਤੋਂ ਜ਼ਿਆਦਾ ਬੈਡ ਜਿਹੜਾ ਇਸ ਟਾਈਮ? ਐਸਾ ਕੋਈ ਵੀ ਸਿਚੁਏਸ਼ਨ ਨਹੀਂ ਰਾਜ ਕਿ ਜਿਹੜਾ ਆਪਾਂ ਜਿਹਨੂੰ ਆਪਾਂ ਕਹੀਏ ਕਿ ਇਸ ਟਾਈਮ ਬੈਡ ਡੈਟ ਨਹੀਂ ਹੈਗਾ। ਆਫ ਕੋਰਸ ਡੈਟ ਜਿਹੜਾ ਕ੍ਰੈਡਿਟ ਕਾਰਡ ਡੈਟ ਕਰੀਏ ਓਵਰ 1.3 ਟ੍ਰਿਲੀਅਨ ਡਾਲਰ ਹਿਸਟੋਰਿਕ ਹਾਈ ਹੋ ਗਿਆ, ਇੰਨਾ ਅਜੇ ਤੱਕ ਕਦੇ ਨਹੀਂ ਹੋਇਆ। ਐਵਰੇਜ ਹਾਊਸ ਹੋਲਡ ਦੇ ਉੱਤੇ ਮੋਰ ਦੈਨ $10,000 ਡੈਟ ਹੈਗਾ। ਮੰਨ ਲਓ ਕਿ ਸਾਡੇ ਤੇ ਮੇਰੇ ਤੇ ਨਹੀਂ ਹੈਗਾ ਜਾਂ ਤੁਹਾਡੇ ਤੇ ਨਹੀਂ ਹੈਗਾ, ਵਿਚ ਇਜ਼ ਅ ਗੁੱਡ ਥਿੰਗ, ਬਟ ਜੇ ਆਪਾਂ ਸਾਰਾ ਐਕਿਊਮੂਲੇਟ ਕਰੀਏ ਐਵਰੇਜ ਪਰ ਹਾਊਸ ਹੋਲਡ ਅਮਰੀਕਨ ਹਾਊਸ ਹੋਲਡ ਦੇ ਇਸ ਟਾਈਮ ਤਾਂ 10,000 ਤੋਂ ਵੱਧ ਡੈਟ ਹੈਗਾ। ਔਨ ਪਲੱਸ ਔਨ ਟਾਪ ਆਫ ਦੈਟ ਹਰ ਚੀਜ਼ਾਂ ਮਹਿੰਗੀਆਂ ਹੁੰਦੀਆਂ। ਜਿਹੜੀ ਚੀਜ਼ ਪਿਛਲੇ ਸਾਲ $10 ਦੀ ਆਉਂਦੀ ਆ, ਸ਼ਾਇਦ ਖਾਸ ਕਰਕੇ ਇੰਡੀਅਨ ਕਮਿਊਨਿਟੀ 'ਚ $15 ਜਾਂ $18 ਦੀ ਆਉਂਦੀ ਪਈ ਹੈ, ਤੇ ਮਨੀ ਡਜ਼ਨਟ ਗੋ ਦੈਟ ਫਾਰ, ਪਰ ਜਿਹੜੇ ਖਰਚੇ ਨੇ ਉਹ ਘਟਦੇ ਨਹੀਂ ਪਏ, ਉਹ ਵੱਧਦੇ ਪਏ ਨੇ। ਔਰ ਜਿਹੜਾ ਸਿਸਟਮ ਹੁੰਦਾ ਕ੍ਰੈਡਿਟ ਕਾਰਡ ਦਾ, ਉਹਨਾਂ ਨੇ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਕਿ ਤੁਸੀਂ ਹਰ ਮਹੀਨੇ ਮਿਨੀਮਮ ਪੇਮੈਂਟ ਦੇਈ ਜਾਓ, ਤੇ ਉਹਦੇ ਨਾਲ ਕੀ ਲੱਗਦਾ ਕਿ ਹਾਂ ਜੀ ਇਟਸ ਅ ਪਾਰਟ ਆਫ ਦਾ ਲਾਈਫ, ਕਿ ਜਿੰਨਾ ਵੀ ਬਾਕੀ ਪੇਮੈਂਟਾਂ ਤੁਸੀਂ ਦੇ ਰਹੇ ਹੋ, ਬਿੱਲ ਦੀ ਦੇ ਰਹੀ, ਇਹ ਵੀ ਦੇ ਜਾ ਰਹੇ ਹੋ। ਪਰ ਕਿਉਂਕਿ ਇਹ ਜਿਹੜਾ ਚੀਜ਼ਾਂ ਨੇ, ਜਿਹੜਾ ਬੈਡ ਡੈਟ ਦੇ ਪਿੱਛੇ ਗੁੱਡ ਮਨੀ ਗੋਇੰਗ ਆਫਟਰ ਬੈਡ, ਇਹਨੂੰ ਅਵੋਇਡ ਕੀਤਾ ਜਾ ਸਕਦਾ। ਜਿੱਦਾਂ ਮੈਂ ਕਹਿਣਾ, ਕਈ ਵਾਰ ਇਹ ਕਹਿੰਦੇ ਕਿ ਸਾਨੂੰ ਕਈ ਵਾਰ ਇਹ ਵੀ ਹੁੰਦਾ ਕਿ ਹਾਂਜੀ ਅਸੀਂ ਪੈਸੇ 60% ਨਹੀਂ ਬਚੇ, ਪਰ ਆਈ ਵਿਲ ਇਨਸਿਸਟ ਕਿ ਤੁਸੀਂ ਕਾਲ ਕਰ ਲਓ। ਉਹਦੇ ਨਾਲ ਕੀ ਹੁੰਦਾ ਕਿ ਐਟਲੀਸਟ ਜਿੰਨੇ ਵੀ ਆਪਸ਼ਨਸ ਅਵੇਲੇਬਲ ਹੈਗੇ ਨੇ, ਤੁਸੀਂ ਉਹਨੂੰ ਇੱਕ ਵਾਰੀ ਐਨਾਲਾਈਜ਼ ਕਰ ਸਕਦੇ ਹੋ, ਔਰ ਜਿਹੜਾ ਤੁਹਾਡੇ ਵਾਸਤੇ ਬੈਸਟ ਆਪਸ਼ਨ ਹੈ ਉਹਨੂੰ ਯੂਟੀਲਾਈਜ਼ ਕਰ ਸਕਦੇ ਹੋ। ਬਟ ਡੈਟ ਦੀ ਗੱਲ ਕਰੋ, ਆਈ ਡੋਂਟ ਥਿੰਕ ਕਿ ਇਸ ਟਾਈਮ ਕੋਈ ਵੀ ਸੈਕਟਰ ਹੈਗਾ, ਚਾਹੇ ਉਹ ਰਿਟੇਲ ਹੈ, ਚਾਹੇ ਉਹ ਹੋਲਸੇਲ ਹੈ, ਚਾਹੇ ਟਰੱਕਿੰਗ ਹੈ, ਚਾਹੇ ਆਈਟੀ ਇੰਡਸਟਰੀ, ਈਵਨ ਗਵਰਨਮੈਂਟ ਸੈਕਟਰ ਦੇ ਵਿੱਚ, ਬਿਕੋਜ਼ ਵੀ ਆਰ ਗੈਟਿੰਗ ਲੋਟ ਆਫ ਕਾਲਸ ਨਾਰਦਰਨ ਵਰਜੀਨੀਆ, DC, ਮੈਰੀਲੈਂਡ ਦੇ ਏਰੀਆ 'ਚ, ਜਿੱਥੇ ਇਸ ਟਾਈਮ ਸ਼ਟਡਾਊਨ ਕਰਕੇ ਬਹੁਤ ਸਾਰੇ ਗਵਰਨਮੈਂਟ ਇੰਪਲੋਈਜ਼ ਨੇ, ਉਹਨਾਂ ਦੀ ਵੀ ਹਾਰਡਸ਼ਿਪ ਆਈ ਹੋਈ ਹੈ। ਸੋ ਟੈਕਨੀਕਲੀ ਔਰ ਜਿਹੜੀ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਕਿਆਸ ਰਹੀਆਂ ਚੱਲਦੀਆਂ ਪਈਆਂ ਕਿ ਹੋ ਸਕਦਾ ਕਿ ਪ੍ਰੋਗਰਾਮ ਵੀ ਬੰਦ ਕਰਤਾ ਜਾਏ। ਸੋ ਇਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਐਨਰੋਲ ਕਰ ਲਓ, ਤੇ ਐਟਲੀਸਟ ਯੂ ਆਰ ਸੇਫ। ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੋਵੇ ਤਾਂ ਨੰਬਰ ਦੱਸ ਦਿਓ ਇੱਕ ਵਾਰੀ ਫਿਰ ਨਿਰਮਲ ਜੀ। 888 888 9914, 888 888 9914, ਔਰ ਵੈਬਸਾਈਟ ਹੈ ura.org, OORAAOORA.org।
ਜੀ ਧੰਨਵਾਦ ਰਮਨ ਜੀ, ਧੰਨਵਾਦ ਨਿਰਮਲ ਜੀ ਤੇ ਹਰਜੋਤ ਜੀ। ਆਪਾਂ ਵੀ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।